ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਸ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਵਿਸ਼ੇਸ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀਰਾ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀਰਾ ਸਾਹਿਬ ਅੱਜ 3 ਅਕਤੂਬਰ 2025 1900 ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਵਰਫਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਅੱਜ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅਰਦਾਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਹਮੇਸ਼ਾ ਤਰ੍ਹਾਂ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਲਬਰਨ ਆਸਟ੍ਰੇਲੀਆ ਤੋਂ ਇੱਕ ਗੁਰਸਿੱਖ ਵੱਲੋਂ। ਸੋ ਉਹਨਾਂ ਨੇ ਆਪਣਾ ਨਾਮ ਗੁਪਤ ਰੱਖਣ ਲਈ ਕਿਹਾ ਹੈ। ਸੋ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਵਿਊਅਰਸ ਨੂੰ ਜਾਪਦਾ ਹੈ ਕਿ ਹਾਰੇ ਹੋਏ ਬੇਸ਼ਰਮ ਭਾਰਤੀ ਹਾਕਮਾਂ ਵੱਲੋਂ ਪਾਕਿਸਤਾਨ ਦੇ ਖਿਲਾਫ ਜੰਗ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਪਿਛਲੇ ਦਿਨੀ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਪਾਕਿਸਤਾਨ ਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾਉਣ ਦੀ ਧਮਕੀ ਜਿਹੜੀ ਹੈ ਦਿੱਤੀ ਗਈ ਹੈ ਤੇ ਅੱਜ ਭਾਰਤ ਦੇ ਫੌਜੀ ਚੀਫ ਨੇ ਵੀ ਲਗਭਗ ਇਸ ਜ਼ੁਬਾਨ ਦਾ ਇਸਤੇਮਾਲ ਕਰਦਿਆਂ ਬੜੀ ਘਟੀਆ ਤੇ ਭੜਕਾਊ ਬਿਆਨਬਾਜ਼ੀ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਕੱਲ੍ਹ ਦਾ ਜਿਹੜਾ ਪ੍ਰੋਗਰਾਮ ਖਾਸ ਤੌਰ ਤੇ ਕਸ਼ਮੀਰ ਆਜ਼ਾਦ ਕਸ਼ਮੀਰ 'ਚ ਜੋ ਕੁਝ ਚੱਲ ਰਿਹਾ ਉਸ ਬਾਰੇ ਕੀਤਾ ਸੀ ਉਸ ਦੀ ਸਾਨੂੰ ਕਸ਼ਮੀਰੀ ਭੈਣਾਂ ਭਰਾਵਾਂ ਵੱਲੋਂ ਤਾਂ ਬਹੁਤ ਪੋਜ਼ਿਟਿਵ ਇਨਪੁਟ ਮਿਲੀ ਹੈ ਔਰ ਈਵਨ ਜਿਹੜੇ ਪਾਕਿਸਤਾਨੀ ਵੀਰ ਭੈਣਾਂ ਨੇ ਉਹਨਾਂ ਨੂੰ ਵੀ ਇਸ ਗੱਲ ਨੇ ਕਾਇਲ ਕੀਤਾ ਕਿ ਜਿਹੜੀ ਸਿਚੁਏਸ਼ਨ ਆਲ ਆਫ ਅ ਸਡਨ ਬਣ ਗਈ ਕਿਤੇ ਨਾ ਕਿਤੇ ਐਡਮਿਨਿਸਟ੍ਰੇਸ਼ਨ ਦੀ ਫੇਲਿਅਰ ਹੈ। ਹੁਣ ਜਦੋਂ ਬਾਕੀ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਨੇ ਦੋ ਮੰਗਾਂ ਦੇ ਉੱਤੇ ਜਿਹੜਾ ਉਹ ਆਪਸੀ ਚੱਲ ਰਿਹਾ ਕਿਉਂਕਿ ਉਹਦੇ ਲਈ ਲੈਜਿਸਲੇਚਰ ਰਾਹੀਂ ਪਾਸ ਹੋਣਾ ਜ਼ਰੂਰੀ ਹੈ। ਸੋ ਇਹੀ ਸੋਲਿਊਸ਼ਨ 10 ਦਿਨ ਪਹਿਲਾਂ ਵੀ ਕੱਢਿਆ ਜਾ ਸਕਦਾ ਸੀ। ਸੋ ਮੈਨੂੰ ਇਹ ਚੰਗਾ ਲੱਗਾ ਹਾਲਾਂਕਿ ਮੇਰਾ ਇਹ ਕੱਲ੍ਹ ਅਪਰੋਚ ਕ੍ਰਿਟੀਕਲ ਸੀ ਲੇਕਿਨ ਇਸ ਨੂੰ ਦੋਨੋਂ ਪਾਸਿਓਂ ਹੀ ਜਿਹੜੇ ਕਿਉਂਕਿ ਬਹੁਤ ਵੱਡਾ ਆਜ਼ਾਦ ਕਸ਼ਮੀਰ ਦਾ ਡਾਇਸਪੋਰਾ ਬਾਹਰਲੇ ਮੁਲਕਾਂ 'ਚ ਹੈ ਆਲਮੋਸਟ 2 ਮਿਲੀਅਨ ਦੇ ਕਰੀਬ ਜਿਹੜੇ ਕਸ਼ਮੀਰੀ ਨੇ ਉਹ ਬਾਹਰ ਨੇ ਔਰ ਉਹਨਾਂ ਦਾ ਵੀ ਜਿਹੜਾ ਬਿਲਕੁਲ ਕਨੈਕਸ਼ਨ ਟੁੱਟਣਾ ਸੀ ਪਿੱਛੇ ਕਿਉਂਕਿ ਇੰਟਰਨੈਟ ਬੰਦ ਸੀ ਫੋਨ ਸਰਵਿਸ ਡਿਸਰਪਟ ਸੀ ਔਰ ਇੱਕ ਖੌਫ ਜਿਹਾ ਦਾ ਮਾਹੌਲ ਵੀ ਸੀ ਲੇਕਿਨ ਉਹਨਾਂ ਨੇ ਵੀ ਇੱਕ ਬੈਲੈਂਸ ਰੱਖਿਆ। ਉਹਨਾਂ ਨੇ ਰਿਪੀਟਡਲੀ ਇਹ ਕਿਹਾ ਕਿ ਸਾਡਾ ਪਾਕਿਸਤਾਨ ਦੀ ਜਿਹੜਾ ਆਵਾਮ ਦੇ ਨਾਲ ਔਰ ਪਾਕਿਸਤਾਨ ਸਾਡਾ ਜਿਹੜਾ ਉਸਨੂੰ ਅਸੀਂ ਮੁਹੱਬਤ ਕਰਦੇ ਹਾਂ ਪਰ ਸਾਡਾ ਕੰਸਰਨ ਲੋਕਲ ਜਿਹੜੀ ਹਕੂਮਤ ਹੈ ਜਿਸ ਦੇ ਵਿੱਚ ਜਿਹੜਾ ਬਹੁਤ ਲੰਬੀ ਚੌੜੀ ਉਹਨਾਂ ਦੀ ਕੈਬਨਿਟ ਹੈ ਔਰ ਕਰਪਟ ਪ੍ਰੈਕਟਿਸਿਸ ਦਾ ਵੀ ਜ਼ਿਕਰ ਹੈ ਔਰ ਦੂਸਰੀਆਂ ਚੀਜ਼ਾਂ ਵੀ। ਸੋ ਇਸ ਵੇਲੇ ਗੱਲਬਾਤ ਦਾ ਦੂਸਰਾ ਦੌਰ ਚੱਲ ਰਿਹਾ ਔਰ ਅਸੀਂ ਹੋਪ ਕਰਦੇ ਹਾਂ ਕਿ ਇਹ ਜਿਹੜਾ ਬਿਲਕੁਲ ਪ੍ਰੋਪਰ ਢੰਗ ਦੇ ਨਾਲ ਕਨਕਲੂਡ ਹੋਏਗੀ ਗੱਲਬਾਤ ਔਰ ਇਹ ਜਿਹੜਾ ਸਾਰਾ ਪਾਰਟ ਹੈ ਇਸ ਨੂੰ ਨਜਿੱਠਿਆ ਜਾਏਗਾ। ਇਸ ਮੁੱਦੇ ਦੇ ਉੱਤੇ ਹੀ ਫਰੈਂਡਸ ਆਫ ਕਸ਼ਮੀਰ ਦੀ ਬੀਬੀ ਗਜ਼ਾਲਾ ਹਬੀਬ
ਜਿਹੜੇ ਡਾਲਸ ਟੈਕਸਸ ਰਹਿੰਦੇ ਨੇ ਉਹਨਾਂ ਨਾਲ ਵੀ ਅੱਜ ਮੇਰੀ ਕਾਫੀ ਡਿਟੇਲ ਗੁਫ਼ਤਗੂ ਹੋਈ। ਔਰ ਕੱਲ ਫਾਲਟ ਲਾਈਨਸ ਦੇ ਵਿੱਚ ਵੀਰ ਸੁਖਵਿੰਦਰ ਸਿੰਘ ਕਿਉਂਕਿ ਉਹਨਾਂ ਦਾ ਸੰਬੰਧ ਰਾਵਲਾਕੋਟ ਆਜ਼ਾਦ ਕਸ਼ਮੀਰ ਨਾਲ ਹੈ, ਸੋ ਇਸ ਦੇ ਅੱਡ ਜਿਹੜੇ ਆਸਪੈਕਟ ਨੇ ਉਸ ਦੇ ਉੱਤੇ ਉਹਨਾਂ ਦੇ ਨਾਲ ਕੱਲ ਜਿਹੜੀ ਹੈ ਉਹ ਗੁਫ਼ਤਗੂ ਵੀ ਹੋਏਗੀ। ਸੋ ਅਸੀਂ ਸਾਰੇ ਹੀ ਉਹਨਾਂ ਭੈਣਾਂ ਦਾ ਭਰਾਵਾਂ ਦਾ ਜਿਨ੍ਹਾਂ ਨੇ ਐਪਰੀਸ਼ੀਏਟ ਕੀਤਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਜਿਵੇਂ ਤੁਸੀਂ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿਹਾ ਹੈ, ਜ਼ਾਹਰ ਹੈ ਕਿ ਜਿਹੜੇ ਬਿਲਕੁਲ ਗੁਪਤ ਰਹਿ ਕੇ ਸੇਵਾ ਕਰਦੇ ਨੇ, ਜਿਨ੍ਹਾਂ ਨੂੰ ਮੈਂ ਸਮਝਦਾ ਵੀ ਸਾਡੀ ਜੇ ਸਮੁੱਚੀ ਪੰਥ ਦੀ ਐਕਟੀਵਿਟੀ ਦੀ ਕੋਈ ਰੀੜ੍ਹ ਦੀ ਹੱਡੀ ਨੇ ਤੇ ਉਹ ਗੁਰਸਿੱਖ ਵੀਰ ਭੈਣਾਂ ਨੇ ਜਿਹੜੇ ਨਿਸ਼ਕਾਮਤਾ ਦੇ ਨਾਲ ਸੇਵਾ ਕਰਦੇ ਨੇ। ਉਹ ਗੁਰਦੁਆਰਾ ਸਾਹਿਬਾਨ ਦੇ ਲੰਗਰਾਂ ਦੇ ਵਿੱਚ ਹੋਏ, ਉਹ ਅਦਰਵਾਈਜ਼ ਹੋਏ, ਕਿਤੇ ਵੀ ਫਾਈਨੈਂਸ਼ੀਅਲ ਹੋਏ, ਔਰ ਈਵਨ ਸਾਡੇ ਨਾਲ ਜਿਹੜੇ ਜੁੜੇ ਹੋਏ ਵੀਰ ਭੈਣਾਂ ਨੇ ਜਿਹੜੇ ਇਹ ਕਹਿਣਗੇ ਕਿ ਅਸੀਂ ਮਦਦ ਜਿਹੜਾ ਉਹ ਕਰਨਾ ਚਾਹੁੰਦੇ ਹਾਂ ਪਰ ਸਾਡਾ ਤੁਸੀਂ ਨਾ ਲਓ। ਇੱਕ ਤਬਕਾ ਤਾਂ ਥੋੜਾ ਡਰ ਕਰਕੇ ਕਹਿੰਦਾ, ਪਰ ਜਿਹੜਾ ਇੱਕ ਵੱਡਾ ਤਬਕਾ ਹੈ ਉਹ ਸਿਰਫ ਜਿਹੜਾ ਹੈ ਉਹ ਨਿਸ਼ਕਾਮਤਾ ਦੇ ਨਾਲ ਸੇਵਾ ਕਰਨਾ ਚਾਹੁੰਦਾ ਹੈ। ਸੋ ਆਸਟ੍ਰੇਲੀਆ ਦੇ ਵਿੱਚ ਸਾਡੇ ਕਾਫੀ ਵੱਡੀ ਗਿਣਤੀ ਦੇ ਵਿੱਚ ਵਿਊਅਰਸ ਨੇ। ਸਾਡੀ ਆਸਟ੍ਰੇਲੀਆ ਨਿਊਜ਼ੀਲੈਂਡ ਟ੍ਰਿਪ ਤੋਂ ਬਾਅਦ ਉਹਨਾਂ ਦੇ ਵਿੱਚ ਹੋਰ ਵੀ ਵਾਧਾ ਹੋਇਆ, ਔਰ ਇਸ ਵੇਲੇ ਅਮਰੀਕਾ, ਕੈਨੇਡਾ, UK ਤੋਂ ਬਾਅਦ ਆਸਟ੍ਰੇਲੀਆ ਵੱਡਾ ਸਿੱਖ ਐਕਟੀਵਿਟੀਜ਼ ਦਾ, ਪੰਥਕ ਐਕਟੀਵਿਟੀਜ਼ ਦਾ ਸੈਂਟਰ ਹੈ। ਔਰ ਇਹੀ ਕਾਰਨ ਹੈ ਕਿ ਹਿੰਦੂਤਵੀ ਆਰਗੇਨਾਈਜੇਸ਼ਨਾਂ ਵੀ ਉੱਥੇ ਪੂਰੀ ਜਿਹੜੀ ਹੈ ਨੈਗੇਟਿਵਿਟੀ ਕਰਦੀਆਂ ਨੇ। ਔਰ ਉੱਥੇ ਦੇ ਉਹ ਬੇਸ਼ੱਕ ਮੈਲਬਰਨ ਹੋਏ, ਸਿਡਨੀ ਹੋਏ, ਪਰਥ ਹੋਏ, ਬ੍ਰਿਸਬੇਨ ਹੋਏ, ਇਹਨਾਂ ਸਾਰੀਆਂ ਐਡੀਲੇਡ ਹੋਏ, ਇਹਨਾਂ ਸਾਰੀਆਂ ਥਾਵਾਂ 'ਤੇ ਸਾਡੇ ਪੰਥਕ ਐਕਟਿਵਿਸਟ ਵੀਰ ਭੈਣਾਂ ਜਿਹੜੇ ਨੇ ਉਹ ਬੜੇ ਚੰਗੇ ਢੰਗ ਨਾਲ, ਜਿਨ੍ਹਾਂ 'ਚ ਯੰਗਰ ਜਨਰੇਸ਼ਨ ਵੀ ਹੁਣ ਇਨਵੋਲਵ ਹੈ, ਉਹਨਾਂ ਨੇ ਸਿਸਟਮ ਨੂੰ ਸਮਝ ਲਿਆ ਹੈ। ਉਹ ਬੜੀ ਵਿਦਨ ਦਾ ਪੈਰਾਮੀਟਰ ਆਫ ਦਾ ਲਾਅ ਉਹ ਲੌਬੀ ਕਰਦੇ ਨੇ। ਉਹ ਬੇਸ਼ੱਕ ਕੈਨਬਰਾ ਬੇਸਡ MPs ਨਾਲ ਹੋਏ ਜਾਂ ਆਪਣੇ ਸਟੇਟ ਸੈਨੇਟਰ ਜਾਂ ਦੂਸਰਿਆਂ ਦੇ ਨਾਲ ਹੋਏ। ਔਰ ਅਸੀਂ ਦੇਖਾਂਗੇ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਜਿਵੇਂ ਅਮਰੀਕਾ ਦੇ ਵਿੱਚ ਸਿੱਖਾਂ ਨੇ 50 ਤੋਂ ਜ਼ਿਆਦਾ ਮੈਂਬਰ ਸਿੱਖ ਕਾਂਗਰੈਸ਼ਨਲ ਕਾਕਸ ਬਣੀ, ਔਰ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਜਿਹੜੀਆਂ ਆਰਗੇਨਾਈਜੇਸ਼ਨਸ ਐਕਟਿਵ ਨੇ, ਸਿੱਖ ਫੈਡਰੇਸ਼ਨ ਹੈ ਔਰ ਵਰਲਡ ਸਿੱਖ ਆਰਗੇਨਾਈਜੇਸ਼ਨ ਤੋਂ, ਔਰ ਉਹਨਾਂ ਤੋਂ ਇਲਾਵਾ ਵੀ ਗੁਰਦੁਆਰਾ ਕਮੇਟੀਆਂ ਔਰ ਬ੍ਰਿਟਿਸ਼ ਕੋਲੰਬੀਆ ਗੁਰਦੁਆਰਿਆਂ ਦਾ ਨੈਟਵਰਕ ਬੜੀ ਸਕਸੈਸਫੁਲੀ ਲੌਬੀ ਕਰਦੇ ਨੇ। ਇਹੀ ਕਾਰਨ ਹੈ ਕਿ ਵੀ ਕੈਨੇਡੀਅਨ ਗਵਰਨਮੈਂਟ ਜਾਂ ਉਹਨਾਂ ਦੀਆਂ ਪੋਲੀਟੀਕਲ ਪਾਰਟੀਆਂ ਹੁਣ ਸਿੱਖਾਂ ਨੂੰ ਫॉर ਗ੍ਰਾਂਟਡ ਨਹੀਂ ਲੈ ਸਕਦੀਆਂ। ਉਹਨਾਂ ਦੀ ਹਰ ਐਕਟੀਵਿਟੀ ਨੂੰ ਘੋਖਿਆ ਜਾਂਦਾ ਹੈ, ਵਿਚਾਰਿਆ ਜਾਂਦਾ ਹੈ, ਉਹਨਾਂ ਨੂੰ ਆਨਸਰੇਬਲ ਬਣਾਇਆ ਜਾਂਦਾ ਹੈ। ਇਵੇਂ ਹੀ UK ਦੇ ਵਿੱਚ ਸਿੱਖ ਫੈਡਰੇਸ਼ਨ UK ਔਰ ਵਰਲਡ ਸਿੱਖ ਪਾਰਲੀਮੈਂਟ ਔਰ ਦੂਸਰੇ ਜਿਹੜੇ ਐਕਟਿਵਿਸਟ ਨੇ ਉਹਨਾਂ ਨੇ ਵੀ, ਜਿਵੇਂ ਇੰਡੀਅਨਸ ਨੇ ਆਪਣੇ ਇੱਕ ਜਰਨਲਿਸਟ ਰਾਹੀਂ ਇਹ ਕੰਪਲੇਨ ਕਰਵਾਈ ਸੀ ਕਿ ਜੀ ਦੇਖੋ ਗੁਰਦੁਆਰਿਆਂ ਦੇ ਵਿੱਚ ਖਾਲਿਸਤਾਨ ਦੇ ਜਿਹੜੇ ਨੇ ਉਹ ਬੈਨਰ ਜਾਂ ਉਹਨਾਂ ਦੇ ਮੋਟੋ ਨਹੀਂ ਲੱਗੇ ਹੋਣੇ ਚਾਹੀਦੇ ਕਿਉਂਕਿ ਇਹ ਤਾਂ ਚੈਰੀਟੇਬਲ ਸੰਸਥਾ ਹੈ। ਸੋ ਜਿਵੇਂ ਉਹਨਾਂ ਨੇ ਇੱਕ ਸਟੇਜ ਤੇ ਗੁਰਦੁਆਰੇ ਦੇ ਪ੍ਰਬੰਧਕ ਵੀ ਪੈਨਿਕ 'ਚ ਹੋਏ, ਉਹਨਾਂ ਨੇ ਵੀ ਕੰਪਲਾਈ ਕਰਨ ਵੱਲੋਂ ਤੁਰੇ ਸੀ, ਲੇਕਿਨ ਜਿਵੇਂ ਸਿੱਖਾਂ ਨੇ ਇਹਨੂੰ ਹੈਂਡਲ ਕੀਤਾ ਔਰ ਪੁਸ਼ ਬੈਕ ਕੀਤਾ, ਨਤੀਜੇ ਦੇ ਤੌਰ ਤੇ ਉਹ ਇੱਕ ਯਾਰਡ ਸਟਿਕ ਵੀ ਬਣ ਗਿਆ ਬਾਕੀ ਥਾਵਾਂ ਤੇ ਵੀ, ਕਿਉਂਕਿ ਇਹ ਸਾਡੀ ਮੀਰੀ ਪੀਰੀ ਦਾ ਸਿਧਾਂਤ, ਰਾਜਯੋਗ ਦਾ, ਸੰਤ ਸਿਪਾਹੀ ਦਾ, ਇਹ ਸਾਡਾ ਟੈਂਪੋਰਲ ਐਂਡ ਸਪਿਰਿਚੁਅਲ ਵਰਲਡ ਟੁਗੈਦਰਨੈਸ ਦਾ ਜਿਹੜਾ ਸਾਡਾ ਕਾਨਸੈਪਟ ਹੈ, ਇਹਦੇ 'ਚੋਂ ਹੀ ਸਾਡੀ ਪੋਲੀਟੀਕਲ ਸੋਵਰਨਿਟੀ ਦਾ ਕਾਨਸੈਪਟ ਵੀ ਜਿਹੜਾ ਅੱਜ ਦੇ ਕੰਟੈਕਸਟ 'ਚ ਖਾਲਿਸਤਾਨ ਹੈ। ਔਰ ਜਦੋਂ ਸਾਡੀ ਤਾਂ ਪ੍ਰੇਅਰ ਹੀ ਪਿਛਲੀਆਂ 3 ਸਦੀਆਂ ਤੋਂ ਅਕਾਲ ਪੁਰਖ ਦੀ ਦਰਗਾਹ 'ਚ ਖਾਲਸਾ ਜੀ ਕੇ ਬੋਲ ਬਾਲੇ ਔਰ ਰਾਜ ਕਰੇਗਾ ਖਾਲਸਾ ਹੁੰਦੀ ਹੈ। ਸੋ ਇਹ ਜਦੋਂ ਤੁਸੀਂ ਇੱਕ ਸਿਸਟਮ ਦੇ ਵਿੱਚ ਵੜ ਕੇ ਉਹ ਸਾਰੇ ਪਾਰਟ ਨੂੰ ਕੰਮ ਕਰਦੇ ਹੋ ਔਰ ਹੌਲੀ ਹੌਲੀ ਇਹ ਓਵਰਨਾਈਟ ਨਹੀਂ ਹੁੰਦਾ। ਇਸ ਦੇ ਲਈ ਪਹਿਲਾਂ ਅਸੀਂ ਸਿੱਖਦੇ ਹਾਂ ਬਹੁਤ ਕੁਝ, ਪਹਿਲਾਂ ਸਾਨੂੰ ਲੱਗਦਾ ਹੁੰਦਾ ਵੀ ਅਸੀਂ ਇਵੇਂ ਕਰ ਸਕਦੇ ਹਾਂ, ਉਵੇਂ ਕਰ ਸਕਦੇ, ਬਟ ਇਨ ਦਾ ਐਂਡ ਆਫ ਦਾ ਡੇ ਕੰਸਿਸਟੈਂਸੀ, ਸਿਸਟਮ ਨੂੰ ਸਮਝਣਾ ਔਰ ਉਸ ਦੇ ਵਿੱਚ ਜਿਹੜਾ ਸ਼ਾਮਲ ਹੋਣਾ, ਇਹੀ ਕਾਰਨ ਹੈ ਕਿ ਆਸਟ੍ਰੇਲੀਆ ਦੇ ਵਿੱਚ ਉਹ ਫਾਰਮਰਸ ਮੂਵਮੈਂਟ ਦੇ ਵੇਲੇ ਜਿਹੜੀ ਹੈ ਉਹ ਹਮਾਇਤ ਹੋਏ MPs ਦੀ ਔਰ ਸੈਨੇਟਰਸ ਦੀ, ਔਰ ਦੂਸਰੇ ਮੁੱਦਿਆਂ ਦੇ ਉੱਤੇ, ਸਿੱਖ ਇਸ਼ੂਜ਼ ਦੇ ਉੱਤੇ, ਇਹ ਉਹਨਾਂ ਦੀ ਮੈਂ ਮੁਬਾਰਕਬਾਦ ਵੀ ਦੇਣਾ ਚਾਹੁੰਦਾ ਆਸਟ੍ਰੇਲੀਆ ਦੇ ਖਾਸ ਤੌਰ ਤੇ ਨੌਜਵਾਨ ਵੀਰਾਂ ਭੈਣਾਂ ਨੂੰ, ਜਿਹੜੇ ਕਿ ਹਾਲਾਂ ਜਿਹੜੇ ਪੁਰਾਣੇ ਆਏ ਅੱਜ ਤੋਂ 50 ਸਾਲ ਪਹਿਲਾਂ ਜਾਂ 60-70 ਸਾਲ, ਉਹਨਾਂ 'ਚ ਇੱਕ ਤਬਕਾ ਸੀ ਜਿਨ੍ਹਾਂ ਨੂੰ ਕੋਈ ਬਹੁਤਾ, ਜਿਨ੍ਹਾਂ ਦੀ ਦਿਲਚਸਪੀ ਵੀ ਨਹੀਂ ਸੀ, ਕੁਝ ਵਿਰੋਧ ਕਰਨ ਵਾਲੇ ਵੀ ਸੀ, ਪਰ ਹੌਲੀ ਹੌਲੀ ਜਿਹੜੀ 80s ਦੀ ਜਨਰੇਸ਼ਨ ਆਈ
ਔਰ ਉਸ ਤੋਂ ਬਾਅਦ ਜਿਹੜੇ ਹੁਣ ਉੱਥੇ ਵੱਡੀ ਗਿਣਤੀ 'ਚ ਸਟੂਡੈਂਟਸ ਔਰ ਦੂਸਰੇ ਵੀ ਆਏ। ਬੇਸ਼ੱਕ ਹੁਣ ਅਮਰੀਕਾ 'ਚ ਇਮੀਗ੍ਰੇਸ਼ਨ ਦੇ ਉੱਤੇ ਰੋਕ ਹੈ, ਕੈਨੇਡਾ 'ਚ ਵੀ ਰਿਸਟ੍ਰੇਨ ਹੋਇਆ, ਆਸਟ੍ਰੇਲੀਆ 'ਚ ਜਿਹੜਾ ਰਿਲੇਟਿਵਲੀ ਅਜੇ ਥੋੜ੍ਹੀ ਜਿਹੀ ਲਿਬਰਟੀ ਹੈ। ਸੋ ਅਸੀਂ ਆਪਣੇ ਵੀਰ ਦਾ ਜਿਹੜੇ ਮੈਲਬਰਨ ਬੇਸਡ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਜਦੋਂ ਅਸੀਂ ਉਸ ਖਿੱਤੇ ਦੀ ਸਿਆਸਤ ਵੱਲ ਦੇਖਦੇ ਹਾਂ, ਗਲੋਬਲ ਕੀ ਚੱਲ ਰਿਹਾ ਹੈ, ਪ੍ਰੈਜ਼ੀਡੈਂਟ ਟਰੰਪ ਜਿਨ੍ਹਾਂ ਦਾ ਟੈਰਿਫ ਵਾਰਫੇਅਰ ਦਾ ਏਜੰਡਾ ਬਰਾਬਰ ਅੱਗੇ ਚੱਲ ਰਿਹਾ ਹੈ, ਜਿਸ ਦਾ ਭਾਰਤ ਨੂੰ ਕਾਫੀ ਝਟਕਾ ਮਿਲਿਆ। ਇਕੱਲਾ ਇਹੀ ਨਹੀਂ ਕਿ 25% ਟੈਰਿਫ ਲੱਗੀ, 25% ਪਨਿਸ਼ਮੈਂਟ ਲੱਗੀ, ਬਹੁਤ ਵੱਡਾ ਝਟਕਾ H1B ਵੀਜ਼ਿਆਂ ਨੂੰ ਲੈ ਕੇ। ਔਰ ਈਵਨ ਹੁਣ ਤਾਂ ਇੱਕ ਸੈਨੇਟਰ ਅਮਰੀਕਾ 'ਚ ਉਹਨਾਂ ਦਾ ਅੱਜ ਸੀ ਕਿ ਵੀ ਵੀ ਸ਼ੁੱਡ ਅਬੋਲਿਸ਼ H1B ਵੀਜ਼ਾ ਸਿਸਟਮ। ਔਰ ਇਸ ਦੇ ਥੱਲੇ ਭਾਰਤ ਦਾ ਜਿੱਥੇ ਬਹੁਤ ਜ਼ਿਆਦਾ ਰੈਵਨਿਊ, ਜਿਹਦੇ ਥੱਲੇ ਉਹ ਜੌਬ ਮਾਰਕੀਟ, ਔਰ ਦੂਸਰਾ ਪਰ H1B ਦੇ ਥੱਲੇ ਜਿਵੇਂ ਹੇੜਾਂ ਦੀਆਂ ਹੇੜਾਂ ਇੱਧਰ ਤੁਰੀਆਂ ਆਉਂਦੀਆਂ ਸੀ ਸਣੇ ਟੱਬਰਾਂ ਦੇ, ਔਰ ਫਿਰ ਵਿਦਿਨ ਨੋ ਟਾਈਮ ਗ੍ਰੀਨ ਕਾਰਡ ਵੱਲ ਮੂਵ ਹੋ ਗਿਆ। ਔਰ ਦੂਸਰਾ ਜਿਹਦੇ ਥੱਲੇ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੀ ਹੈ ਉਹ ਪੋਪੂਲੇਸ਼ਨ ਇਨਕਰੀਜ਼ ਸ਼ਾਰਟ ਟਾਈਮ 'ਚ ਹੋਇਆ। ਮੈਂ ਤਾਂ ਦੇਖਦਾ ਕਿ ਜਿੰਨਾ ਸਾਡਾ 100-125 ਸਾਲ ਲੱਗਾ ਕੈਨੇਡਾ ਅਮਰੀਕਾ 'ਚ 1 ਮਿਲੀਅਨ ਦੀ ਗਿਣਤੀ ਬਣਾਉਂਦਿਆਂ, ਤੇ ਇਹਨਾਂ ਨੇ ਪਿਛਲੇ 20 ਸਾਲ ਦੇ ਵਿੱਚ ਜਦੋਂ ਤੋਂ ਇਹਨਾਂ ਨੂੰ ਲਿਬਰਟੀ ਮਿਲੀ, ਇਹਨਾਂ ਨੇ ਸਾਨੂੰ ਆਊਟ ਨੰਬਰ ਕੀਤਾ। ਔਰ ਇੱਥੇ ਬੈਠ ਕੇ ਵੀ ਇਹ ਕੋਈ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਜਾਂ UK ਦੇ ਲਾਇਲ ਨਹੀਂ ਨੇ। ਇਹਨਾਂ ਦੀ ਫਸਟ ਲਾਇਲਟੀ ਜਿਹੜੀ ਹੈ ਉਹ ਭਾਰਤ ਮਾਤਾ ਦੇ ਨਾਂ ਥੱਲੇ ਇੱਥੇ ਬੈਠਿਆਂ ਵੀ ਇਸ ਸਿਸਟਮ ਨੂੰ ਵੀ ਇਹਨਾਂ ਨੇ ਪੋਲਿਊਟ ਕੀਤਾ, ਡਰਟੀ ਕੀਤਾ, ਕਰਪਸ਼ਨ ਵੀ ਲਿਆਂਦੀ, ਔਰ ਕਾਸਟ ਸਿਸਟਮ ਵੀ ਲਿਆਂਦਾ, ਨਫ਼ਰਤ ਵੀ ਲਿਆਂਦੀ। ਔਰ ਉਹ ਕੋਈ ਵਿਸਰਜਨ ਕਿਤੇ ਕਰ ਰਹੇ ਨੇ, ਪਾਣੀਆਂ ਨੂੰ ਗੰਦਾ ਕਰ ਰਹੇ ਨੇ, ਕਿਤੇ ਕੋਈ ਹੋਰ ਕਰ ਰਹੇ ਨੇ, ਜਿਹਦਾ ਵਿਰੋਧ ਵੀ ਇੱਕ ਹੱਦ ਹੁੰਦੀ ਹੈ। ਔਰ ਇਹੀ ਕਾਰਨ ਹੈ ਕਿ ਜਦੋਂ ਮੇਕ ਅਮਰੀਕਾ ਗ੍ਰੇਟ ਅਗੇਨ ਦੀ ਮੂਵਮੈਂਟ 'ਚੋਂ ਨਿਕਲ ਕੇ ਟਰੰਪ ਪ੍ਰੈਜ਼ੀਡੈਂਟ ਬਣਦੇ ਨੇ, ਤੇ ਜਿਹੜਾ ਸਭ ਤੋਂ ਜ਼ਿਆਦਾ ਫੋਕਸ ਅਮਰੀਕਨ ਪੜ੍ਹਿਆਂ ਲਿਖਿਆਂ ਦਾ ਵੀ ਸੀ, ਕਿਉਂਕਿ ਔਨ ਦਾ ਨੈਟ ਦੂਜੇ, ਉਹ ਭਾਰਤ 'ਤੇ ਹੀ ਹੋਇਆ। ਕਿਉਂਕਿ ਸਭ ਤੋਂ ਜ਼ਿਆਦਾ ਵਿਜ਼ੀਬਿਲਟੀ ਔਰ ਜਿਸ ਲੈਵਲ 'ਤੇ ਕਰਪਸ਼ਨ ਔਰ ਸਿਸਟਮ ਦੇ ਵਿੱਚ ਕਿਸ ਕਿਸਮ ਦੇ ਫਰਾਡ, ਕਿੰਨੇ ਵੱਡੇ ਵੱਡੇ ਸਕੈਮ ਸਾਹਮਣੇ ਆਏ, ਜਿਨ੍ਹਾਂ 'ਚ ਤੁਹਾਨੂੰ ਮਿਲਣਗੇ ਵੀ ਹੇੜਾਂ ਦੀਆਂ ਹੇੜਾਂ ਇਹਨਾਂ ਦੀਆਂ ਹੀ, ਗੁਜਰਾਤੀਆਂ ਦੀਆਂ ਔਰ ਦੂਸਰਿਆਂ ਦੀਆਂ ਨੇ। ਸੋ ਇਸ ਸਭ ਨੂੰ ਦੇ ਚੱਲਦਿਆਂ, ਕਿਉਂਕਿ ਇਸ ਵੇਲੇ ਅਮਰੀਕਾ ਦੇ ਸਾਹਮਣੇ ਭਾਰਤ ਬਿਲਕੁਲ ਜਿਵੇਂ ਉਹ ਕੋਈ ਮਰਿਆ ਬੱਚਾ ਹੁੰਦਾ ਹੈ ਉਸ ਵਾਂਗ ਬਿਹੇਵ ਕਰ ਰਿਹਾ। ਉਹਨਾਂ ਦਾ ਮੂੰਹ 'ਚੋਂ ਨਿਕਲਦਾ ਵੀ ਨਹੀਂ ਹੈ ਵੀ ਸਾਡੇ ਨਾਲ ਧੱਕਾ ਹੋ ਰਿਹਾ ਜਾਂ ਦੂਜਾ, ਪਰ ਕਿਉਂਕਿ ਉਹਨਾਂ ਨੇ ਆਪਣੀ ਕਰਾਊਡ ਨੂੰ, ਜਿਹੜੀ ਹਿੰਦੂਤਵਾਦੀ ਕਰਾਊਡ, ਜਿਸ ਨੂੰ ਉਹਨਾਂ ਨੇ ਇਹ ਚੂਰਨ ਖਵਾਇਆ ਲਗਾਤਾਰ ਪਿਛਲੇ 11 ਸਾਲਾਂ ਤੋਂ, ਸਾਡੀ ਸਿਵਲਾਈਜੇਸ਼ਨ, ਸਾਡਾ ਵਿਸ਼ਵ ਗੁਰੂ ਅਸੀਂ ਬਣ ਗਏ, ਤੇ ਮੋਦੀ ਵਰਲਡ ਲੀਡਰ ਬਣ ਗਿਆ, ਤੇ ਫਲਾਣਾ ਹੋ ਗਿਆ। ਹੁਣ ਇਹ ਤਾਂ ਜੋ ਅਮਰੀਕਾ ਦੇ ਹਵਾਲੇ ਨਾਲ ਤਾਂ ਜੋ ਚੱਲ ਹੀ ਰਿਹਾ ਸੀ, ਉਹਨਾਂ ਨੂੰ ਲੱਗਾ ਕਿ ਵੀ ਜਿਵੇਂ ਕਿਸੇ ਬੁਲੀ ਨੇ ਜਦੋਂ ਰੋਹ ਮਾਰਨਾ ਹੁੰਦਾ ਤੇ ਉਹ ਤਾਕਤਵਰ ਵੱਲ ਤਾਂ ਨਹੀਂ ਜਾਂਦਾ, ਉਹ ਕਿਸੇ ਮਾੜੇ ਜਿਹੜਾ ਸਟੂਡੈਂਟ ਹੈ ਉਹਨੂੰ ਕੁੱਟ ਕੇ ਤੇ ਆਪਣਾ ਰੋਹ ਬਣਾਉਣਾ ਚਾਹੁੰਦਾ। ਸੋ ਭਾਰਤ ਇਹੀ ਸੋਚਦਾ ਸੀ ਕਿ ਵੀ ਸਾਡੇ ਲਈ ਜੇ ਅਸੀਂ ਚੀਨ ਦੇ ਸਾਹਮਣੇ ਵੀ ਜ਼ਬਾਨ ਨਹੀਂ ਖੁੱਲ੍ਹੀ, ਹਾਲਾਂਕਿ ਚੀਨ ਨੇ 2019 'ਚ ਇਹਨਾਂ ਨੇ ਜੰਮੂ ਕਸ਼ਮੀਰ ਦਾ ਸਟੇਟਸ ਬਦਲਿਆ, ਖਤਮ ਕੀਤਾ, ਆਰਟੀਕਲ 370 ਯੂਨਿਟ ਟੈਰੀਟਰੀ ਬਣਾਇਆ, ਸਾਲ ਵੀ ਨਹੀਂ ਸੀ ਗੁਜ਼ਰਿਆ ਤੇ ਚੀਨ ਨੇ ਢਾਹ ਲਿਆ ਜੂਨ 2020 ਚ ਗਲਵਾਨ ਵੈਲੀ ਚ। ਮੁੱਕਿਆਂ ਥੱਪੜਾਂ ਤੇ ਹਾਕੀਆਂ ਦੇ ਨਾਲ ਹੀ ਜਿਹੜਾ ਉਹਨਾਂ ਨੇ 20 ਇਹਨਾਂ ਦੇ ਮਾਰਤੇ, ਕਿੰਨੇ ਜਿਹੜੇ ਨੇ ਉਹ POW ਬਣਾ ਲਏ ਜਿਹੜੇ ਬਾਅਦ ਦੇ ਵਿੱਚ ਛੱਡੇ। ਹੁਣ ਭਾਰਤ ਨੂੰ, ਔਰ ਅੱਜ ਇੱਕ ਡਿਸਕਸ਼ਨ ਬੜੀ ਖੂਬਸੂਰਤ ਗੱਲ ਆਈ ਕਿ ਵੀ ਉਹਨਾਂ ਨੇ ਕਿਹਾ ਵੀ ਨਿਊਕਲੀਅਰ ਡੈਟਰੈਂਟ, ਇਹ ਲਫ਼ਜ਼ ਬੜਾ ਇਸਤੇਮਾਲ ਹੁੰਦਾ ਹੈ ਕਿ ਜੀ ਇਹ ਜਦੋਂ ਇੱਕ ਵਾਰੀ ਨਿਊਕਲੀਅਰ ਕੋਈ ਪਾਵਰ ਬਣ ਗਈ ਤਾਂ ਫਿਰ ਉਹਦੇ ਨਾਲ ਲੜਾਈ ਦਾ ਚਾਂਸ ਨਹੀਂ ਹੁੰਦਾ, ਉਹਦੇ ਡੈਟਰੈਂਟ ਹੈ। ਤੇ ਉਹ ਐਕਸਪਰਟ ਕਹਿ ਰਿਹਾ ਸੀ, ਕਹਿੰਦਾ ਵੀ ਭਾਰਤ ਕੋਲ ਵੀ ਨਿਊਕਲੀਅਰ ਪਾਵਰ ਹੈ, ਚੀਨ ਵੀ ਹੈ। ਗਲਵਾਨ 'ਚ ਚੀਨ ਨੇ ਕੁੱਟਿਆ ਭਾਰਤ ਨੂੰ, ਤੇ ਇਹਨਾਂ ਦਾ ਨਿਊਕਲੀਅਰ ਡੈਟਰੈਂਟ ਕਿੱਥੇ ਗਿਆ? ਕੁੱਟ ਤਾਂ ਲਗਾਤਾਰ ਪਈ। ਫਿਰ ਡੈਪਚੌਂਗ, ਪੈਂਗਸੌਂਗ ਲੇਕ, 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਖੋਈ। ਨਿਊਕਲੀਅਰ ਕਿੱਥੇ ਹੈ? ਵੀ ਇਨ ਦਾ ਐਂਡ ਜਿਹੜੀ ਕਿ ਅੱਜ ਵੀ ਉਸ ਖਿੱਤੇ ਦੇ ਵਿੱਚ ਜਿਹੜੀ ਕਨਵੈਨਸ਼ਨਲ ਵਾਰਫੇਅਰ ਹੈ, ਔਰ ਦੂਸਰਾ ਉਸ ਦੇ ਨਾਲ ਹੀ ਜਾਂ ਵਾਰ ਆਫ ਨਰਵਸ ਹੈ ਵੀ ਚੀਨ ਨੇ ਐਸਾ ਜਰਕਾਇਆ ਕਿ ਵੀ ਉਹ ਨਾਂ ਵੀ ਲੈਣ ਨੂੰ ਤਿਆਰ ਨਹੀਂ। ਮੋਦੀ ਨੇ ਇਹ ਕਿਹਾ ਨਾ ਕੋਈ ਆਇਆ, ਨਾ ਕੋਈ ਗੁੱਸਾ, ਨਾ ਕੁਝ ਗਿਆ। ਹੁਣ ਇਸ ਸਾਰੇ ਕੰਟੈਕਸਟ 'ਚ ਉਹਨਾਂ ਨੂੰ ਲੱਗਾ ਕਿ ਵੀ ਕੁਛ ਨਾ ਕੁਛ ਜਿਹੜਾ ਆਪਣੇ ਲੋਕਾਂ 'ਚ ਜਿਹੜੀ ਇੰਨੀ ਮਾਯੂਸੀ ਆਈ ਹੋਈ ਹੈ, ਇਕਨੋਮਿਕਲ ਠੁੱਡ ਮਾਰ ਰਿਹਾ ਟਰੰਪ,
ਵੈਸੇ ਜਿਹੜੀ ਹੈ ਉਹ ਬਿਲਕੁਲ ਜਿਹੜੀ ਹੈ ਜ਼ਮੀਨ ਦੇ ਉੱਤੇ ਨੱਕ ਰਗੜਿਆ ਜਾ ਰਿਹਾ ਵੀ ਕੁਛ ਨਾ ਕੁਛ ਤਾਂ ਦਿਖਾਈਏ ਕਿ ਹਮ ਵੀ ਹੋਤੇ ਹੈ। ਉਹਦੇ ਚੋਂ ਹੀ ਉਹਨਾਂ ਦਾ 22 ਅਪ੍ਰੈਲ ਦਾ ਪਹਿਲਗਾਮ ਫਾਲਸ ਫਲੈਗ ਆਪਰੇਸ਼ਨ ਨਿਕਲਿਆ। ਲੇਕਿਨ ਜਿਹੜਾ ਵਾਹ ਕਿਸਮਤ ਦਿਆ ਬਲੀਆ ਰਿੱਧੀ ਖੀਰ ਤੇ ਬਣ ਗਿਆ ਦਲੀਆ। ਉਹਦੇ 'ਚ ਉਸ ਪਹਿਲਾਂ ਤਾਂ ਉਹਨੂੰ ਖੁੱਲ੍ਹ ਕੇ ਪ੍ਰਚਾਰਿਆ ਜੇ। ਈਵਨ ਇਸ ਘਟਨਾ ਦੀ FIR ਵੀ ਰਜਿਸਟਰ ਨਹੀਂ ਸੀ ਹੋਈ ਤੇ ਇਹਨਾਂ ਦਾ ਉਹ ਜਿਹੜੇ ਸਾਰੇ ਬਿਠਾਏ ਹੋਏ ਨੇ ਦਰਬਾਰੀ ਮੀਡੀਆ ਜਿਨ੍ਹਾਂ ਨੂੰ ਜਿਹੜੀਆਂ ਉਹ 3-3 ਫੁੱਟੀਆਂ ਐਂਕਰਾਂ 6-6 ਫੁੱਟ ਉੜਕਦੀਆਂ ਉੱਪਰ ਨੂੰ ਉਛਲਦੀਆਂ, ਉਹਨਾਂ ਨੇ ਕਿ ਪਾਕਿਸਤਾਨ 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 ਔਰ ਐਸਾ ਮਾਹੌਲ ਕ੍ਰੀਏਟ ਕਰਤਾ ਜਿਵੇਂ ਕਿਸੇ ਨੇ ਕਿਹਾ ਵੀ ਐਂ ਲੱਗਦਾ ਸੀ ਕਿ ਵੀ ਫੌਜਾਂ ਨਹੀਂ ਲੜਨਗੀਆਂ, ਇਹੀ ਐਂਕਰ ਹੀ ਲੜਨਗੇ, ਇਹੀ ਪਾਕਿਸਤਾਨ ਨੂੰ ਫਤਹ ਕਰਨਗੇ, ਜਿਸ ਕਿਸਮ ਦਾ ਮਾਹੌਲ ਇਹਨਾਂ ਨੇ ਬਣਾਇਆ। ਸੋ 22 ਅਪ੍ਰੈਲ ਤੋਂ 7 ਮਈ ਤੱਕ ਉਹਨਾਂ ਨੇ ਆਲਮੋਸਟ 2 ਹਫ਼ਤੇ ਆਪਣੇ ਲੋਕਾਂ ਨੂੰ ਪੂਰੇ ਉਸ ਨਫ਼ਰਤ ਦੀ ਅੱਗ ਵਿੱਚ ਸਾੜਿਆ, ਬਦਲੇ ਦੀ ਭਾਵਨਾ ਪੈਦਾ ਕੀਤੀ। ਤਾਂ ਉਹਨਾਂ ਨੂੰ ਲੱਗਦਾ ਸੀ ਕਿ ਵੀ ਹੁਣ ਅਸੀਂ ਇੱਕ ਕਲਾਈਮੈਕਸ ਕ੍ਰੀਏਟ ਕਰ ਦਿੱਤਾ ਔਰ ਉਸ ਚੋਂ ਫਰਦਰ 7, 8, 9, 10 ਮਈ ਪਰ ਉਹ 4 ਦਿਨ ਭਾਰਤ ਦੇ ਲਈ ਉਹਨਾਂ ਦਾ ਮਹਾਭਾਰਤ ਹੀ ਸਾਬਤ ਹੋਏ। ਮਹਾਭਾਰਤ ਇਸ ਲਈ ਕਿਉਂਕਿ ਜਦੋਂ ਇਹ ਕਿਸੇ ਬਿਗ ਐਪਿਕ ਦੀ ਗੱਲ ਕਰਦੇ ਨੇ ਜਾਂ ਹੁਣ ਕਿਸੇ ਵੀ ਹਿੰਦੂ ਘਰ ਦੇ ਵਿੱਚ ਮਹਾਭਾਰਤ ਦੀ ਕਥਾ ਨਹੀਂ ਕਰਾਈ ਜਾਂਦੀ। ਰਾਮਾਇਣ ਪੜ੍ਹਦੇ ਨੇ, ਰਾਮਚਰਿਤ ਮਾਨਸ, ਮਹਾਭਾਰਤ ਕਹਿੰਦੇ ਤਾਂ ਨਿਰਾ ਕਲਾ, ਨਿਰੀ ਜੰਗ, ਨਿਰੀ ਲੜਾਈ। ਸੋ ਇਸ ਲਈ ਇਹਨਾਂ ਦਾ ਇਹ ਮਹਾਭਾਰਤ ਬਣ ਗਿਆ ਔਰ ਮਹਾਕਾਲ ਇਹਨਾਂ ਦਾ ਆ ਗਿਆ। ਨਤੀਜਾ ਉਹ ਸਾਹਮਣੇ ਹੈ ਕਿ ਭਾਈ ਪਾਕਿਸਤਾਨ ਦਾ ਰੁਤਬਾ ਇਸਲਾਮਿਕ ਵਰਲਡ 'ਚ ਅਮਰੀਕਾ ਦੀਆਂ ਅੱਖਾਂ 'ਚ ਵਿਦਨ 4 ਵੀਕਸ ਇਸ 10 ਮਈ ਤੋਂ ਬਾਅਦ ਜੂਨ 5 ਹਫ਼ਤਿਆਂ ਬਾਅਦ ਜੂਨ ਦੇ ਮਿਡਲ ਜਾਂ 21-22 ਜੂਨ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਫੀਲਡ ਮਾਰਸ਼ਲ ਔਰ ਪਾਕਿਸਤਾਨ ਦੇ ਫੌਜੀ ਮੁਖੀ ਆਸਮ ਮੁਨੀਰ ਨੂੰ ਸੱਦ ਲਿਆ ਲੰਚ ਦੇ ਉੱਤੇ ਔਰ ਉਸ ਤੋਂ ਬਾਅਦ ਕਿੰਨੀਆਂ ਜਿਹੜੀਆਂ ਨੇ ਘਟਨਾਵਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਵੀ ਪਾਕਿਸਤਾਨ ਨਾ ਸਿਰਫ ਅਮਰੀਕਾ ਦਾ ਡਾਰਲਿੰਗ ਬਣਿਆ ਕਿਉਂਕਿ ਟਰੰਪ ਦੇ ਜਿਨ੍ਹਾਂ ਨੇ ਟਰੰਪ ਦੇ ਕਰੈਕਟਰ ਦਾ ਪ੍ਰੋਫਾਈਲ ਬਣਾਇਆ ਉਹਨਾਂ ਨੇ ਕਿਹਾ ਇਹ ਜਿੱਤੇ ਨੂੰ ਪਸੰਦ ਕਰਦਾ, ਹਾਰੇ ਨੂੰ ਨਹੀਂ। ਉਹਨਾਂ ਨੇ ਦੇਖਿਆ ਵੀ ਅਸੀਂ ਐਵੇਂ 25 ਸਾਲ ਇੰਡੀਆ ਦੇ ਉੱਤੇ ਇਨਵੈਸਟ ਕਰਦੇ ਰਹੇ ਕਿ ਇਹ ਬੁੱਲ ਵਾਕ ਹੈ ਚਾਈਨਾ ਦੇ ਖਿਲਾਫ। ਚਲੋ ਚਾਈਨਾ ਤੋਂ ਤਾਂ ਕੁੱਟ ਖਾ ਕੇ ਬਹਿ ਗਿਆ, ਇਹ ਤਾਂ ਪਾਕਿਸਤਾਨ ਨੇ ਵੀ ਢਾਹ ਲਿਆ ਇਹਨੂੰ, ਜਿਹੜਾ ਪਾਕਿਸਤਾਨ 6 ਗੁਣਾ ਉਹਨਾਂ ਤੋਂ ਛੋਟਾ ਹੈ ਤੇ ਫੌਜੀ ਬਜਟ ਵੀ ਉਹਨਾਂ ਦਾ 1/6 ਹੈ ਦੈਨ ਜਿਹੜਾ ਇੰਡੀਆ ਦਾ ਡਿਫੈਂਸ ਬਜਟ ਹੈ। ਸੋ ਉਸ ਸਾਰੇ ਨੇ ਗੇਮ ਚੇਂਜ ਕੀਤੀ। ਨਤੀਜੇ ਦੇ ਤੌਰ ਤੇ ਸਾਊਦੀ ਦੇ ਨਾਲ ਪੈਕਟ ਹੋਇਆ ਜਿਹੜਾ ਮਿਊਚੁਅਲ ਡਿਫੈਂਸ ਪੈਕਟ ਹੈ ਔਰ ਪਿਛਲੇ ਕੱਲ੍ਹ ਹੀ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਪਾਰਲੀਮੈਂਟ 'ਚ ਕਿਹਾ ਕਿ ਵੀ UN ਜਨਰਲ ਅਸੈਂਬਲੀ ਸੈਸ਼ਨ ਦੇ ਦੌਰਾਨ ਬਹੁਤ ਸਾਰੇ ਹੋਰ ਇਸਲਾਮਿਕ ਮੁਲਕਾਂ ਨੇ ਵੀ ਜਿਹੜਾ ਪਹੁੰਚ ਕੀਤਾ ਕਿ ਇਵੇਂ ਦਾ ਹੀ ਉਹ ਪੈਕਟ ਕਰਨਾ ਚਾਹੁੰਦੇ ਨੇ ਔਰ ਉਹਨਾਂ ਨੇ ਕਿਹਾ ਵੀ ਬਹੁਤ ਜਲਦੀ ਜਿਹੜਾ ਇਹ ਸਾਡਾ ਇਹ ਸਾਰਾ ਦਾਇਰਾਕਾਰ ਹੈ ਇਹ ਇਸ ਖਿੱਤੇ ਦਾ ਨੈਟੋ ਬਣੇਗਾ। ਨੈਟੋ 'ਚ ਜ਼ਾਹਰ ਹੈ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਜਿਹੜੀ ਯੂਰਪ ਦੇ ਅਗੇਂਸਟ ਸੋਵੀਅਤ ਯੂਨੀਅਨ ਬਣੀ, ਸੋ ਇਹਨੂੰ ਨੈਟੋ ਆਫ ਦਾ ਈਸਟ ਜਾਂ ਔਰ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਜਿਹੜਾ ਇੱਕੋ ਇੱਕ ਜੌਹਰੀ ਤਾਕਤ ਹੈ, ਨਿਊਕਲੀਅਰ ਪਾਵਰ ਹੈ ਇਹਦਾ ਇਸਲਾਮਿਕ ਕੰਟਰੀਜ਼ 57 ਦੇ ਵਿੱਚ, ਉਹ ਜਿਹੜਾ ਉਹਨਾਂ ਇਸਲਾਮਿਕ ਮੁਲਕਾਂ ਨੂੰ ਵੀ ਲੀਡ ਕਰੇਗਾ 57। ਹੁਣ ਇੱਕ ਪਾਸੇ ਤਾਂ ਇਹ ਪ੍ਰੋਫਾਈਲਿੰਗ ਹੈ ਔਰ ਜਿਹਨੂੰ ਈਵਨ ਉਹਨਾਂ ਦੇ ਜਿਹੜੇ ਥੋੜ੍ਹੇ ਬਹੁਤ ਓਨੈਸਟ ਕਿਸਮ ਦੇ ਐਨਾਲਿਸਟ ਨੇ ਉਹ ਵੀ ਕਬੂਲ ਕਰਦੇ ਨੇ ਕਿ ਭਾਈ ਇਹ ਤਾਂ ਗੇਮ ਚੇਂਜ ਹੋ ਗਈ। ਪਰ ਤੁਸੀਂ ਦੂਸਰੇ ਪਾਸੇ ਜਿਹੜੇ ਝੂਠ ਦੇ ਵਣਜਾਰੇ ਨੇ ਜਿਨ੍ਹਾਂ ਦਾ ਸਾਰਾ ਦਾਰਮਦਾਰ ਝੂਠ ਦੇ ਉੱਤੇ ਹੈ, ਇੱਕ ਤਾਂ ਉਹਨਾਂ ਨੇ ਲਗਾਤਾਰਤਾ ਨਾਲ ਇਹ ਰੱਟ ਜਾਰੀ ਰੱਖੀ ਕਿ ਆਪਰੇਸ਼ਨ ਸੰਦੂਰ ਖਤਮ ਨਹੀਂ ਹੋਇਆ, ਉਹਦਾ ਉਹ ਕੰਟੀਨਿਊ ਹੈ। ਸੋ ਇਹ ਵੀ ਇੱਕ ਜਿਹੜਾ ਆਪਣੇ ਲੋਕਾਂ ਨੂੰ ਦੱਸਣ ਦੇ ਲਈ ਅੱਛਾ। ਸੈਕੰਡਲੀ ਇਹ ਕਿ ਜੀ ਅਸੀਂ ਜਿੱਤੇ, ਅਸੀਂ ਪਾਕਿਸਤਾਨ ਦੇ ਇੰਨੇ ਤਬਾਹ ਕਰਤੇ। ਜਿਹੜਾ ਜੇ ਮੀਡੀਆ ਦੀ ਗੱਲ ਕਰੀਏ ਉਹਨਾਂ ਦਾ ਦਰਬਾਰੀ, ਉਹਨਾਂ ਦਾ ਤਾਂ ਕਰਾਚੀ ਤੇ ਕਬਜ਼ਾ ਕਰ ਲਿਆ, ਲਾਹੌਰ ਤੇ ਕਰ ਲਿਆ, ਇਸਲਾਮਾਬਾਦ 'ਚ ਜਾ ਕੇ ਉਹਨਾਂ ਨੇ ਚਾਹ ਪੀਤੀ, ਉਹ ਤਾਂ ਹੈ। ਪਰ ਹੁਣ ਤੱਕ ਵੀ ਉਹ ਲਗਾਤਾਰਤਾ ਨਾਲ ਔਰ ਜਿਸ ਇਹ ਉਵੇਂ ਹੀ ਹੈ ਜਿਹੜਾ ਬੰਦਾ ਝੂਠਾ ਹੁੰਦਾ ਹੈ ਉਹਨੂੰ ਬਾਰ-ਬਾਰ, ਕਿਉਂਕਿ ਚਾਣਕਿਆ ਦੇ ਪੁੱਤਰ ਨੇ, ਇਹਨਾਂ ਨੂੰ ਲੱਗਦਾ ਵੀ ਇਹ ਝੂਠ ਵਿੱਚ ਹੀ ਜਾਓ, ਬਾਰ-ਬਾਰ ਰਿਪੀਟ ਕਰੋ, ਕੋਈ ਤਾਂ ਯਕੀਨ ਕਰੇਗਾ ਹੀ ਕਿਸੇ ਵੇਲੇ। ਹੁਣ ਉਸ ਸਾਰੇ ਦੇ ਚੱਲਦਿਆਂ ਇੱਕ ਪਾਸੇ ਫੌਜ ਨੂੰ ਵਧਾਈਆਂ ਦੇਣ ਦਾ ਕਿ ਜੋ ਆਪਰੇਸ਼ਨ ਸੰਦੂਰ ਬਹੁਤ ਕਾਮਯਾਬ, 에ਅਰ ਫੋਰਸ ਇਹ ਉਹ। ਹੁਣ ਜਦੋਂ ਪਾਕਿਸਤਾਨ ਨੇ ਤਾਂ ਵੇਰਵੇ ਦਿੱਤੇ ਔਰ
ਟਰੰਪ ਨੇ ਜਦੋਂ ਇਹ ਕਿਹਾ ਕਿ ਵੀ 7 ਜਹਾਜ਼ ਡਿੱਗ ਪਏ ਸੀ, ਪੈਨਿਕ ਸੀ, ਬਹੁਤ ਤਬਾਹੀ ਹੋਣੀ ਸੀ, ਲੱਖਾਂ ਜ਼ਿੰਦਗੀਆਂ ਜਾਣੀਆਂ ਸੀ, ਔਰ ਮੈਂ ਇੰਟਰਵੀਨ ਕੀਤਾ ਦੋਨਾਂ ਦਾ ਔਰ ਸੀਜ਼ ਫਾਇਰ ਕਰਾਇਆ। 50 ਵਾਰ ਤੋਂ ਜ਼ਿਆਦਾ ਉਹ ਕਹਿ ਚੁੱਕੇ ਨੇ। ਹੁਣ ਵੀ ਜਿਹੜੇ 700 ਦੇ ਕਰੀਬ, ਜਿਨ੍ਹਾਂ 'ਚ ਆਲਮੋਸਟ ਕਿੰਨੇ ਜਿਹੜੇ ਨੇ 200-300 ਉਹਨਾਂ ਦੇ 4 ਸਟਾਰ ਜਨਰਲ ਔਰ ਵੱਡੇ ਵੱਡੇ ਬ੍ਰਿਗੇਡੀਅਰ ਔਰ ਦੂਜੇ ਲੈਵਲ ਦੇ ਲੋਕ ਸੀ, ਉਹਨਾਂ ਦੇ ਇਕੱਠ 'ਚ ਵੀ ਪ੍ਰੈਜ਼ੀਡੈਂਟ ਟਰੰਪ ਨੇ ਇਹ ਦੁਹਰਾਇਆ ਕਿ ਲੱਖਾਂ ਜ਼ਿੰਦਗੀਆਂ। ਉਹਨਾਂ ਨੇ ਤਾਂ ਆਸਮ ਮੁਨੀਰ ਨੂੰ ਕੋਟ ਕੀਤਾ ਵੀ ਉਹਨੇ, ਉਹ ਜਿਹੜਾ ਨਫੀਸ ਬੰਦਾ ਉਹਨੇ ਬਹੁਤ ਥੈਂਕ ਯੂ ਕੀਤਾ ਵੀ ਤੁਸੀਂ ਲੱਖਾਂ ਜ਼ਿੰਦਗੀਆਂ ਬਚਾਈਆਂ। ਹੁਣ ਇੱਕ ਪਾਸੇ ਤਾਂ ਉਸ ਨੈਰੇਟਿਵ ਨੂੰ, ਔਰ ਪਾਕਿਸਤਾਨ ਦਾ ਜਦੋਂ ਇਹ ਜੰਗ ਚੱਲ ਵੀ ਰਹੀ ਸੀ ਉਹ ਤਾਂ 24 ਆਵਰ ਉਹਨਾਂ ਦੀ ਜਿਹੜੀ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਹੈ ISPR, ਉਹ ਬਰੀਫਿੰਗ ਦੇ ਰਹੇ ਸੀ, ਡੀਟੇਲਸ ਵੀ ਦਿੱਤੀਆਂ। ਪਿੱਛੇ ਉਹਨਾਂ ਨੇ ਟੇਲ ਨੰਬਰ ਵੀ ਦਿੱਤੇ ਜਿਹੜੇ ਜਹਾਜ਼ ਉਹਨਾਂ ਦੇ ਰਾਫੇਲ ਪਲੱਸ ਦੂਸਰੇ ਉਹਨਾਂ ਨੇ ਸੁੱਟੇ ਨੇ। ਔਰ ਇਹਨਾਂ ਦੇ ਉੱਤੇ ਲਗਾਤਾਰ ਇਹ ਸਵਾਲ ਉੱਠ ਰਿਹਾ ਸੀ ਕਿ ਵੀ ਤੁਸੀਂ ਬੋਲੇ ਨਹੀਂ, ਤੁਸੀਂ ਤਾਂ ਦੱਸਿਆ ਵੀ ਨਹੀਂ ਹੈ। ਹੁਣ ਪਹਿਲਾਂ ਤਾਂ ਇੱਕ ਉਹ ਬਦਸ਼ਕਲ ਜਿਹਾ ਜਿਹਨੂੰ 에ਅਰ ਚੀਫ ਮਾਰਸ਼ਲ ਬਣਾਇਆ ਹੋਇਆ ਇਹਨਾਂ ਨੇ, ਹੁਣ ਉਹਦੇ ਨਾਂ ਨਾਲ ਵੀ ਅਮਰ ਲੱਗਾ ਹੋਇਆ, ਮੈਨੂੰ ਕਹਿਣਾ ਅਮਰਪ੍ਰੀਤ ਸਿੰਘ ਦੇ ਥੱਲੇ ਦਾੜੀ ਕੱਟਾ ਬਦਸ਼ਕਲ। ਉਹਨੂੰ ਪਹਿਲਾਂ ਤਾਂ ਇਹੀ ਹੈ ਜਿਹਨੇ ਜਦੋਂ ਇਮੀਡੀਏਟਲੀ ਇਹਨਾਂ ਦੀ ਡਿਫੀਟ ਹੋਈ ਉਦੋਂ ਇਹਨੇ ਕਿਹਾ ਸੀ ਜੀ ਕਿ ਸਾਨੂੰ ਤਾਂ ਕੋਈ ਸਰਕਾਰ ਨੇ ਜਿਹੜਾ ਆਹ ਪ੍ਰੋਜੈਕਟ ਸੀ, ਆਹ ਕਰਨਾ ਸੀ ਪੂਰਾ, ਉਹ ਵੀ ਨਹੀਂ ਕੀਤਾ, ਇਹ ਵੀ ਨਹੀਂ ਕੀਤਾ। ਕਿਉਂਕਿ ਇਹਨੂੰ ਸੀ ਕਿ ਵੀ ਸਭ ਤੋਂ ਲੜਾਈ ਤਾਂ ਜ਼ਿਆਦਾ ਮਿਸਲ ਔਰ ਡਰੋਨ ਵਾਰਫੇਅਰ ਹੋਈ 에ਅਰ ਫੋਰਸ ਦੀ ਸੀ, ਗਰਾਊਂਡ ਟਰੂਪਸ ਤਾਂ ਮੂਵ ਨਹੀਂ ਕੀਤੇ। ਸੋ ਜਿਹੜੇ ਪਾਕਿਸਤਾਨ ਸਾਈਡ ਦੇ 에ਅਰ ਫੋਰਸ ਚੀਫ ਲਾਸਟ ਨੇਮ ਸਿੱਧੂ, ਵਿਕਟਰੀ ਤਾਂ ਉਹਨਾਂ ਦੀ ਸਟ੍ਰੈਟਜੀ ਦੀ ਸੀ ਤੇ ਇੱਧਰ ਇਹਦੀ ਫੇਲਿਅਰ ਸੀ। ਹੁਣ ਬਜਾਏ ਕਿ ਇਹਨੂੰ ਡਿਸਮਿਸ ਕਰਦੇ ਜਾਂ ਇਸ ਨੂੰ ਪਾਸੇ ਕਰਦੇ ਵੀ ਤੂੰ ਤਾਂ ਬਿਲਕੁਲ ਫੇਲ ਹੋਇਆ, ਉਹਨਾਂ ਨੇ ਇਹਨੂੰ ਕਿਹਾ ਵੀ ਤੂੰ ਸਾਡਾ ਝੂਠ ਬੋਲੀ ਜਾ ਤੇ ਬੈਠਾ ਰਹਿ। ਔਰ ਇਹ ਜਦੋਂ ਬੋਲਦਾ ਵੀ ਹੈ ਮੂੰਹ ਤਾਂ ਇਸ ਦਾ ਬਿਲਕੁਲ ਇਹ ਲੱਗਦਾ ਕਿ ਵੀ ਇਹ ਵੀ ਇਹਨਾਂ ਦਾ ਹੀ ਜਿਹੜਾ RSS ਨਹੀਂ ਉਹਨੂੰ ਮੁੜ ਕੇ ਟਿਕਟ ਵੀ ਦੇਣੀ ਹੋਣੀ ਹੈ, ਕਿਤੇ ਕੋਈ ਪ੍ਰੋਮਿਸ ਵੀ ਕਰਤਾ ਹੋਣਾ ਤੁਹਾਨੂੰ ਗਵਰਨਰ ਲਾ ਦਿਆਂਗੇ, ਡਟ ਕੇ ਜਿਹਨੂੰ ਕਹਿੰਦੇ ਨੇ ਬੇਸ਼ਰਮੀ ਨਾਲ ਝੂਠ ਬੋਲ ਰਿਹਾ। ਔਰ ਅੱਜ ਪਹਿਲਾਂ ਤਾਂ ਇਹਨਾਂ ਨੇ ਉਹਦੇ ਤੋਂ ਪ੍ਰੈਸ ਕਾਨਫਰੰਸ ਕਰਵਾਈ, ਹਾਲਾਂ ਪਹਿਲਾਂ ਖੁਦ ਹੀ ਜਿਹੜਾ ਇਹ ਕਹਿ ਚੁੱਕਾ ਸੀ ਜੀ ਆਹ ਚੀਜ਼ ਸਾਡੀ ਪੂਰੀ ਨਹੀਂ ਸੀ ਹੋਈ। ਕਿੰਨਿਆਂ ਨੇ ਕਿਹਾ ਜੀ ਸਾਡੇ ਹੱਥ ਬੰਨੇ ਹੋਏ ਸੀ, ਕਿਸੇ ਨੇ ਕਿਹਾ ਕਿ ਜੀ ਸਾਡਾ ਇਹਨਾਂ ਦੇ ਸਿੰਗਾਪੁਰ ਬੇਸਡ, ਇੰਡੋਨੇਸ਼ੀਆ ਬੇਸਡ। ਹੁਣ ਇਹ ਅਮਰਪ੍ਰੀਤ ਸਿੰਘ ਕਹਿ ਰਿਹਾ ਪਾਕਿਸਤਾਨ ਲੋਸਟ ਸੈਵਰਲ ਫਾਈਟਰ ਜੈਟਸ ਇਨ ਆਪਰੇਸ਼ਨ ਸੰਦੂਰ। ਸੈਵਰਲ ਜਿਵੇਂ ਦਰਜਨਾਂ ਪਾਕਿਸਤਾਨ ਦੇ ਜੈਟ ਅਸੀਂ ਉਡਾ ਦਿੱਤੇ, ਅਸੀਂ ਉਹਨਾਂ ਦੇ ਰਡਾਰ, ਕਮਾਂਡ ਐਂਡ ਕੰਟਰੋਲ ਸੈਂਟਰ ਔਰ ਚਾਈਨਾ ਮੇਡ JF-17 ਜੈਟਸ, ਇਹ ਸਾਰੇ ਜਿਹੜੇ ਨੇ ਅਸੀਂ ਤਬਾਹ ਕਰਤੇ। ਔਰ ਅਸੀਂ ਜਿਹੜਾ ਹੁਣ ਜਿਹੜਾ ਆਪਣਾ ਰੋਡ ਮੈਪ ਬਣਾ ਰਹੇ ਹਾਂ ਉਹ 2047 ਦੇ ਲਈ ਹੈ। ਸਾਡੀ ਜਿਹੜੀ ਹੈ 에ਅਰ ਫੋਰਸ ਉਹ ਆਪਣੀ ਤਿਆਰੀ ਕਰ ਰਿਹਾ, ਫਿਊਚਰ 에ਅਰ ਫੋਰਸ ਫਿਊਚਰ ਪਲਾਨਸ ਅੰਡਰ ਰੋਡ ਮੈਪ 2047 ਐਂਡ ਪ੍ਰਪੋਜ਼ਡ ਇੰਡੀਜਨਸ ਸੁਦਰਸ਼ਨ ਚੱਕਰਾ 에ਅਰ ਡਿਫੈਂਸ 2047। ਇਹ ਵੀ ਤੁਸੀਂ ਬ੍ਰਾਹਮਣ ਦਾ ਮਾਈਂਡਸੈਟ ਦੇਖੋ। ਇੱਥੇ ਲੋਕਾਂ ਨੂੰ ਗੁਰਬਤ 'ਚ ਰੱਖਿਆ ਹੋਇਆ, 80 ਕਰੋੜ ਜਿਹੜੇ ਨੇ ਉਹਨਾਂ ਨੂੰ 5 ਕਿਲੋ ਆਟਾ ਚੌਲ ਮਿਲਦਾ ਤੇ ਉਹਨਾਂ ਦੇ ਚੁੱਲ੍ਹੇ ਤੇ ਰੋਟੀ ਪੱਕਦੀ ਹੈ। ਦੇਵਤਾ ਵੀ ਉਹਨਾਂ ਦਾ ਬਣਾ ਦਿੱਤਾ ਹੋਇਆ ਦਰਿਦਰ ਨਾਰਾਇਣ, ਵੀ ਤੁਹਾਡੀ ਇਸ ਲਈ ਦਰਿਦਰ ਗਰੀਬੀ ਹੈ, ਤੁਸੀਂ ਇਹਦੀ ਪੂਜਾ ਕਰੋ। ਪਰ ਉਹ ਮੰਦਰਾਂ ਦਾ ਦੂਜੇ ਉਹ ਸਭ ਪੱਥਰ ਦੇ ਭਗਵਾਨ ਬਣਾਏ ਹੋਏ ਨੇ ਕਿ ਬੈਕੁੰਠ ਦੇ ਵਿੱਚ ਤੁਹਾਨੂੰ ਥਾਂ ਦੇਵਾਂਗੇ, ਵੀ ਇੱਥੇ ਤਾਂ ਤੁਹਾਡੇ ਪੱਲੇ ਕੁਛ ਨਹੀਂ ਹੈ, ਇੱਥੇ ਤਾਂ ਤੁਸੀਂ ਗਰੀਬੀ 'ਚ ਮਾਰਿਆ ਹੋਇਆ ਉਹਨਾਂ ਨੂੰ। ਹੁਣ ਇਹਨਾਂ ਨੂੰ ਪਤਾ ਹੈ ਵੀ ਜਿਹੜੇ ਉਹ ਪੰਜਾਬੀ 'ਚ ਕਹਿੰਦੇ ਹੁੰਦੇ ਨੇ ਕਿ ਜਿਹੜੇ ਤਰਨਤਾਰਨ ਕੋੜੇ ਉਹ ਅੰਮ੍ਰਿਤਸਰ ਵੀ ਕੋੜੇ, ਕਿ ਵੀ ਜੇ ਤੁਹਾਡਾ ਤਰਨਤਾਰਨ ਦੇ ਸਰੋਵਰ 'ਚ ਇਸ਼ਨਾਨ ਨਾਲ ਕੋੜ ਠੀਕ ਨਹੀਂ ਹੋਇਆ, ਫੇਥ ਤਾਂ ਹੈ ਨਹੀਂ ਤੁਹਾਡੇ, ਉਹ ਅੰਮ੍ਰਿਤਸਰ ਆ ਕੇ ਥੋੜ੍ਹੀ ਠੀਕ ਹੋ ਜਾਏਗਾ। ਅੱਛਾ, ਹੁਣ ਜੇ ਤੁਸੀਂ 2025 ਦੇ ਵਿੱਚ ਜੁੱਤੀਆਂ ਖਾਧੀਆਂ ਨੇ ਚੰਗੀ ਤਰ੍ਹਾਂ ਤੇ 2047 ਤੱਕ ਤਾਂ ਤੁਹਾਡੀ ਹੋਂਦ ਵੈਸੇ ਹੀ ਨਹੀਂ ਰਹਿਣੀ। ਪਰ ਇਹੀ ਗੱਲ ਜਦੋਂ ਹੁਣ ਮੋਦੀ ਕਹਿੰਦਾ ਹੈ ਕਿ ਜੀ ਇੰਡੀਆ ਅਮਰੀਕਾ ਤੋਂ ਬਾਅਦ, ਚੀਨ ਤੋਂ ਬਾਅਦ ਅਸੀਂ ਤੀਸਰੀ ਵੱਡੀ ਪਾਵਰ 2047 'ਚ ਬਣਨਾ, ਇਹ ਉਹੀ ਹੈ ਕਿ ਤੁਸੀਂ ਉਹਨੂੰ ਵਿਸ਼ਨੂਪੁਰੀ ਤੁਹਾਨੂੰ ਅਸੀਂ ਪਹੁੰਚਾ ਦਿੰਦੇ ਹਾਂ ਪਰ ਇੱਥੇ ਤੁਸੀਂ ਗਰੀਬੀ ਨਾਲ ਹੀ ਮਾਰਾਂਗੇ ਤੁਹਾਨੂੰ। ਹੁਣ ਇਹਨੂੰ ਉਹ ਕੋਟ ਕਰ ਰਿਹਾ ਤੇ ਪਾਕਿਸਤਾਨ ਨੂੰ ਉਹ ਜਿਹੜਾ ਉਹ ਉਹਨਾਂ ਦੇ ਨੂੰ ਟੀਚਰ ਕਰ ਰਿਹਾ ਕਿ ਜੀ ਇਹ ਜੋ ਪਾਕਿਸਤਾਨ ਦਾ ਵਰਜਨ ਹੈ ਇਹ ਤਾਂ ਮਨੋਰ ਕਹਾਣੀਆਂ ਨੇ। ਮਨੋਰ ਕਹਾਣੀ ਜਨਾਬ ਤੁਸੀਂ ਇਹ ਕਹਾਣੀਆਂ ਸੁਣਾ ਰਹੇ ਹੋ, ਤੁਹਾਡੇ ਆਪਣੇ ਲੋਕ ਤੁਹਾਡੇ ਤੇ ਬਿਲੀਵ ਨਹੀਂ ਕਰਦੇ। ਇਹਨਾਂ ਦੇ ਜਿਹੜੇ ਐਕਸਪਰਟ ਨੇ ਆ ਕੇ ਉਹ ਇਹ ਕਹਿੰਦੇ ਨੇ। ਔਰ ਜਦੋਂ ਇਹ ਹੁਣ ਸਬੂਤ ਕੀ ਦੇ ਰਿਹਾ, from various intelligence report we have gathered that radars were damaged at 4 locations, command and control centers destroyed at 2, runways at 2। ਹੁਣ ਸਬੂਤ ਅਗੇਨ 4 ਮਹੀਨੇ 3 ਲੰਘ ਗਏ ਨੇ, ਹੁਣ ਤੁਹਾਨੂੰ ਇਹ ਨਜ਼ਰ ਆ ਰਿਹਾ ਵੀ ਇਹ ਕਿਉਂਕਿ ਇਹਨਾਂ ਦੇ ਉੱਤੇ
ਜਿਹੜਾ ਇਹ ਸਾਰਾ ਬੋਝ ਹੈ। ਔਰ ਹੁਣ ਕਿਉਂਕਿ ਇਹਨਾਂ 'ਚ ਇੱਕ ਮਿਸ਼ਨ ਖਾਂਦੇ ਨੇ, ਔਰ ਦੂਸਰਾ ਹੁਣ ਜਿਵੇਂ ਐਲਨ ਮਸਕ ਨੇ ਪਿਛਲੇ ਦਿਨਾਂ 'ਚ ਕਿਹਾ ਸੀਗਾ ਕਿ ਭਾਈ ਇਹ ਜਿਹੜਾ ਡਰੋਨਸ ਜਿਹੜੀ ਹੈ ਫਿਊਚਰ ਵਾਰਫੇਅਰ ਹੈ, ਇਹ ਕੋਈ ਮੈਨਡ 에ਅਰਕ੍ਰਾਫਟ ਨਹੀਂ ਹੈਗੇ ਵੀ ਤੁਹਾਡੇ ਪਾਇਲਟ ਬੈਠੇ ਨੇ ਤੇ ਉਹਨਾਂ ਨੇ ਹੁਣ ਵੀ ਕਿਹੜੇ ਪਾਇਲਟ ਗਏ। ਉਹਨੂੰ ਵੀ ਤੁਸੀਂ ਦੇਖੋ ਵੀ ਕਿੰਨਾ ਇਹਨਾਂ ਨੂੰ ਫਾਲਸ ਪ੍ਰਾਈਡ ਦੇ ਵਿੱਚ ਹਵਾ 'ਚ ਰੱਖਿਆ ਹੋਇਆ ਹੈ। ਐਲਨ ਮਸਕ ਨੂੰ ਰਿਡੀਕਿਊਲ ਕਰ ਰਿਹਾ ਹੈ। ਉਹਨੇ ਕਿਹਾ ਜੀ ਇਹ ਜਿਹੜੇ ਮੈਨਡ ਪਲੇਟਫਾਰਮ ਨੇ ਵਿਲ ਕੰਟੀਨਿਊ ਟੂ ਪਲੇ ਕ੍ਰੂਸ਼ਲ ਰੋਲ ਇਨ ਕੰਬੈਟ ਆਪਰੇਸ਼ਨ, ਇਹ ਰਹੇਗਾ। ਔਰ ਇਸ ਵਿੱਚ ਉਹਨੇ ਕਿਹਾ ਕਿ ਜੀ ਐਲਨ ਮਸਕ ਇਜ਼ ਅ ਬਿਜ਼ਨਸਮੈਨ, ਉਹਨੂੰ ਕੀ ਪਤਾ ਹੈ। ਹੁਣ ਇਹ ਹੈ ਇਹਨਾਂ ਦਾ ਹਾਲ। ਲੇਕਿਨ ਜਿਹੜੀ ਗੱਲ ਮੈਨੂੰ ਇਹ ਲੱਗਦਾ ਕਿ ਵੀ ਕਈ ਵਾਰ ਜਿਹੜੀ ਇੱਕ ਤਾਂ ਹੁੰਦਾ ਹੈ ਵੀ ਜਿਹਨੂੰ ਕਹਿੰਦੇ ਨੇ ਹਿੰਦੀ ਦਾ ਵਿੱਚ ਵੀ ਔਰ ਉਰਦੂ 'ਚ ਵੀ ਯੂਜ਼ ਹੁੰਦਾ ਪੰਜਾਬ ਕਿ ਸਿਆਣੀ ਬਿੱਲੀ ਖੰਭਾ ਨੋਚੇ। ਇੱਕ ਤਾਂ ਤੁਸੀਂ ਇਹਨੂੰ ਇਸ ਪ੍ਰੈਕਟਿਸ ਨੂੰ ਇਹ ਕਹਿ ਸਕਦੇ ਹੋ ਕਿ ਜਿਹੜੀ ਬਿੱਲੀ ਸਿਆਣੀ ਬਿਲਗਾਰ ਉਹ ਖੰਭੇ ਨੂੰ ਹੀ ਮਾਰ ਰਹੀ ਹੁੰਦੀ ਹੈ, ਲੱਗਦਾ ਤਾਂ ਇਹ ਵੀ ਹੈ ਖੰਭਾ ਨੋਚਣ ਦਾ ਵੀ। ਪਰ ਕਈ ਵਾਰ ਇਹ ਵੀ ਹੁੰਦਾ ਹੈ ਵੀ ਜਿਹੜਾ ਹਾਰਿਆ ਹੋਇਆ ਦੂਸਰਾ ਹੋਇਆ ਪਰ ਉਹਦੇ ਅੰਦਰਲਾ ਭੂਤਰਾਪਨ ਕਿਤੇ ਨਾ ਕਿਤੇ ਕਾਇਮ ਹੁੰਦਾ, ਉਹ ਬਦੋ ਬਦੀ ਵੀ ਜਾ ਕੇ ਗਲ ਪੈਂਦਾ, ਭਾਵੇਂ ਮੁੜ ਕੇ ਛਿੱਤਰ ਹੀ ਫਿਰਦਾ ਉਹਦੇ। ਹੁਣ ਜਿਹੜੀ 3 ਦਿਨਾਂ ਤੋਂ ਮੈਂ ਜਿਹਨੂੰ ਕਲੋਜ਼ਲੀ ਮੋਨੀਟਰ ਕਰ ਰਿਹਾ, ਪਹਿਲਾਂ ਤਾਂ ਰਾਜਨਾਥ ਸਿੰਘ ਦੀ ਗੱਲ ਕਰਦੇ ਹਾਂ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਰਨ ਆਫ ਕੱਛ, ਹੁਣ ਜਿਨ੍ਹਾਂ ਨੂੰ 65 ਜਾਂ 71 ਦੀਆਂ ਜੰਗਾਂ ਯਾਦ ਨੇ ਜਾਂ ਜਿਹੜਾ ਭਾਰਤ ਪਾਕਿਸਤਾਨ ਦਾ ਬਾਰਡਰ ਹੈ, ਲੈਂਡ ਬਾਰਡਰ ਤਾਂ ਹੈ ਹੀ ਹੈ ਜੋ ਗੁਜਰਾਤ ਤੱਕ ਲਖਪਤ ਤੱਕ ਜਾਂਦਾ ਹੈ, ਪਰ ਰਨ ਆਫ ਕੱਛ ਜਿਹੜਾ ਹੈ ਇਹ 96 ਕਿਲੋਮੀਟਰ ਦੀ ਸਟ੍ਰਿਪ ਹੈ ਜਿਹੜੀ ਸੈਪਰੇਟ ਕਰਦੀ। ਔਰ ਪਿਛਲੀਆਂ ਜੰਗਾਂ ਦੇ ਵਿੱਚ ਪਾਕਿਸਤਾਨ ਦੀ ਇਹਦੇ 'ਚ ਐਡਵਾਂਸਮੈਂਟ ਵੀ ਹੋਈ ਸੀ। ਔਰ ਇੱਕ ਸਟੇਜ 'ਤੇ ਜਦੋਂ ਰਾਜੀਵ ਗਾਂਧੀ ਦੇ ਨਾਲ ਸਮਝੌਤੇ ਦੀ ਗੱਲਬਾਤ ਚੱਲ ਰਹੀ ਸੀ, ਰਨ ਆਫ ਕੱਛ ਤੱਕ ਜਿਹੜਾ ਸਰ ਕ੍ਰੀਕ ਇਹਨੂੰ ਕਹਿੰਦੇ ਨੇ, ਇਹਦੇ 'ਤੇ ਮੈਂ ਕਦੇ ਫਿਰ ਡਿਟੇਲ 'ਚ ਗੱਲ ਕਰਾਂਗਾ ਵੀ ਇਹ ਡਿਸਪਿਊਟ ਕੀ ਹੈ। ਹੁਣ ਉੱਥੇ ਇਹ ਗਿਆ ਰਾਜਨਾਥ ਸਿੰਘ ਦੁਸਹਿਰੇ ਦੇ ਮੌਕੇ ਪਹਿਲਾਂ, ਔਰ ਜਿਹੜਾ ਫੌਜੀ ਮੁਖੀ ਹੈ ਇਹਨਾਂ ਦਾ ਦਵੇਦੀ, ਉਪਿੰਦਰ ਦਵੇਦੀ, ਉਹਦੇ ਨਾਲ ਸ਼ਸਤਰਾਂ ਦੀ ਪੂਜਾ ਕੀਤੀ। ਹੁਣ ਤੁਸੀਂ ਦੇਖੋ ਵੀ ਇਹਨਾਂ ਨੇ ਹਿੰਦੂਆਈਜ਼ ਕਰ ਦਿੱਤਾ ਫੌਜ ਨੂੰ ਵੀ, ਕਮਿਊਨਲਾਈਜ਼ ਹਿੰਦੂਆਈਜ਼, ਜਦੋਂ ਕਮਿਊਨਲਾਈਜ਼ ਹੋ ਗਈ ਹਿੰਦੂਆਈਜ਼ ਹੋ ਗਈ। ਹੁਣ ਫੌਜ ਦੇ ਵਿੱਚ ਸਾਰੇ ਮਜ਼ਹਬਾਂ ਦੇ ਲੋਕ ਨੇ। ਅੰਗਰੇਜ਼ਾਂ ਨੇ ਇਸ ਗੱਲ ਨੂੰ ਤਾਂ ਯਕੀਨੀ ਬਣਾਇਆ ਸੀ ਕਿ ਵੀ ਜਿਹੜੀ ਮਜ਼ਹਬਾਂ ਦੇ ਨਾਂ 'ਤੇ ਰੈਜੀਮੈਂਟਾਂ ਨੇ, ਸਿੱਖ ਰੈਜੀਮੈਂਟ ਹੈ ਉਹ ਬੋਲੇ ਸੋਹਣੇ ਹਾਲ ਦੇ ਨਾਲ ਜਿਹੜਾ ਹੈ ਉਹ ਐਡਵਾਂਸ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਹੁੰਦਾ ਹੈ, ਗ੍ਰੰਥੀ ਹੁੰਦਾ ਹੈ ਫੌਜ ਦੇ ਵਿੱਚ। ਮੁਸਲਮਾਨਾਂ ਦੇ ਲਈ ਜਿਹੜਾ ਉਹ ਆਪਣੇ ਟ੍ਰੈਡੀਸ਼ਨਲ ਅੱਲਾਹੂ ਅਕਬਰ ਦੇ ਨਾਲ ਜਿਹੜਾ ਉਹ ਮਾਰਚ ਜਾਂ ਜਿਹੜਾ ਸਟ੍ਰਾਈਕ ਕਰਦੇ ਨੇ। ਮਸੀਤ ਹੈ, ਮੁੱਲਾ ਹੈ, ਉਹਦੇ 'ਚ ਇਵੇਂ ਹੀ ਜਿਹੜੀਆਂ ਹਿੰਦੂਆਂ ਦੀਆਂ, ਡੋਗਰਿਆਂ ਦੀਆਂ ਜਾਂ ਰਾਜਪੂਤਾਂ ਦੀਆਂ ਜਾਂ ਇਹਨਾਂ ਮਰਾਠਿਆਂ ਦੀਆਂ ਰੈਜੀਮੈਂਟਾਂ ਹਰ ਹਰ ਮਹਾਦੇਵ ਦੇ ਥੱਲੇ ਉਹ ਐਡਵਾਂਸ ਕਰਦੇ ਨੇ, ਔਰ ਪੰਡਤ ਔਰ ਦੂਜਾ। ਸੋ ਉਹ ਜਿਹੜੀਆਂ ਉਹਨਾਂ ਨੇ ਰਿਲੀਜਨ ਬੇਸਡ ਰੈਜੀਮੈਂਟਸ ਐਸਟੈਬਲਿਸ਼ ਕੀਤੀਆਂ ਉਹ ਤਾਂ ਬਰਾਬਰ ਰਹੀਆਂ, ਲੇਕਿਨ ਇਹਨਾਂ ਨੇ ਹੌਲੀ ਹੌਲੀ ਉਹਨਾਂ ਨੂੰ ਵੀ ਛਾਂਟਿਆ, ਸੈਕੂਲਰਿਜ਼ਮ ਦੇ ਨਾਂ ਥੱਲੇ ਮਿਕਸ ਕੀਤਾ, ਲੇਕਿਨ ਇਵੈਂਚੁਅਲੀ ਉਹਨੂੰ ਹਿੰਦੂਆਈਜ਼ ਕੀਤਾ। ਹੁਣ ਜੇ ਭਾਰਤ ਦਾ ਡਿਫੈਂਸ ਮਿਨਿਸਟਰ ਇੱਕ ਹਿੰਦੂ ਤਿਉਹਾਰ ਦੁਸਹਿਰੇ ਦੇ ਮੌਕੇ ਫੌਜੀ ਮੁਖੀ ਨੂੰ ਨਾਲ ਲੈ ਕੇ ਜਿਹੜਾ ਉਹ ਸ਼ਸਤਰਾਂ ਦੀ ਪੂਜਾ ਕਰਦਾ ਹੈ, ਤੇ ਪੂਜਾ ਵੀ ਕਿਹਦੀ ਕੀਤੀ? ਮੈਨੂੰ ਜਦੋਂ ਮੈਂ ਇਹ ਪੜ੍ਹਿਆ ਕਿ ਵੀ ਇਹ ਉਹਨੇ ਇਹ ਜਿਹੜਾ ਕੀਤਾ, ਤੇ ਮੈਂ ਕਿਹਾ ਵੀ ਜਿਹੜਾ ਰਾਫੇਲ ਸਭ ਤੋਂ ਪਹਿਲਾਂ ਡਿੱਗਿਆ ਉਹ ਸੀ ਜਦੋਂ ਰਾਜਨਾਥ ਸਿੰਘ ਫਰਾਂਸ ਆਇਆ ਤੇ ਹਰੀ ਮਿਰਚ ਗੰਢਾ ਬੰਨ੍ਹ ਕੇ ਜਿਹੜੇ ਰਾਫੇਲ ਦੀ ਪੂਜਾ ਕੀਤੀ। ਹੁਣ ਇਹ ਜਿਹੜਾ ਉਸ ਦੇ ਵਿੱਚ ਉਹਨੇ ਇਹਨਾਂ ਦੀ ਰਿਪੋਰਟਿੰਗ ਇਹ ਹੈ ਕਿ ਭਾਈ ਉਹਨੇ ਕਿਹਾ ਕੀ ਹੈ ਉੱਥੇ ਜਾ ਕੇ, ਉੱਥੇ ਉਹਨੇ ਫੌਜ ਨੂੰ ਐਡਰੈਸ ਕਰਦਿਆਂ ਭੁੱਜ ਦੇ ਮੌਕੇ 'ਤੇ ਵਿਜੇ ਲక్ష్ਮੀ ਉਹਨੇ ਜਿਹੜਾ ਉਹ ਸਾਰੀ ਸੋ ਕਾਲਡ ਉਸ 에ਅਰ ਡਿਫੈਂਸ ਸਿਸਟਮ ਦੀ ਪੂਜਾ ਕਰਨ ਤੋਂ ਬਾਅਦ ਇਹ ਕਿਹਾ, ਐਨੀ ਐਗਰੈਸ਼ਨ ਬਾਈ ਪਾਕਿਸਤਾਨ ਇਨ ਦਾ ਸਰ ਕ੍ਰੀਕ ਏਰੀਆ will be met with a resounding response that will change both history and geography, he said. ਹੁਣ ਇਹ ਬੜੀ ਖਤਰਨਾਕ ਗੱਲ ਹੈ ਡਿਫੈਂਸ ਮਿਨਿਸਟਰ ਦਾ ਇਸ ਕਿਸਮ ਦਾ ਕਹਿਣਾ ਕਿ ਜੀ ਜੇ ਪਾਕਿਸਤਾਨ ਨੇ ਕੁਝ ਹੀ ਹਰਕਤ ਕੀਤੀ ਹੋ, ਕੁਝ ਹੀ ਹਰਕਤਾਂ ਤਾਂ ਤੁਸੀਂ ਕਰ ਰਹੇ ਹੋ, ਤੇ ਫਿਰ ਜਿਹੜਾ ਅਸੀਂ ਜਿਹੜਾ ਉਹਨਾਂ ਨੂੰ ਭੂਗੋਲ ਤੋਂ ਹੀ ਮਿਟਾ ਦੇਵਾਂਗੇ, ਯਾਨੀ ਅਸੀਂ ਭੂਗੋਲ ਵੀ ਜਿਓਗ੍ਰਾਫੀ ਵੀ ਚੇਂਜ ਕਰ ਦੇਵਾਂਗੇ ਤੇ ਹਿਸਟਰੀ ਵੀ ਚੇਂਜ, ਮਤਲਬ ਇਹ ਹੈ ਕਿ ਵੀ ਪਾਕਿਸਤਾਨ ਦਾ ਭੋਗ ਪਾ ਦੇਵਾਂਗੇ। ਹੁਣ ਇਹ ਗੱਲ ਇਹ ਉੱਥੇ ਖਲੋ ਕੇ ਕਹਿੰਦਾ ਕਿ ਜੀ ਜਿਹੜੀਆਂ ਨੇ ਸਾਡੀਆਂ ਫੋਰਸਿਸ ਬਹੁਤ ਪਾਵਰਫੁਲ ਨੇ, ਅਸੀਂ ਪਹਿਲਾਂ ਹੀ
ਹੈਵੀ ਲਾਸ ਪਾਕਿਸਤਾਨ ਨੂੰ ਦਿੱਤਾ ਹੈ ਔਰ ਅਸੀਂ ਇਹ ਮੈਸੇਜ ਦਿੱਤਾ ਹੈ ਕਿ ਬਈ ਅਸੀਂ ਕਿਤੇ ਵੀ ਵੈਨ ਐਵਰ ਵੇਅਰ ਐਵਰ ਐਂਡ ਹਾਊ ਐਵਰ ਅਸੀਂ ਤੁਹਾਨੂੰ ਛੱਡਾਂਗੇ ਨਹੀਂ। ਹੁਣ ਇੱਕ ਪਾਸੇ ਤਾਂ ਇਹ ਰਾਜਨਾਥ ਸਿੰਘ ਦਾ 2 ਦਿਨ ਪਹਿਲਾਂ ਦਾ ਬਿਆਨ ਔਰ ਜਿਹੜੀ ਉਹਦੀ ਐਟ ਦਾ ਭੁਜ ਮਿਲਟਰੀ ਬੇਸ ਰਾਜਨਾਥ ਸਿੰਘ ਪਰਫਾਰਮਡ ਸ਼ਸਤਰ ਪੂਜਾ of the upgraded L-70 air defense gun in the presence of Army Chief General Upender Dwivedi and other senior officers। ਹੁਣ ਇਹਦਾ ਵੀ ਵਿਚਾਰੇ ਦੀ ਜਿਹੜੀ ਇਹ L-70 air defense gun ਹੈ ਇਹਦਾ ਵੀ ਭੋਗ ਪੈ ਜਾਣਾ ਜਿਵੇਂ ਉਸ ਰਾਫੇਲ ਦਾ ਪਿਆ ਜਿੱਥੇ ਗੰਢਾ ਤੇ ਹਰੀ ਮਿਰਚ ਰੱਖ ਕੇ ਪੂਜਾ ਕਰਕੇ ਆਇਆ। ਹੁਣ ਉਸੇ ਲਾਈਨ ਦੇ ਉੱਤੇ ਜੋ ਰਾਜਨਾਥ ਸਿੰਘ ਨੇ ਕਿਹਾ ਰਾਜਸਥਾਨ ਦੇ ਵਿੱਚ ਇੱਕ ਟ੍ਰੇਨਿੰਗ ਜਿੱਥੇ ਕਿ ਫੌਜੀ ਸਕੀਮ ਜਿਹਦੇ ਲਈ ਲਫ਼ਜ਼ ਇਸਤੇਮਾਲ ਉਹਦੇ ਜਾ ਕੇ ਉਪੇਂਦਰ ਦਵੇਦੀ ਨੇ ਜੋ ਕਿਹਾ ਉਹ ਆਲਮੋਸਟ ਉਹੀ ਹੈ ਜੋ ਰਾਜਨਾਥ ਸਿੰਘ ਨੇ ਕਿਹਾ। ਇਹ ਜਿਹੜਾ ਅੱਜ ਫਰਾਈਡੇ ਦਾ ਹੀ ਹੈ ਕਿ ਉਸ ਨੇ ਇੰਡੀਅਨ ਆਰਮੀ ਚੀਫ ਜਨਰਲ ਉਪੇਂਦਰ ਦਵੇਦੀ issued a sharp warning to Pakistan saying that if it continues state sponsored terrorism it may have to reconsider its place on the world map। ਮਤਲਬ ਉਹੀ ਹੈ ਕਿ ਵੀ ਤੁਹਾਡਾ ਦੁਨੀਆ ਦੇ ਨਕਸ਼ੇ ਤੋਂ ਅਸੀਂ ਹੋਂਦ ਹੀ ਮਿਟਾ ਦਿਆਂਗੇ। ਔਰ ਇਹ ਫਾਰਵਰਡ ਏਰੀਆ ਅਨੂਪਗੜ੍ਹ ਹੈ ਰਾਜਸਥਾਨ ਸ੍ਰੀਨਗਰ ਡਿਸਟ੍ਰਿਕਟ ਦੇ ਵਿੱਚ, ਉੱਥੇ ਉਹਨੇ ਫੌਜੀਆਂ ਨੂੰ ਐਡਰੈਸ ਕਰਦਿਆਂ ਕਿਹਾ ਕਿ ਇੰਡੀਆ ਇਜ਼ ਫੁਲੀ ਪ੍ਰਪੇਅਰਡ ਦਿਸ ਟਾਈਮ। ਇਹਦਾ ਮਤਲਬ ਇਹ ਆ ਵੀ ਪਹਿਲਾਂ ਜੁੱਤੀਆਂ ਪਈਆਂ, ਹੁਣ ਜਦੋਂ ਤੁਸੀਂ ਬਹੁਤ ਜ਼ਿਆਦਾ ਬੋਲਦੇ ਹੋ ਉਦੋਂ ਤੁਹਾਡੀ ਗਲਤੀ ਵੀ ਫੜੀ ਜਾਂਦੀ ਹੈ। ਉਹਦੇ 'ਚੋਂ ਕਹਿੰਦਾ ਇੰਡੀਆ ਇਜ਼ ਫੁਲੀ ਪ੍ਰਪੇਅਰਡ ਦਿਸ ਟਾਈਮ and won't show the restraint we exhibited during Operation Sindoor 10। 10 ਕਹਿੰਦੇ ਨੇ ਦਾ ਮਤਲਬ ਹੈ ਵੀ ਅਜੇ ਉਹਨਾਂ ਨੇ ਦੂਸਰਾ ਕਿ ਅਸੀਂ ਬੜਾ ਰੈਸਟ੍ਰੇਨ ਦਿਖਾਇਆ। ਹੁਣ ਪਹਿਲੀ ਗੱਲ ਤੇ ਬਈ ਆਲਰੇਡੀ ਮੋਦੀ ਕਹਿ ਚੁੱਕਾ ਵੀ ਅਸੀਂ ਤਾਂ ਫੌਜ ਨੂੰ ਪਾਵਰ ਦੇ ਦਿੱਤੀ ਸੀ ਜੋ ਮਰਜ਼ੀ ਕਰੋ, ਰੈਸਟ੍ਰੇਨ ਤੁਸੀਂ ਕਾਹਨੂੰ ਦਿਖਾਣਾ ਸੀ? ਤੁਹਾਡੇ ਜਿੱਦਣ 7 ਜਹਾਜ਼ ਡਿੱਗੇ ਤੁਸੀਂ ਤਾਂ ਗਰਾਊਂਡ ਕਰ ਲਈ 에ਅਰ ਫੋਰਸ। ਟਰੰਪ ਦੇ ਤਰਲੇ ਕਰਨੇ ਸ਼ੁਰੂ ਕਰਤੇ ਤੁਹਾਡੇ ਮਾਰਕੋ ਰੂਬੀਓ ਰਾਹੀਂ ਅਮਰੀਕਾ ਦੇ ਸੈਕਟਰੀ ਆਫ ਸਟੇਟ ਵੀ ਸਾਨੂੰ ਸੀਜ਼ ਫਾਇਰ ਕਰਾਓ। ਫਿਰ ਉਹ ਕਹਿੰਦਾ ਦਿਸ ਟਾਈਮ ਵੀ ਵਿਲ ਟੇਕ ਅ ਸਟੈਪ ਫਾਰਵਰਡ ਐਂਡ ਐਕਟ ਇਨ ਅ ਮੈਨਰ that will make Pakistan think whether it wants to remain on the world map or not। ਮਤਲਬ ਇਹ ਹੈ ਜਿਹਨੂੰ existential threat ਕਹਿੰਦੇ ਨੇ ਕਿ ਤੁਹਾਡੀ ਅਸੀਂ ਹੋਂਦ ਮਿਟਾ ਦੇਵਾਂਗੇ, ਐਗਜ਼ਿਸਟੈਂਸ ਮਿਟਾ ਦੇਵਾਂਗੇ। ਔਰ ਜੇ ਹੁਣ ਇਹਨੂੰ ਤੁਸੀਂ ਇਸ ਨਜ਼ਰੀਏ ਤੋਂ ਦੇਖੋ ਤੇ ਪਾਕਿਸਤਾਨ ਵੱਲੋਂ ਇਹਦਾ ਰਿਸਪੌਂਸ ਦੇਖੋ, ਉਹ ਰਿਸਪੌਂਸ ਪਹਿਲਾਂ ਹੀ ਦੇ ਚੁੱਕੇ ਨੇ। ਫੀਲਡ ਮਾਰਸ਼ਲ ਆਸਮ ਮੁਨੀਰ ਜਦੋਂ ਇੱਥੇ ਸੈਂਟਰਲ ਕਮਾਂਡ ਦੇ ਜਨਰਲ ਕੋਇਰਲਾ ਦੇ ਰਿਟਾਇਰਮੈਂਟ ਤੋਂ ਬਾਅਦ ਫੰਕਸ਼ਨ 'ਚ ਆਏ, ਉਹਨਾਂ ਨੇ ਕਿਹਾ ਵੀ ਜੇ ਇੰਡੀਆ ਨੇ ਹੁਣ ਕੋਈ ਐਸੀ ਕੋਸ਼ਿਸ਼ ਕੀਤੀ ਔਰ ਸਾਡੀ ਐਗਜ਼ਿਸਟੈਂਸ ਨੂੰ ਖਤਰਾ ਹੋਇਆ ਤੇ ਫਿਰ ਅਸੀਂ 2 ਬਿਲੀਅਨ ਲੋਕਾਂ ਨੂੰ ਜਿਹੜਾ ਨਾਲ ਲੈ ਕੇ ਹੀ ਜਾਵਾਂਗੇ। ਮਤਲਬ ਇਹ ਹੈ ਕਿ ਬਈ ਸਾਡਾ ਜਿਹੜਾ ਫਿਰ ਅਲਟੀਮੇਟ ਸਾਡੇ ਕੋਲ ਕੋਈ ਚੋਇਸ ਬਾਕੀ ਨਹੀਂ ਹੋਏਗੀ। ਪਰ ਇਸ ਪੀਰੀਅਡ ਇਸ ਵੇਲੇ 'ਚ ਡਿਫੈਂਸ ਮਿਨਿਸਟਰ ਵੱਲੋਂ ਫੌਜੀ ਚੀਫ ਵੱਲੋਂ ਇਸ ਕਿਸਮ ਦੀ ਭੜਕਾਊ ਬਿਆਨਬਾਜ਼ੀ ਔਰ ਟੈਂਪਰੇਚਰ ਰਾਈਜ਼ ਕਰਨਾ ਮੈਨੂੰ ਲੱਗਦਾ ਹੈ ਕਿ ਵੀ ਇਹ ਹਲਕੇ ਹਲਕੇ ਜਿਵੇਂ ਹਲਕ ਕਿਸੇ ਨੂੰ ਚੰਬੜਿਆ ਹੁੰਦਾ ਹੈ, ਇਸ ਕਿਸਮ ਦੀ ਜੇ ਦਿਲਵਦੀ ਇਹਨਾਂ ਨੇ ਕੀਤੀ ਤਾਂ ਫਿਰ ਇਸ ਵਾਰ ਜਿਹੜਾ ਉਹ ਜੋ ਕੁਝ ਹੋਏਗਾ ਉਹ ਸ਼ਾਇਦ ਇਹਨਾਂ ਬ੍ਰਾਹਮਣਵਾਦੀਆਂ ਦੀ ਹੋਸ਼ੋ ਹਵਾਸ਼ ਵੀ ਕਾਇਮ ਨਾ ਰਹਿਣ ਦੇ ਔਰ ਉਹਦੇ ਚੋਂ ਹੀ ਫਿਰ ਇਹਨਾਂ ਦੀ ਤਬਾਹੀ ਤਾਂ ਨਿਕਲੇਗੀ। ਔਰ ਅਸੀਂ ਤਾਂ ਇਹ ਸਮਝਦੇ ਹਾਂ ਹਾਲਾਂ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ, ਲੇਕਿਨ ਜੇ ਅਲਟੀਮੇਟਲੀ ਇਹਨਾਂ ਨੂੰ ਨਾਜ਼ੀ ਹਿਟਲਰ ਚੰਬੜਿਆ ਹੋਇਆ ਹੈ, ਮੁਸੋਲਿਨੀ ਚੰਬੜਿਆ ਹੋਇਆ ਹੈ, ਜਾਂ ਇਹਨਾਂ ਦੀ ਖੁਰਕ ਮੱਠੀ ਨਹੀਂ ਹੋ ਰਹੀ ਤੇ ਫਿਰ ਜਿਹੜੀ ਹੈ ਉਹ ਖੁਰਕ ਮੱਠੀ ਕਰਨ ਦਾ ਕੁਛ ਤਾਂ ਇਲਾਜ ਕਰਨਾ ਪੈਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਰ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5168619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਤੁਸੀਂ ਇਸ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਜਿਹੜਾ ਹੜ੍ਹ ਆਇਆ ਸੀਗਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ, ਬਹੁਤ ਹੀ ਤਬਾਹੀ ਮਚਾਈ ਹੈ ਉਸ ਹੜ੍ਹ ਨੇ। ਟੀਮ ਯੂਨਾਈਟਿਡ 6 ਇੱਥੇ ਪਿੰਡ ਸਸਰਾਲੀ ਵਿਖੇ ਬੰਦ ਬਣਾਉਣ ਦੀ ਸੇਵਾ ਪਿਛਲੇ 2 ਦਿਨਾਂ ਤੋਂ ਗੁਰੂ ਮਹਾਰਾਜ ਯੂਨਾਈਟਿਡ 6 ਵੱਲੋਂ ਵੀ ਲੈ ਰਹੇ ਹਨ ਜੀ। ਟੀਮ ਯੂਨਾਈਟਿਡ 6 ਇੱਥੇ ਹਰ ਵਕਤ ਹਾਜ਼ਰ ਹੈ ਜੀ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਚੀਜ਼ ਦੀ ਜਾਣਕਾਰੀ ਟੀਮ ਯੂਨਾਈਟਿਡ 6 ਤੁਹਾਨੂੰ ਪਹੁੰਚਾਉਂਦੀ ਰਹੇਗੀ ਜੀ। ਪੰਜਾਬ ਵਿੱਚ ਆਏ ਹੜ੍ਹਾਂ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ 6। ਮੁਸੀਬਤ ਵਿੱਚ ਫਸੇ ਹਜ਼ਾਰਾਂ ਪਰਿਵਾਰਾਂ ਨੂੰ ਯੂਨਾਈਟਿਡ 6 ਦੇ ਸੇਵਾਦਾਰ ਮੀਲਾਂ ਤੱਕ ਪੈਦਲ ਤੁਰ ਕੇ ਕਿਸ਼ਤੀਆਂ ਰਾਹੀਂ ਹਰ ਸੰਭਵ ਅਸੰਭਵ ਤਰੀਕੇ ਨਾਲ ਉਹਨਾਂ ਨੂੰ ਮਦਦ ਦੇਣ ਲਈ ਪਹੁੰਚ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਲਈ ਹਰ ਰੋਜ਼ ਉਹ ਭੋਜਨ, ਸਾਫ਼ ਪਾਣੀ, ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ, ਇਕੱਲਾਪਣ ਨਾ ਲੱਗੇ, ਇਸ ਲਈ ਸੇਵਾਦਾਰ ਹਰ ਰੋਜ਼ ਉਹਨਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਤੁਸੀਂ ਵੀ ਯੂਨਾਈਟਿਡ 6 ਜਥੇਬੰਦੀ ਨਾਲ ਜੁੜ ਸਕਦੇ ਹੋ। ਆਪਣਾ ਯੋਗਦਾਨ ਪਾਓ ਅਤੇ ਪੀੜਤਾਂ ਦੀ ਸਹਾਇਤਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਹਾਕਮਾਂ ਦੀ ਨੀਅਤ ਇੰਡਸ ਦਰਿਆ ਦੇ ਪਾਣੀਆਂ ਨੂੰ ਪੂਰੀ ਤਰ੍ਹਾਂ ਲੁੱਟਣ ਦੀ ਹੈ, ਜਿਹੜਾ ਕਿ ਪਾਕਿਸਤਾਨ ਨਾਲ ਜੰਗ ਦਾ ਕਾਰਨ ਬਣ ਸਕਦਾ ਹੈ। ਸੋ ਭਾਰਤ ਦੇ ਪ੍ਰਮੁੱਖ ਟੀਵੀ ਚੈਨਲ NDTV ਅਨੁਸਾਰ ਭਾਰਤ ਨੇ 2029 ਦੀਆਂ ਚੋਣਾਂ ਤੋਂ ਪਹਿਲਾਂ ਉੱਤਰੀ ਭਾਰਤ ਦੇ ਲੋਕਾਂ ਨੂੰ ਦਰਿਆਏ ਇੰਡਸ ਦੇ ਪਾਣੀਆਂ ਦਾ ਤੋਹਫਾ ਦੇਣਾ ਹੈ। ਸੋ ਇਸ ਲਈ ਕਾਫੀ ਵੱਡਾ ਬਜਟ ਜਿਹੜਾ ਰੱਖਿਆ ਜਾ ਰਿਹਾ ਤੇ ਨਾਲ ਹੀ ਟਰਨਸ ਜਿਹੜੇ ਵਗੈਰਾ ਜਿਹੜੇ ਬਣਾਉਣ ਲਈ ਜਿਹੜੇ ਪ੍ਰੋਜੈਕਟ ਨੇ ਉਹ ਵੀ ਤਿਆਰ ਕੀਤੇ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਰ ਕਪੂਰ ਸਿੰਘ ਹੋਰਾਂ ਨੇ ਆਪਣੀ ਇੱਕ ਲਿਖਤ ਦੇ ਵਿੱਚ ਇਹ ਲਿਖਿਆ 47 ਤੋਂ ਬਾਅਦ, ਕਿਉਂਕਿ ਸਰ ਕਪੂਰ ਸਿੰਘ ਇੱਕ ਐਸੀ ਆਵਾਜ਼ ਸਨ ਜਿਹੜੇ 47 ਤੋਂ ਪਹਿਲਾਂ ਜ਼ਾਹਰ ਹੈ ICS ਤਾਂ ਹੈ ਹੀ ਸਨ, ਲੇਕਿਨ ਉਹਨਾਂ ਨੂੰ ਇੱਕ ਵਿਚੋਲੇ ਵਾਂਗ ਅੰਗਰੇਜ਼ੀ ਸਾਮਰਾਜ ਜਿਹੜਾ ਉਹ ਸਿੱਖ ਲੀਡਰਸ਼ਿਪ ਤੱਕ ਪਹੁੰਚ ਵੀ ਕਰਵਾਉਂਦਾ ਸੀ ਕਿ ਭਾਈ ਆਪਣਾ ਕੁਝ ਬਣਾ ਲਓ, ਨਹੀਂ ਤਾਂ ਜਿਹੜਾ ਤੁਹਾਡੇ ਨਾਲ ਬਹੁਤ ਮਾੜਾ ਹੋਏਗਾ ਜੇ ਤੁਸੀਂ ਹਿੰਦੂ ਡੋਮੀਨੈਂਸ ਦੇ ਵਿੱਚ ਚਲੇ ਗਏ, ਜਿਹਦਾ ਜ਼ਿਕਰ ਉਹਨਾਂ ਨੇ ਰਿਪੀਟਡਲੀ ਸਾਚੀ ਸਾਖੀ ਦੇ ਵਿੱਚ 6 ਮੌਕਿਆਂ ਦਾ ਜ਼ਿਕਰ ਕੀਤਾ ਹੈ, ਜਿੱਥੇ ਕਿ ਟਾਈਮ ਟੂ ਟਾਈਮ ਸਿੱਖ ਲੀਡਰਸ਼ਿਪ ਜਿਹੜੀ ਸਮੇਂ ਦੇ ਹਾਣ ਦੀ ਨਹੀਂ ਸੀ, ਹਿੰਦੂ ਮਾਈਂਡਸੈਟ ਵਾਲੇ ਗਾਂਧੀ, ਨਹਿਰੂ, ਉਹਨਾਂ ਦੇ ਢਹਿ ਚੜ੍ਹੀ ਹੋਈ ਸੀ, ਉਹਨਾਂ ਨੇ ਉਹ ਸਾਰਿਆਂ ਨੂੰ ਕਿਵੇਂ ਜਿਹੜਾ ਨਾਕਾਮਯਾਬ ਕੀਤਾ। ਔਰ ਇੱਕ ਹੋਰ ਥਾਂ ਉਹਨਾਂ ਨੇ ਲਿਖਿਆ ਕਿ ਵੀ ਜਿਹੜੀ ਸਿੱਖਾਂ ਨੂੰ ਤੀਸਰੀ ਧਿਰ ਵਜੋਂ ਗੁਰੂ ਸਾਹਿਬਾਨ ਨੇ, ਨਾ ਕੋਈ ਹਿੰਦੂ ਨਾ ਮੁਸਲਮਾਨ ਦੇ ਨਾਲ ਸਿੱਖ ਜਿਹੜੇ ਨੇ ਉਹ ਤੀਸਰੀ ਧਿਰ ਵਜੋਂ ਗੁਰੂ ਸਾਹਿਬ ਨੇ ਉਸ ਖਿੱਤੇ ਦੇ ਵਿੱਚ ਸਥਾਪਿਤ ਕੀਤੇ ਕਿ ਉਹਨਾਂ ਨੇ ਬੈਲੈਂਸ ਰੱਖਣਾ ਹੈ। ਔਰ ਉਹਨਾਂ ਦੀ ਹੋਂਦ ਦੋਨਾਂ ਨੂੰ ਸੈਪਰੇਟ ਵੀ ਰੱਖਦੀ ਹੈ ਔਰ ਇੱਕ ਬੈਲੈਂਸ ਉਹਨਾਂ ਨੇ ਕਿਹਾ ਕਿ ਜੀ ਸਿੱਖਾਂ ਨੇ ਉਹ ਬੈਲੈਂਸ ਜਿਹੜਾ ਗੁਰੂਆਂ ਨੇ ਦਿੱਤਾ ਸੀ ਸਿਆਸੀ ਤੌਰ ਤੇ ਕਾਇਮ ਰੱਖਣਾ ਸਾਡਾ ਬਣਦਾ ਸੀ, ਅਸੀਂ ਹਿੰਦੂਆਂ ਦੇ ਪੱਖ ਦੇ ਵਿੱਚ ਜਾ ਖਲੋਤੇ ਔਰ ਨਤੀਜਾ ਦੂਸਰੇ ਪਾਸੇ ਅਸੀਂ ਮੁਸਲਮਾਨਾਂ ਦੀ ਵਿਰੋਧਤਾ ਵੀ ਸਹੇੜੀ, ਆਪਣਾ ਕੁਝ ਵੀ ਨਹੀਂ ਬਣਾਇਆ ਔਰ ਸਭ ਤੋਂ ਜ਼ਿਆਦਾ ਹਿੰਸਾ, ਤਬਾਹੀ, ਬਰਬਾਦੀ ਦਾ ਸ਼ਿਕਾਰ ਹੋਏ। ਬਿਲਕੁਲ ਆਪਣੀ ਉਸ ਸਾਚੀ ਸਾਖੀ 'ਚ ਉਹਨਾਂ ਨੇ ਇੱਕ ਪ੍ਰਮੁੱਖ ਸਿੱਖ ਆਗੂ ਉਸ ਵੇਲੇ ਦੇ ਸ਼ਾਇਦ ਸ਼ਿਵਚਰਨ ਸਿੰਘ ਜਾਂ ਕੋਈ ਜਿਹੜੇ ਕਾਫੀ ਪ੍ਰਭਾਵ ਰੱਖਦੇ ਸਨ ਸਰਕਾਰੀ ਦਰਬਾਰੇ ਵੀ,
ਉਹਦੇ 'ਚ ਉਹਨਾਂ ਨੂੰ ਵੀ ਕਿਤੇ ਕੋਟ ਕੀਤਾ ਹੋਇਆ ਕਿ ਵੀ ਸਾਡੇ ਲਈ ਇਹ ਜ਼ਰੂਰੀ ਸੀ ਕਿ ਅਸੀਂ ਪਾਕਿਸਤਾਨ ਜਾਂ ਪਾਕਿਸਤਾਨ ਦੇ ਜਿਹੜੇ ਬਣਾਉਣ ਦੀ ਜਿਹੜੀ ਵਕਾਲਤ ਕਰ ਰਹੇ ਆਗੂ ਸੀ ਉਹਨਾਂ ਦੇ ਨਾਲ ਰਾਬਤਾ ਖੋਲ੍ਹਦੇ, ਕੋਈ ਸਿਸਟਮ ਅਸੀਂ ਉਹਨਾਂ ਦੇ ਨਾਲ ਵੀ ਵਰਕਆਊਟ ਕਰ ਸਕਦੇ ਸੀ ਜਿਸ ਦੇ ਵਿੱਚ ਸਾਡੀ ਤਬਾਹੀ ਔਰ ਬਰਬਾਦੀ ਰੁਕ ਸਕਦੀ। ਔਰ ਜੇ ਗੁਰੂ ਸਾਹਿਬਾਨ ਨੇ ਇਵੇਂ ਵਿਸ਼ ਕੀਤਾ ਹੋਇਆ ਕਿ ਸਾਡੀ ਤਕਦੀਰ ਉਸ ਪੰਜਾਬ ਦੀ ਧਰਤੀ ਦੇ ਉੱਤੇ ਇਹ ਹੈ, ਤਾਂ ਫਿਰ ਸਾਨੂੰ ਉਸ ਆਪਸ਼ਨ ਨੂੰ ਬਿਲਕੁਲ ਦਰਵਾਜ਼ੇ ਬੰਦ ਨਹੀਂ ਸੀ ਕਰਨੇ ਚਾਹੀਦੇ। ਮੈਂ ਇਨੀਸ਼ੀਅਲ ਇਸ ਲਈ ਸਾਰਾ ਦਿੱਤਾ ਹੈ ਵੀ ਬਹੁਤ ਵਾਰ ਕੁਛ ਵੀਰ ਬਹੁਤ ਸਾਰੇ ਤਾਂ ਹੁਣ ਇਸ ਅਹਿਮੀਅਤ ਨੂੰ ਸਮਝਦੇ ਨੇ ਕਿ ਸਾਡੀ ਜਿਹੜੀ ਹੈ ਲਹਿੰਦੇ ਪੰਜਾਬ ਪਾਕਿਸਤਾਨ ਨਾਲ ਕੁਰਬਤ, ਇਸ ਦੇ ਰੂਹਾਨੀ ਮਾਨੇ ਕੀ ਨੇ, ਇਸ ਦੇ ਸਿਆਸੀ ਮਾਨੇ ਕੀ ਨੇ, ਇਹਨਾਂ ਦੀ ਵਰਤਮਾਨ ਦੇ ਵਿੱਚ ਕੀ ਅਹਿਮੀਅਤ ਹੈ, ਇਸ ਦੀ ਭਵਿੱਖ ਦੇ ਵਿੱਚ ਕੀ ਅਹਿਮੀਅਤ ਹੋਏਗੀ। ਲੇਕਿਨ ਇੱਕ ਤਬਕਾ ਜਿਨ੍ਹਾਂ ਨੂੰ, ਜਿਵੇਂ ਕੱਲ੍ਹ ਜਦੋਂ ਮੈਂ ਗੁਰੂ ਨਾਨਕ ਪਾਤਸ਼ਾਹ ਦਾ ਇਹ ਫਰਮਾਨ ਕੋਟ ਕੀਤਾ ਸੀ ਵੀ ਇੱਕ ਕਲਾਸ ਉਹ ਵੀ ਹੈ ਕਿ ਇੱਕ ਨਾ ਨਾਦ ਨਾ ਵੇਦ ਨਾ ਗਿਹ ਰਸ, ਰਸ ਕਸ ਨਾ ਜਾਣੰਤ, ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਸੇ ਅੱਖਰ ਕਾ ਪਿਓ ਨਾ ਲਹੰਤ, ਨਾਨਕ ਤੇ ਨਰ ਅਸਲ ਖਰ, ਜੇ ਵਿਣ ਗੁਣ ਗਰਬ ਕਰੰਤ। ਪੱਲੇ ਵੀ ਕੁਛ ਨਹੀਂ ਹੈ, ਹੰਕਾਰੇ ਵੀ ਹੋਏ ਨੇ ਤੇ ਅਸਲੀ ਖੋਤੇ ਉਹ ਨੇ। ਹੁਣ ਸਿਆਸੀ ਜਾਂ ਰੂਹਾਨੀ ਜਾਂ ਧਾਰਮਿਕ ਜਾਂ ਸਮਾਜਿਕ ਪੱਖਾਂ 'ਚ ਜੇ ਅਸੀਂ ਬੈਲੈਂਸ ਨਹੀਂ ਰੱਖ ਪਾਵਾਂਗੇ ਜਾਂ ਬੈਲੈਂਸ ਨਹੀਂ ਰੱਖਾਂਗੇ ਜਾਂ ਅਜੋਕੀ ਸਥਿਤੀ ਨੂੰ ਨਹੀਂ ਸਮਝਾਂਗੇ ਜਾਂ ਕਿਸੇ ਇੱਕ ਅੱਧੀ ਘਟਨਾ ਨੂੰ ਆਧਾਰ ਬਣਾ ਕੇ ਉਹੀ ਐਂਟਾਈ ਮੁਸਲਿਮ ਜਾਂ ਐਂਟਾਈ ਪਾਕਿਸਤਾਨ ਜਾਂ ਦੂਜੀ ਜੋ ਮਨਜਿੰਦਰ ਸਿਰਸੇ ਵਰਗੇ ਔਰ ਦੂਜੇ, ਜਿਵੇਂ ਕੱਲ੍ਹ ਅਸੀਂ ਗੱਲ ਕੀਤੀ ਕਿ ਬਈ ਉਹਨਾਂ ਨੇ ਸਤੰਬਰ 'ਚ ਕੱਢਤਾ ਫਰਮਾਨ ਹੋਮ ਮਿਨਿਸਟਰੀ ਨੇ ਜੀ ਕੋਈ ਜਥਾ ਨਹੀਂ ਜਾਏਗਾ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ 'ਤੇ। ਕੱਲ੍ਹ ਪਰਸੋਂ ਉਹਨਾਂ ਨੇ ਕਿਹਾ ਜੀ ਆਥੋਰਾਈਜ਼ਡ ਫਲਾਣੇ ਜੰਪ ਕਰ ਰਹੇ ਨੇ, ਵਧਾਈਆਂ, ਥੈਂਕ ਯੂ ਮੋਦੀ। ਵੀ ਪਹਿਲਾਂ ਕਿਹਨੇ ਹੱਕ ਦਿੱਤਾ ਇਹਨਾਂ ਨੂੰ ਕਿ ਸਾਡੇ ਤੇ ਪਾਬੰਦੀ ਲਾਉਣ ਕਿ ਵੀ ਤੁਸੀਂ ਜਾ ਨਹੀਂ ਸਕਦੇ ਔਰ ਧਾਰਮਿਕ ਅਸੀਂ ਜ਼ਿਆਰਤ ਲਈ ਨਹੀਂ ਜਾ ਸਕਦੇ। ਹੁਣ ਤੁਸੀਂ ਇਸ ਕਲਾਸ ਦਾ ਕਰ ਤਾਂ ਕੁਛ ਨਹੀਂ ਸਕਦੇ, ਪੂਰੇ ਫਿਰ ਥੈਂਕ ਯੂ ਨਾਲ ਭਰਿਆ ਹੋਇਆ ਸੀ। ਹੁਣ ਅਸੀਂ ਇਹ ਦੇਖਦੇ ਹਾਂ ਵੀ ਜਦੋਂ ਅਸੀਂ ਪੰਜਾਬਾਂ ਦੀ ਸਾਂਝਾਂ ਦੀ ਗੱਲ ਕਰਦੇ, ਮਹਿਜ਼ ਇੱਕ ਤਹਿਜ਼ੀਬੀ ਜਾਂ ਜਜ਼ਬਾਤੀ ਜਾਂ ਜ਼ਬਾਨ ਤੇ ਆਧਾਰਿਤ ਸਾਂਝ ਨਹੀਂ ਹੈ। ਹੁਣ ਦਰਿਆਵਾਂ ਦਾ ਕੀ ਕਰੋਗੇ ਤੁਸੀਂ? ਹੁਣ ਜੇ 5 ਦਰਿਆਵਾਂ ਦੀ ਧਰਤੀ ਜਿਹੜਾ ਪੰਜਾਬ ਨਾ ਜਿਸ ਚੋਂ ਆਇਆ, ਉਸ ਚੋਂ ਤੁਹਾਡੇ 3 ਦਰਿਆ ਬੇਸ਼ੱਕ ਇੰਡਸ ਵਾਟਰ ਟਰੀਟੀ ਦੇ ਥੱਲੇ ਸਾਨੂੰ ਮਿਲੇ, ਸਤਲੁਜ, ਬਿਆਸ, ਰਾਵੀ, ਉਹਨਾਂ ਨੂੰ ਕਿਵੇਂ ਲੁੱਟਿਆ ਪਾਣੀਆਂ ਨੂੰ ਜਾਂ ਕਿਵੇਂ ਉਹਨਾਂ ਨੂੰ ਐਜ਼ ਏ ਵੈਪਨ ਵੀ ਯੂਜ਼ ਕੀਤਾ ਉਹਨਾਂ ਨੇ। ਹੁਣ ਜੇ ਉਹਨਾਂ ਨੇ ਵੈਪਨਾਈਜ਼ ਕੀਤਾ ਵਾਟਰ ਨੂੰ ਐਜ਼ ਏ ਵੈਪਨ, ਤੇ ਪਾਕਿਸਤਾਨ ਦੀ ਤਬਾਹੀ ਕਰਨ ਤੋਂ ਪਹਿਲਾਂ ਜਾਂ ਪਾਕਿਸਤਾਨੀ ਪੰਜਾਬ ਦੀ ਤਬਾਹੀ ਕਰਨ ਤੋਂ ਪਹਿਲਾਂ ਤਾਂ ਤੁਹਾਡੀ ਤਬਾਹੀ ਲਿਖੀ ਹੋਈ ਹੈ। ਹੁਣ ਜਿਹੜੇ ਪੰਜਾਬ ਦੇ 22-23 ਜ਼ਿਲ੍ਹੇ ਨੇ ਉਹ ਇੰਨੇ ਵਲਨਰੇਬਲ ਨੇ ਪਾਣੀਆਂ ਤੋਂ। ਹੁਣ ਫਿਰ 6-7 ਅਕਤੂਬਰ ਨੂੰ ਜਿਹੜਾ ਕਾਫੀ ਮੀਂਹ ਪੈਣੇ ਨੇ, ਜਿਹੜੀ ਪ੍ਰੈਡਿਕਸ਼ਨ ਹੈ ਉਹਨਾਂ ਦੀ। ਔਰ ਹੁਣ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਕਿਹਾ ਜੀ ਅਸੀਂ ਫਲਾਣੇ ਰਣਜੀਤ ਸਾਗਰ ਡੈਮ ਚੋਂ, ਥੀਨ ਡੈਮ ਚੋਂ ਔਰ ਫਲਾਣੇ ਡੈਮ ਚੋਂ ਜਿਹੜਾ ਵਾਧੂ ਪਾਣੀ ਇੰਨੇ 1000 ਕਿਊਸੈਕ ਛੱਡ ਰਹੇ ਤਾਂ ਕਿ ਜਦੋਂ ਮੀਂਹ ਪਏਗਾ ਤਾਂ ਹੜ੍ਹ। ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਪੰਜਾਬ ਦੇ 17 ਜ਼ਿਲ੍ਹੇ ਪ੍ਰਭਾਵਿਤ ਹੋ ਸਕਦੇ ਨੇ ਲੋਅਰ 'ਚ ਇਹਨਾਂ ਇਸ ਸਭ ਕਿ ਮੀਂਹ ਵੀ ਨੇ ਭਾਵੇਂ ਪਾਣੀ ਛੱਡਿਆ ਵੀ ਹੈ, ਜੇ ਉੱਤੇ ਜਿਹੜਾ ਕੈਚਮੈਂਟ ਏਰੀਆ ਉਹਦੇ 'ਚ ਮੀਂਹ ਜ਼ਿਆਦਾ ਪੈਂਦਾ ਹੈ ਤੇ ਤੁਸੀਂ ਰੋਕ ਨਹੀਂ ਪਾਓਗੇ। ਹੁਣ ਕਹਿਣ ਦਾ ਮਤਲਬ ਇਹ ਹੈ ਵੀ ਇਕੱਲਾ ਸਾਡਾ ਇਹੀ ਨਹੀਂ ਵੀ ਬਾਰਡਰ ਲੱਗਦਾ ਪਾਕਿਸਤਾਨ ਦੇ ਨਾਲ ਜਾਂ ਪਾਣੀਆਂ ਨੂੰ ਜਦੋਂ ਐਜ਼ ਏ ਵੈਪਨ ਸਾਡੀ ਤਬਾਹੀ, ਫਿਰ ਉਹਨਾਂ ਦੀ ਤਬਾਹੀ। ਪਾਕਿਸਤਾਨ 'ਚ 1000 ਤੋਂ ਜ਼ਿਆਦਾ ਮੌਤਾਂ ਹੋਈਆਂ ਔਰ ਉਹਨਾਂ ਦੀ ਤਬਾਹੀ ਹੋਈ। ਹੁਣ ਜਿਹੜਾ ਇਹਨਾਂ ਨੇ 7, 8, 9, 10 ਮਈ ਨੂੰ ਖੁਦ ਪੰਗਾ ਲਿਆ ਪਾਕਿਸਤਾਨ ਦੇ ਨਾਲ, ਜੁੱਤੀਆਂ ਖਾਧੀਆਂ, ਹੋਰ ਤਾਂ ਫਿਰ ਕਰਨਾ ਫਿਰ ਇਹ ਕਿ ਜੀ ਅਸੀਂ ਇੰਡਸ ਵਾਟਰ ਟਰੀਟੀ ਨੂੰ ਜਿਹੜਾ ਐਟ ਐਬੇਂਸ ਰੱਖ ਰਹੇ। ਪਹਿਲਾਂ ਸਸਪੈਂਡ ਲਫ਼ਜ਼ ਇਸਤੇਮਾਲ ਕੀਤਾ, ਫਿਰ ਜਿਹੜਾ ਸਰਦਾਰ ਬੰਗਾ ਵਰਲਡ ਬੈਂਕ ਦਾ ਮੇਨ ਹੈ ਉਹਨੇ ਕਿਹਾ ਕਿ ਜੀ ਇਹਦੇ 'ਚ ਇੰਡਸ ਵਾਟਰ ਟਰੀਟੀ 'ਚ ਪ੍ਰੋਵੀਜ਼ਨ ਹੀ ਕੋਈ ਨਹੀਂ ਹੈ ਕਿ ਇੱਕ ਪਾਰਟੀ ਜਿਹੜੀ ਆ ਉਹਨੂੰ ਐਬੇਂਸ ਮਤਲਬ ਅਸੀਂ ਨਹੀਂ ਮੰਨਦੇ। ਔਰ ਉਹਨੂੰ ਬਹੁਤਿਆਂ ਨੂੰ ਇਹ ਲੱਗਾ ਉਦੋਂ ਵੀ, ਉਹਦੇ 'ਚ ਮੈਨੂੰ ਵੀ ਸੀ, ਮੈਂ ਕਿਹਾ ਵੀ ਇਹ ਆਪਣੇ ਲੋਕਾਂ ਨੂੰ ਦੱਸਣ ਦੇ ਲਈ ਹੈ, ਅਦਰਵਾਈਜ਼ ਪਾਣੀਆਂ ਦੇ ਮੋੜਾਂ ਨੂੰ ਮੋੜਨਾ ਜਾਂ ਪਹਿਲੀ ਤਾਂ ਇਹ ਵਾਇਲੇਸ਼ਨ ਹੈ। ਫਿਰ ਜਿਸ ਲੈਵਲ ਦੇ ਉੱਤੇ ਆਲਰੇਡੀ ਇਹਨਾਂ ਨੇ ਆਪਣੀ ਤਬਾਹੀ ਕਰਵਾਈ ਹੈ, ਹੁਣ ਹਿਮਾਚਲ, ਉੱਤਰਾਖੰਡ, ਦੂਜੇ ਤੀਜੇ 'ਚ ਇੰਨੀ ਤਬਾਹੀ ਕਿਉਂ ਹੋ ਰਹੀ ਹੈ ਜਾਂ ਕਲਾਊਡ ਬਸਟ ਕਿਉਂ ਹੋ ਰਹੇ ਨੇ ਜਾਂ ਪੂਰੀਆਂ ਦੇ ਪੂਰੀਆਂ ਇਮਾਰਤਾਂ ਜਾਂ
ਪੂਰੇ ਪਹਾੜ ਖਿਸਕ ਰਹੇ ਨੇ ਜੀ ਕਿਉਂਕਿ ਇਹਨਾਂ ਨੇ ਹਿੰਦੂਆਂ ਨੂੰ ਖੁਸ਼ ਕਰਨ ਦੇ ਨਾਂ ਥੱਲੇ ਇਨਫੈਕਟ ਤਾਂ ਪੈਸੇ ਬਣਾਉਣਾ 4 ਧਾਮ ਯਾਤਰਾ ਉਹਦੇ ਥੱਲੇ ਉੱਤਰਾਖੰਡ ਹਿਮਾਚਲ ਦੂਜੇ ਔਰ ਲਦਾਖ ਨਾਲ ਕੀ ਪੰਗਾ ਇਹ ਵੀ ਇਹੀ ਹੈ ਅਡਾਨੀਆਂ ਦੇ ਹਵਾਲੇ ਕਰਕੇ ਪਹਾੜ ਖੋਦਣੇ ਨੇ ਉਹ ਨੇਚਰ ਦੇ ਨਾਲ ਗੜਬੜ ਹੈ ਔਰ ਇਹਨਾਂ ਨੇ ਉਹਨਾਂ ਦੀਆਂ ਜਿਹੜੀ ਬੇਸ ਹੈ ਕਮਜ਼ੋਰ ਕਰ ਦਿੱਤੇ ਨੇ ਤਬਾਹੀ ਆਲਰੇਡੀ ਹੋ ਰਹੀ ਹੈ ਸੋ ਹੁਣ ਕੋਈ ਇਹ ਸੋਚੇ ਕਿ ਇੰਡਸ ਰਿਵਰ ਬੇਸਨ ਦੇ ਨਾਲ ਜੁੜੇ ਹੋਏ ਇਹ 3 ਦਰਿਆ ਸਤਲੁਜ ਬਿਆਸ ਰਾਵੀ ਤੇ ਦੂਸਰੇ ਪਾਸੇ ਦੇ ਜਿਹੜੇ ਝਨਾਹ ਜੇਹਲਮ ਉਹਨਾਂ ਨੂੰ ਇਹ ਮੋੜ ਲੈਣਗੇ ਇਹ ਤਾਂ ਇੰਪੋਸੀਬਲ ਲੱਗਦਾ ਸੀ ਜਾਂ ਲੱਗਦਾ ਹੈ ਲੇਕਿਨ ਆਲਰੇਡੀ ਇਹਨਾਂ ਨੇ ਔਰ ਇਹ ਸਡਨਲੀ ਮੇਰੀ ਨਜ਼ਰ NDTV ਦੀ ਸਟੋਰੀ ਤੇ ਪਈ ਔਰ ਮੈਨੂੰ ਇਹ ਅਹਿਸਾਸ ਹੋਇਆ ਕਿ ਵੀ ਇਹ ਇਸ ਦੇ ਉੱਤੇ ਬੜਾ ਸੀਰੀਅਸਲੀ ਕੰਮ ਕਰ ਰਹੇ ਨੇ ਔਰ NDTV ਦੀ ਸਟੋਰੀ ਦੀ ਹੈਡਲਾਈਨ ਹੀ ਹੈ ਸੈਂਟਰ ਪਲਾਨਸ ਬਿਗ ਇੰਡਸ ਗਿਫਟ ਫॉर ਨਾਰਥ ਇੰਡੀਆ ਅਹੈਡ ਆਫ 2029 ਇਲੈਕਸ਼ਨਸ ਕਿ 2029 ਦੀਆਂ ਚੋਣਾਂ ਤੋਂ ਪਹਿਲਾਂ ਉੱਤਰੀ ਭਾਰਤ ਜਿਹਦੇ ਜਦੋਂ ਅਸੀਂ ਸਟੋਰੀ ਨੂੰ ਦੇਖਦੇ ਹਾਂ ਤੇ ਰਾਜਸਥਾਨ ਨੂੰ ਪ੍ਰਾਇੋਰਟੀ ਹੈ ਕਿ ਇਹ ਵੱਡੀ ਗਿਫਟ ਦਿੱਤੀ ਜਾਏਗੀ ਇੰਡੀਅਨ ਸਟੇਟ ਵੱਲੋਂ 2029 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਕਿ ਪਾਣੀ ਜਿਹੜਾ ਉਹ ਡਾਈਵਰਟ ਕੀਤਾ ਜਾਏਗਾ ਔਰ ਉਹਦੇ ਲਈ ਜਿਹੜੀ ਬਜਟ 4000 ਤੋਂ 5000 ਕਰੋੜ ਰੁਪਈਆ ਆਲਰੇਡੀ ਉਹਨਾਂ ਨੇ ਰੱਖ ਲਿਆ ਔਰ ਇਸ ਪਲਾਨ ਨੂੰ ਜੇ ਥੋੜਾ ਜਿਹਾ ਵੀ ਘੋਖ ਕੇ ਦੇਖੀਏ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੰਡੀਆ ਮੈਸਿਵ ਚੇਂਜ ਕਰ ਰਿਹਾ ਇੰਡਸ ਰਿਵਰ ਸਿਸਟਮ ਦੇ ਵਿੱਚ ਤਾਂ ਕਿ ਜਿਹੜੀਆਂ ਉੱਤਰੀ ਭਾਰਤ ਦੀਆਂ ਸਟੇਟਾਂ ਨੇ ਉਹਨਾਂ ਦੇ ਪਾਣੀ ਦੀਆਂ ਲੋੜਾਂ ਪੂਰੀਆਂ ਹੋ ਸਕਣ ਇਨ ਸਟ੍ਰੈਟੇਜਿਕ ਮੂਵ ਮਤਲਬ ਇਹ ਵੀ ਉਹ ਜੰਗ ਦਾ ਵਿਉਂਤਬੰਧਕ ਮੂਵ ਹੈ ਆਫਟਰ ਸਸਪੈਂਡਿੰਗ ਇੰਡਸ ਵਾਟਰ ਟ੍ਰੀਟੀ ਵਿਦ ਪਾਕਿਸਤਾਨ the government is now trying to ensure that project is ready ahead of 2029 Lok Sabha elections 2024 ਚ ਹੋਈਆਂ ਨੇ ਚੋਣਾਂ 2029 ਚ ਹੋਣੀਆਂ ਨੇ ਉਸ ਤੋਂ ਪਹਿਲਾਂ ਉਹਨੂੰ ਫਿਨਿਸ਼ ਕਰਨਾ ਚਾਹੁੰਦੇ ਨੇ ਔਰ ਇਸ ਦੇ ਉੱਤੇ ਉਹਨਾਂ ਨੇ ਪੂਰੀ ਡਿਟੇਲ ਦਿੱਤੀ ਹੈ ਕਿ ਬਈ ਰਿਵਿਊ ਕਮੇਟੀ ਦੀ ਮੀਟਿੰਗ ਹੋਈ ਸੀਨੀਅਰ ਮਿਨਿਸਟਰ ਨਾਲ ਪਿਛਲੇ ਫਰਾਈਡੇ ਉਹਦੇ 'ਚ ਆਇਆ ਕਿ ਡਿਟੇਲ ਪ੍ਰੋਜੈਕਟ ਰਿਪੋਰਟ ਜਿਹੜੀ ਹੈ ਉਹ ਆਲਰੇਡੀ ਤਿਆਰ ਹੋ ਰਹੀ ਹੈ ਤਾਂ ਕਿ 14 ਕਿਲੋਮੀਟਰ ਦੀ ਇੱਕ ਟਨਲ ਜਿਹੜੀ ਕਿ ਇੰਡਸ ਰਿਵਰ ਜਿਹਨੂੰ ਦਰਿਆਏ ਸਿੰਧ ਕਿਹਾ ਜਾਂਦਾ ਹੈ ਉਸ ਨੂੰ ਬਿਆਸ ਦਰਿਆ ਦੇ ਨਾਲ ਜੋੜੇਗੀ ਕਿਉਂਕਿ ਹੁਣ ਜਾਂ ਤਾਂ ਫਲੋ ਉਧਰ ਨੂੰ ਹੋ ਰਿਹਾ ਜੇ ਤੁਸੀਂ ਟਨਲ ਬਣਾਉਂਦੇ ਹੋ ਪਹਿਲਾਂ ਤਾਂ ਉਹਦੇ 'ਚ ਜੋ ਵੀ ਤਬਾਹੀ ਹੋਏਗੀ ਜਾਂ ਦੂਜਾ ਉਹ ਬਾਅਦ ਦੀ ਗੱਲ ਹੈ ਪਰ ਇਹਨਾਂ ਨੇ ਆਲਰੇਡੀ ਜਿਹੜਾ ਹੈ ਉਹ 4 ਤੋਂ 5000 ਕਰੋੜ ਰੁਪਈਆ ਰੱਖ ਕੇ ਔਰ ਆਲਰੇਡੀ ਜਿਹੜੀ ਇਹਨਾਂ ਦੀ ਜਿਹੜੀ ਹੈ ਡਿਟੇਲ ਪ੍ਰੋਜੈਕਟ ਰਿਪੋਰਟ DPR ਜਿਹਨੂੰ ਕਿਹਾ ਉਹ ਤਿਆਰ ਇਹਨਾਂ ਨੇ ਕੀਤੀ ਕਿ 14 ਕਿਲੋਮੀਟਰ ਇਹ ਟਨਲ ਬਣੇਗੀ ਔਰ ਇਹ ਜਿਹੜੀ ਹੈ ਦਰਿਆਏ ਸਿੰਧ ਇੰਡਸ ਦੇ ਪਾਣੀ ਨੂੰ ਬਿਆਸ ਦੇ ਵਿੱਚ ਪਾਏਗੀ ਮਲਟੀਨੈਸ਼ਨਲ ਕੰਸਟਰਕਸ਼ਨ ਫਰਮ L&T has been tasked with preparing the project report already ਕੰਪਨੀ ਵੀ ਉਹਨਾਂ ਨੇ ਹਾਇਰ ਕੀਤੀ ਹੈ ਜਿਹੜੀ ਪ੍ਰੋਜੈਕਟ ਰਿਪੋਰਟ ਤਿਆਰ ਕਰੇਗੀ ਔਰ ਇਹ ਅਗਲੇ ਸਾਲ ਦੀ ਬਿਗਨਿੰਗ 'ਚ ਪ੍ਰੋਜੈਕਟ ਰਿਪੋਰਟ ਤਿਆਰ ਹੋ ਜਾਏਗੀ ਔਰ ਇਸ ਦੇ ਵਿੱਚ 113 ਕਿਲੋਮੀਟਰ ਦੀ ਇੱਕ ਨਹਿਰ ਬਣਾਈ ਜਾਏਗੀ 113 ਕਿਲੋਮੀਟਰ ਕੈਨਾਲ ਜਿਹੜੇ ਇੰਡਸ ਦਰਿਆ ਦੇ ਪਾਣੀਆਂ ਨੂੰ ਨਾਰਦਰਨ ਸਟੇਟਸ ਦੇ ਵਿੱਚ ਆ ਕੇ ਜਿਹੜਾ ਉਹ ਕਰੇਗੀ ਫਿਰ ਉਹਦੀ ਡਿਟੇਲ ਹੈ ਕਿ ਭਾਈ ਇਹ ਕਿਵੇਂ ਹੋਏਗੀ ਕਿ ਬਈ ਇਹ ਜਿਹੜੀ ਹੈ ਉਹਨਾਂ ਨੇ ਕਿਹਾ ਜੀ ਗਵਰਨਮੈਂਟ ਇਸ ਦੇ ਉੱਤੇ ਬਹੁਤ ਬੜੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਐਂਬੀਸ਼ੀਅਸ ਪ੍ਰੋਜੈਕਟ ਹੈ ਇੰਡਸ ਬੇਸਨ ਵਾਟਰ ਟਰਾਂਸਫਰ ਸਕੀਮ ਦੇ ਥੱਲੇ ਔਰ ਇਹਨੂੰ ਹਾਈਐਸਟ ਲੈਵਲ ਦੇ ਉੱਤੇ ਜਿਹੜਾ ਉਹ ਇੰਪਲੀਮੈਂਟ ਕੀਤਾ ਜਾ ਰਿਹਾ ਔਰ ਜਿਹੜਾ ਸਭ ਤੋਂ ਚੈਲੰਜਿੰਗ ਕੰਮ ਹੈ ਉਹ ਹੈ 14 ਕਿਲੋਮੀਟਰ ਜਿਹੜੀ ਟਨਲ ਬਣਾਉਣੀ ਹੈ ਉਹਦੀ ਕੰਸਟਰਕਸ਼ਨ ਦਾ ਉਹਨਾਂ ਨੇ ਕਿਹਾ ਜੀ ਇਹਦੇ 'ਚ ਡਿਟੇਲ ਸਟੱਡੀ ਚਾਹੀਦੀ ਆ ਮਾਊਂਟਨ ਰੌਕਸ ਦੀ ਵੀਕਰ ਰੌਕ ਸਕੀਨ ਹੈ ਟਨਲ ਜਿਹੜੀ ਆ ਉਹ ਪਾਈਪਸ ਰਾਹੀਂ ਪਏਗੀ ਔਰ ਇਹ ਜਿਹੜਾ ਜਦੋਂ ਤੱਕ DPR ਰਿਪੋਰਟ ਮਿਲ ਜਾਏਗੀ ਤੇ ਸਰਕਾਰ ਇਸ ਦੇ ਉੱਤੇ ਕੰਮ ਸ਼ੁਰੂ ਕਰੇਗੀ ਔਰ ਫਿਰ ਇਹ ਜਿਹੜਾ ਯੂਜ਼ ਆਫ ਟਨਲ ਹੈ ਉਹ ਵੱਡੀਆਂ ਬੋਰਿੰਗ ਮਸ਼ੀਨ ਜਿਹੜੀਆਂ ਬੋਰ ਕਰਦੀਆਂ ਨੇ ਰੌਕ ਸ਼ੀਲਡ ਟੈਕਨੋਲੋਜੀ ਇਹ ਸਾਰੀ ਵੀ ਇਹਦੇ 'ਚ ਅਪਲਾਈ ਕੀਤੀ ਜਾਏਗੀ ਔਰ ਇਸ ਦੇ ਵਿੱਚ ਇਹ ਜਿਹੜੀ ਟਨਲ ਹੈ ਇਹ ਉੱਜ ਮਲਟੀਪਰਪਸ ਪ੍ਰੋਜੈਕਟ ਨੂੰ ਕਠੂਆ ਡਿਸਟ੍ਰਿਕਟ ਦੇ ਜੰਮੂ ਕਸ਼ਮੀਰ ਦੇ ਨਾਲ ਔਰ ਵਾਟਰ ਟਰਾਂਸਫਰ ਉੱਜ ਦਰਿਆ ਤੋਂ ਜਿਹੜੀ ਟ੍ਰਿਬਿਊਟਰੀ ਹੈ ਰਾਵੀ ਦੀ ਉਸ ਨੂੰ ਬਿਆਸ 'ਚ ਲਿਆਏਗੀ ਹੁਣ ਬਜਾਏ ਕਿ ਮੇਨ ਦਰਿਆ ਤੱਕ ਜਾਣ ਦੇ ਇਹ ਪਹਿਲਾਂ ਜਿਹੜੀਆਂ ਟ੍ਰਿਬਿਊਟਰੀਜ਼ ਨੇ ਜਿਹੜੀਆਂ ਜਿਨ੍ਹਾਂ ਦਾ ਪਾਣੀ ਜਾ ਕੇ ਦਰਿਆਵਾਂ 'ਚ ਪੈਂਦਾ ਹੈ ਜਿਵੇਂ ਉੱਜ ਦਰਿਆ ਹੈ ਜਿਹੜਾ ਰਾਵੀ 'ਚ ਪੈਂਦਾ ਹੈ ਉਹਨੂੰ ਇਹ ਡਾਈਵਰਟ ਕਰਨਗੇ ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਜਦੋਂ ਇਹ ਟਨਲ ਕੰਪਲੀਟ ਹੋ ਗਈ
ਇਟ ਵਿਲ ਕਨੈਕਟ ਰਾਵੀ, ਬਿਆਸ, ਸਤਲੁਜ ਸਿਸਟਮ ਟੂ ਦਾ ਇੰਡਸ ਬੇਸਨ। ਤਿੰਨੋਂ ਦਰਿਆਵਾਂ ਦਾ ਜਿਹੜਾ ਉਹ ਰਿਵਰ ਇੰਡਸ ਬੇਸਨ ਨਾਲ ਹੋਏਗਾ। enabling India to maximize the utility of its share of water। ਫਿਰ ਉਹਨਾਂ ਨੇ ਕਿਹਾ ਵੀ ਸਾਡੇ ਸਾਧਨਾਂ ਨੇ ਦੱਸਿਆ ਕਿ ਵੀ ਇਸ ਦੀ ਜਿਹੜੀ ਕੰਸਟਰਕਸ਼ਨ ਹੈ 3 ਤੋਂ 4 ਸਾਲ ਲੱਗਣਗੇ ਔਰ 2028 ਤੱਕ ਇਹ ਤਿਆਰ ਹੋ ਜਾਏਗੀ। ਇਹਦੀ ਕਾਸਟ 4000 ਤੋਂ 5000 ਕਰੋੜ ਹੈ ਔਰ ਇਹ ਸੈਪਰੇਟ ਸੈਕਸ਼ਨਸ ਦੇ ਵਿੱਚ ਹੋਏਗੀ ਔਰ ਇਹ ਡਿਸਾਈਡ ਹੋਇਆ। ਹੁਣ ਜਿਹੜਾ ਪੰਜਾਬ, ਜਦੋਂ ਮੈਂ ਸਾਂਝਾਂ ਦੀ ਗੱਲ ਕੀਤੀ ਵੀ ਇਸ ਸਾਰੇ ਚੋਂ ਕਿਵੇਂ ਜਿਹੜਾ ਈਵਨ ਪੰਜਾਬ ਨੂੰ ਵੀ ਡਿਪਰਾਈਵ ਕਰਨ ਦੀ ਲਾਈਨ ਹੈ। The project aims to increase irrigation capacity in the arid regions of Rajasthan by diverting water to Indira Gandhi Canal। ਹੁਣ ਜਿੱਥੇ ਪੰਜਾਬ ਦੇ ਹਰੀਕੇ ਦੀ ਥਾਂ ਤੇ ਸਤਲੁਜ ਤੇ ਬਿਆਸ ਦਰਿਆ ਮਿਲਦੇ ਨੇ, ਬਿਆਸ ਉੱਥੇ ਖਤਮ ਹੋ ਜਾਂਦਾ ਹਰੀਕੇ, ਰਾਈਟ ਉੱਥੋਂ ਇੱਕ ਦਰਿਆ ਵਰਗੀ ਨਹਿਰ ਜਾਂਦੀ ਹੈ, ਰਾਜਸਥਾਨ ਨਹਿਰ ਜਿਹਨੂੰ ਕਿਹਾ ਜਾਂਦਾ ਸੀ। ਪਰ ਸਿੱਖਾਂ ਦਾ ਪਾਣੀ ਵੀ ਲੁੱਟਣਾ, ਉਹਨਾਂ ਦੇ ਜ਼ਖਮਾਂ ਤੇ ਲੂਣ ਵੀ ਭੁੱਕਣਾ, ਉਹਦਾ ਨਾਂ ਇੰਦਰਾ ਗਾਂਧੀ ਕੈਨਾਲ ਕੀਤਾ ਔਰ ਇਹ ਵੀ ਯੂਜ਼ ਕਰ ਰਹੇ ਨੇ ਕਿ ਇਹ ਜਿਹੜਾ ਇਹਦਾ ਪਾਣੀ, ਇਸ ਪ੍ਰੋਜੈਕਟ ਦਾ ਮਕਸਦ ਪਾਣੀ ਨੂੰ ਇੰਦਰਾ ਗਾਂਧੀ ਕੈਨਾਲ ਦੇ ਵਿੱਚ ਪਾਉਣਾ ਤਾਂ ਕਿ ਰਾਜਸਥਾਨ ਦਾ ਜਿਹੜਾ ਡੈਜ਼ਰਟ ਏਰੀਆ ਹੈ ਉਸ ਨੂੰ ਫਰਦਰ ਉਸ ਦੀ ਸਿੰਚਾਈ ਕੀਤੀ ਜਾ ਸਕੇ। ਔਰ ਫਿਰ ਉਹਨਾਂ ਨੇ ਕਿਹਾ ਜੀ ਕਨਾਲ ਵਿਲ ਬੀ ਬਿਲਡ ਟੂ ਕਨੈਕਟ ਦਾ ਚਨਾਬ ਰਿਵਰ ਟੂ ਰਾਵੀ, ਬਿਆਸ, ਸਤਲੁਜ ਸਿਸਟਮ। ਇੱਕ ਹੋਰ ਨਹਿਰ ਬਣੇਗੀ ਜਿਹੜੀ ਚਨਾਹ ਦੇ ਪਾਣੀ ਨੂੰ ਜਿਹੜਾ ਰਾਵੀ, ਬਿਆਸ 'ਚ ਲਿਆਏਗੀ। ਫਿਰ ਇਟ ਵਿਲ ਬੀ ਲਿੰਕਡ ਟੂ ਦ ਐਗਜ਼ਿਸਟਿੰਗ ਕਨਾਲ ਸਿਸਟਮਸ ਆਫ ਦੀਜ਼ ਸਟੇਟਸ so that water can reach the Indira Gandhi Canal directly and deliver the water to Sri Ganganagar in Rajasthan। ਉਹ ਜਿਹੜਾ ਦੂਸਰੀ ਚਨਾਬ ਵਾਲਾ ਹੈ ਉਹ ਵੀ ਰਾਜਸਥਾਨ ਨਹਿਰ ਦੇ ਵਿੱਚ। ਉਹਨਾਂ ਨੇ ਕਿਹਾ ਕਿ ਇਹ ਜਿਹੜੀ ਇਹਦੇ ਨਾਲ ਈਵਨ ਡਰਿੰਕਿੰਗ ਪਾਣੀ ਵੀ ਦੂਜਾ ਤੀਜਾ ਮਿਲੇਗਾ ਇਹਨਾਂ ਦਿੱਲੀ ਔਰ ਹਰਿਆਣਾ ਔਰ ਰਾਜਸਥਾਨ ਨੂੰ। ਔਰ ਇਹ ਜਿਹੜਾ ਇਹਦੇ ਨਾਲ ਅਸੀਂ ਜਿਹੜਾ ਪਾਣੀ ਪਾਕਿਸਤਾਨ ਨੂੰ ਜਾਂਦਾ ਉਹ ਰੋਕ ਦਿਆਂਗੇ, ਕੰਟਰੀ ਦੀ ਵਾਟਰ ਸਿਕਿਉਰਿਟੀ ਹੋਏਗੀ। ਅਤੇ ਜਿਹੜਾ ਮੋਦੀ ਸਰਕਾਰ ਦਾ ਰਿਜ਼ੋਲਵ ਹੈ ਕਿ ਵਾਟਰ ਐਂਡ ਬਲੱਡ ਕਾਂਟ ਫਲੋ ਟੂਗੈਦਰ, ਕਿ ਪਾਣੀ ਔਰ ਖੂਨ ਇਕੱਠੇ ਨਹੀਂ ਜਾ ਸਕਦੇ, ਇਹਦੇ ਉੱਤੇ ਅਮਲ ਹੋਏਗਾ। ਔਰ ਇਹ ਜਿਹੜਾ ਸਾਰਾ ਪਾਰਟ ਹੈ ਇਹ 2029 ਤੋਂ ਪਹਿਲਾਂ ਹੋਏਗਾ। ਹੁਣ ਕਿਉਂਕਿ NDTV ਆਲਮੋਸਟ ਅਡਾਨੀਆਂ ਦਾ ਹੈ, ਇਹ ਜਿਹੜੀ ਸਾਰਾ ਪ੍ਰੋਜੈਕਟ ਰਿਪੋਰਟ ਹੈ ਇਹਦੇ ਲਈ ਫੰਡਿੰਗ ਵੀ ਰੱਖੀ ਹੈ, ਕੰਪਨੀ ਵੀ ਹਾਇਰ ਕੀਤਾ ਹੈ, ਵਰਕਆਊਟ ਵੀ ਹੋ ਰਿਹਾ। ਅਤੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਾ ਕਿਉਂਕਿ ਹੁਣ ਸਤਲੁਜ, ਬਿਆਸ, ਰਾਵੀ ਉਸ ਦਾ ਤੋਂ ਪਹਿਲਾਂ ਹੀ ਲੁੱਟ ਪਾਈ ਹੋਈ ਹੈ ਇਸ ਸਾਰੇ ਨੂੰ। ਅਤੇ ਇਸ ਮੁੱਦੇ ਦੇ ਉੱਤੇ ਜਿਹੜਾ ਜਦੋਂ ਆਸਮ ਫੀਲਡ ਮਾਰਸ਼ਲ ਆਸਮ ਮੁਨੀਰ ਨੂੰ ਇਹ ਪੁੱਛਿਆ ਸੀ ਕਿ ਉਹਨਾਂ ਨੇ ਇੰਡਸ ਵਾਟਰ ਟਰੀਟੀ ਜਿਹੜੀ ਹੈ ਉਹ ਸਸਪੈਂਡ ਕੀਤੇ ਹੈ, ਉਹਨੇ ਕਿਹਾ ਸੀ ਜੇ ਇਹ ਹੋਇਆ ਤਾਂ ਅਸੀਂ ਤਾਂ ਮਿਜ਼ਾਈਲਾਂ ਸਾਡੇ ਕੋਲ ਬਹੁਤ ਨੇ, 7-8 ਮਿਜ਼ਾਈਲਾਂ ਦੇ ਨਾਲ ਹੀ ਅਸੀਂ ਪਾਣੀ ਖੋਲ੍ਹ ਲਾਂਗੇ। ਸੋ ਮਤਲਬ ਇਹ ਹੈ ਵੀ ਸਾਡੀ ਕਿਸਮਤ ਜੁੜੀ ਹੋਈ ਹੈ ਪਾਕਿਸਤਾਨ ਦੇ ਨਾਲ। ਸਿੱਖ ਕੌਮ ਦੀ ਹੋਂਦ, ਬਾਰਡਰ, ਤਹਿਜ਼ੀਬ ਔਰ ਇਹ ਤਬਾਹੀ ਔਰ ਜਿਸ ਲੈਵਲ ਦੇ ਉੱਤੇ ਇਹ ਸਭ ਕੁਝ ਚੱਲ ਰਿਹਾ ਹੈ, ਜੇ ਅਸੀਂ ਇਹਦੀ ਗੰਭੀਰਤਾ ਨੂੰ ਨਹੀਂ ਸਮਝਾਂਗੇ, ਅਸੀਂ ਹੋ ਹੀ ਕਰੀ ਜਾਣਾ ਔਰ ਹਰ ਹਫਤੇ ਬਾਅਦ ਇੱਕ ਨਵੇਂ ਏਜੰਡੇ ਤੇ ਕੰਮ ਕਰਨਾ ਹੈ। ਤਾਂ ਫਿਰ ਇਸ ਗੱਲ ਦਾ ਵੀ ਧਿਆਨ ਰਹੇ ਵੀ ਸਰ ਕਪੂਰ ਸਿੰਘ ਹੋਰਾਂ ਦੇ ਲਫ਼ਜ਼ ਸੀ ਕਿ ਸਿੱਖਾਂ ਨੂੰ ਇਸ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ। ਇਤਿਹਾਸ ਮੁਆਫ ਨਹੀਂ ਕਰਦਾ, ਜਿਹੜੀਆਂ ਕੌਮਾਂ ਸਮੇਂ ਦੇ ਹਾਣ ਦੀਆਂ ਨਹੀਂ ਹੁੰਦੀਆਂ, ਸਮਾਂ ਉਹਨਾਂ ਦਾ ਵੀ ਫਿਰ ਲਿਹਾਜ਼ ਨਹੀਂ ਕਰਦਾ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ।
ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਜੀ, ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਿਖਿਲ ਗੁਪਤਾ ਕੇਸ ਵਿੱਚ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ। ਨਿਊਯਾਰਕ ਦੀ ਅਦਾਲਤ ਨੇ ਨਿਖਿਲ ਗੁਪਤਾ ਦੇ ਵਕੀਲਾਂ ਦੀ ਉਹ ਅਪੀਲ ਖਾਰਜ ਕਰ ਦਿੱਤੀ ਹੈ ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਨਿਖਿਲ ਗੁਪਤਾ ਦੇ ਖਿਲਾਫ ਡਰੱਗ ਸਮਗਲਿੰਗ, ਮਨੀ ਲਾਂਡਰਿੰਗ ਵਰਗੇ ਦੋਸ਼ ਕਾਰਵਾਈ ਵਿੱਚ ਸ਼ਾਮਲ ਨਾ ਕੀਤੇ ਜਾਣ। ਅਦਾਲਤ ਨੇ ਸਰਕਾਰੀ ਧਿਰ ਦੀ ਐਵੀਡੈਂਸ ਨੂੰ ਮਾਨਤਾ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਉਂ-ਜਿਉਂ 3 ਨਵੰਬਰ ਨੇੜੇ ਆ ਰਿਹਾ ਹੈ, ਕਿਉਂਕਿ ਜਿਸ ਦਿਨ ਸਾਊਥ ਨਿਊਯਾਰਕ ਕੋਰਟ 'ਚ ਨਿਖਿਲ ਗੁਪਤਾ ਜਿਹੜਾ ਚੈੱਕ ਰਿਪਬਲਿਕ 'ਚੋਂ ਆਲਮੋਸਟ 1 ਸਾਲ ਐਕਸਟ੍ਰੈਡੀਸ਼ਨ ਦੀ ਮੰਗ ਤੋਂ ਬਾਅਦ ਅਮਰੀਕਾ ਦੀਆਂ ਲਾਅ ਐਨਫੋਰਸਮੈਂਟ ਏਜੰਸੀਆਂ ਐਕਸਟ੍ਰਾਡਾਈਟ ਕਰਕੇ ਲਿਆਈਆਂ, ਜਿਸ ਦੇ ਉੱਤੇ ਮੁੱਢਲੇ ਚਾਰਜ ਐਕਸਟ੍ਰਾਡੀਸ਼ਨ ਦੀ ਮੰਗ ਵੇਲੇ ਇਹ ਸੀ ਕਿ ਇਸ ਨੇ ਜਿਹੜਾ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਹੈ ਉਹ ਉਸ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ। $1 ਲੱਖ ਦੇ ਵਿੱਚ ਸੌਦੇਬਾਜ਼ੀ ਕੀਤੀ, ਜਿਹਦੇ ਨਾਲ ਜਿਸ ਨੂੰ ਕੰਟਰੈਕਟ ਹਾਇਰ ਕਰ ਰਿਹਾ ਸੀ ਉਹ ਇਨਫੈਕਟ ਅਮਰੀਕਾ ਦੀ FBI ਦਾ ਅੰਡਰ ਕਵਰ ਸੀ। $15,000 ਵੈਨ ਦੇ ਵਿੱਚ ਡਿਲੀਵਰ ਵੀ ਕਰ ਦਿੱਤੇ ਗਏ ਔਰ ਜਿਹੜੀਆਂ ਇੰਸਟਰਕਸ਼ਨ ਜੋ ਫੋਨ ਕਨਵਰਸੇਸ਼ਨ ਤੋਂ ਸਾਹਮਣੇ ਆਇਆ ਕਿ ਉਹਦੇ ਨਾਲ ਪੰਨੂ ਦੇ ਦਫ਼ਤਰ ਦਾ ਐਡਰੈਸ, ਘਰ ਦਾ ਐਡਰੈਸ, ਅਵੇਲੇਬਿਲਟੀ ਕੀ ਹੈ ਔਰ ਈਵਨ ਇਹ ਵੀ ਹਦਾਇਤ ਸੀ ਕਿ ਜੇ ਦਫ਼ਤਰ ਦੇ ਵਿੱਚ ਹੋਰ ਵੀ ਬੰਦੇ ਬੈਠੇ ਹੁੰਦੇ ਨੇ ਔਰ ਟਾਰਗੇਟ ਹੁੰਦਾ ਤੇ ਬ੍ਰਿੰਗ them ਡਾਊਨ, ਮਾਰ ਦਿਓ ਸਾਰੇ। ਅੱਛਾ। ਔਰ ਕਿਉਂਕਿ ਅਮਰੀਕਨ ਜਿਹੜੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਬਹੁਤ ਚੰਗੀ ਤਰ੍ਹਾਂ ਸਮਝਦੀਆਂ ਨੇ ਵੀ ਜਦੋਂ ਤੱਕ ਬੜੀ ਕ੍ਰੈਡੀਬਲ ਐਵੀਡੈਂਸ ਨਾ ਹੋਏ ਅਮਰੀਕਨ ਕੋਰਟ ਸਿਸਟਮ 'ਚ ਜਿਹੜਾ ਕੋਈ ਮੁਕੱਦਮਾ ਸਟੈਂਡ ਨਹੀਂ ਕਰ ਸਕਦਾ। ਇਸ ਲਈ ਉਹਨਾਂ ਨੇ ਇਹ ਜਿਹੜਾ ਸਾਰਾ ਐਵੀਡੈਂਸ, ਕਿਉਂਕਿ ਅੰਡਰ ਕਵਰ ਏਜੰਟ ਨਾਲ ਹੀ ਗੱਲ ਕਰ ਰਿਹਾ ਸੀ, ਉਹਨਾਂ ਨੇ $15,000 ਦੀ ਡਿਲੀਵਰੀ ਵੀ ਕਰਵਾਈ ਔਰ ਵਿਦਨ ਕੌਣ ਹੈ ਕੀ ਹੈ ਇਹਦੇ ਬਾਰੇ ਅਜੇ ਸਾਨੂੰ ਨਹੀਂ ਪਤਾ ਵੀ ਇਹਨਾਂ ਦੇ ਹਾਈ ਐਮਬੈਸੀ ਜਾਂ ਕੌਂਸੂਲੇਟ ਦੀ ਕੀ ਇਨਵੋਲਵਮੈਂਟ ਹੋਏਗੀ, ਸ਼ਾਇਦ ਟ੍ਰਾਇਲ ਵੇਲੇ ਸਾਹਮਣੇ ਆਏ। ਲੇਕਿਨ ਜਿਉਂ ਹੀ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਇਸ ਕੇਸ ਦੀ ਡੈਪਥ ਨੂੰ ਦੇਖਿਆ, ਹਾਲਾਂ ਉਹਨਾਂ ਨੇ ਵਿਕਾਸ ਯਾਦਵ ਨਾਂ ਦਾ IPS ਰੈਂਕ ਦਾ ਹਰਿਆਣਵੀ ਜਿਹੜਾ ਰਾਅ ਦੇ ਉੱਤੇ ਔਨ ਡੈਪੂਟੇਸ਼ਨ ਸੀ, ਉਸ ਦਾ ਮੇਨ ਰੋਲ ਔਰ ਉਸ ਦਾ ਕੀ ਉਹੀ ਇਹਦੇ ਨਾਲ ਕਰ ਰਿਹਾ ਨਿਖਿਲ ਗੁਪਤੇ ਨਾਲ ਕਮਿਊਨੀਕੇਟ। ਔਰ ਵਿਕਾਸ ਯਾਦਵ ਜਿਹੜਾ ਉਹ ਅਜੀਤ ਡੋਵਲ ਦਾ ਖਾਸਮ ਖਾਸ ਹੈ ਔਰ ਜਿਹੜਾ ਨਿਖਿਲ ਗੁਪਤਾ ਹੈ ਜਿਹੜਾ ਇਨੀਸ਼ੀਅਲ ਸਟੇਜ ਦੇ ਉੱਤੇ ਲੱਗਦਾ ਸੀ ਕਿ ਵੀ ਐਵੇਂ ਇੱਕ ਹਾਇਰਡ ਕ੍ਰਿਮੀਨਲ ਹੈ ਜਿਹਦਾ ਕੋਈ ਡਰੱਗ ਕੇਸ ਉੱਥੇ ਸੀ, ਉਹਦੇ 'ਚੋਂ ਮਾਫੀ ਬਾਅਦ ਦੇ ਵਿੱਚ ਜਿਉਂ-ਜਿਉਂ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਇਨਵੈਸਟੀਗੇਟ ਕੀਤਾ ਕਿ ਵੀ ਇਹ ਤਾਂ ਨਿਖਿਲ ਗੁਪਤਾ ਬਹੁਤ ਵੱਡੀ ਤੋਪ ਕਾਬੂ ਆਈ ਹੈ ਕਿ ਇਹ ਤਾਂ ਲੰਬੇ ਵਕਤ ਤੋਂ ਜੁੜਿਆ ਹੋਇਆ ਰਾਹ ਦੇ ਨਾਲ, ਇਹਦੇ ਕੋਲ ਪਾਕਿਸਤਾਨੀ ਪਾਸਪੋਰਟ ਵੀ, ਉੱਥੇ ਵਿਆਹ ਵੀ ਇਹਨੇ ਕਰਾਇਆ ਹੋਇਆ। ਫਿਰ ਉਹਨਾਂ ਨੇ ਦੇਖਿਆ ਵੀ ਇਹ ਤਾਂ ਇਸ ਲੈਵਲ ਦੇ ਉੱਤੇ ਮਨੀ ਲਾਂਡਰਿੰਗ ਔਰ ਜਿਹੜੀ ਉਹਦੇ ਨਾਲ ਕਨਵਰਸੇਸ਼ਨ ਵਿਕਾਸ ਯਾਦਵ ਨਾਲ ਹੋ ਰਹੀ ਹੈ ਜਾਂ ਜਿਸ ਲੈਵਲ ਦੇ ਉੱਤੇ ਇਹ ਤਾਂ ਇੰਟਰਨੈਸ਼ਨਲ ਡਰੱਗ ਟ੍ਰੈਫਿਕਰ ਹੈ। ਉਹਦੇ ਸਾਹਮਣੇ ਆ ਰਿਹਾ ਕਿ ਵੀ ਕੋਲੰਬੀਆ ਤੋਂ ਕੋਕੇਨ ਦਾ ਜਹਾਜ਼ ਭਰ ਕੇ ਭੇਜਣ ਲਈ ਉਹਨੂੰ ਕਹਿ ਰਿਹਾ ਰਾਹ ਦਾ ਵਿਕਾਸ ਯਾਦਵ ਔਰ ਵਾਪਸੀ 'ਚ ਵੈਪਨਸ ਦਾ ਜਹਾਜ਼ ਭਰ ਕੇ ਭੇਜਣ ਦੀ ਗੱਲ ਹੋ ਰਹੀ ਹੈ।
ਸੋ ਜਦੋਂ ਇਹ ਆਇਆ, ਇਹ ਤਾਂ ਐਕਸਟ੍ਰੈਡੀਸ਼ਨ ਤੋਂ ਵੱਖਰਾ ਹੋ ਗਿਆ ਕੰਮ। ਇੱਕ ਤਾਂ ਪਲਾਟ ਟੂ ਮਰਡਰ ਸੀ, ਉਹ ਉੱਥੋਂ ਤੱਕ ਸੀਮਤ ਸੀ, ਐਕਸਟ੍ਰੈਡੀਸ਼ਨ ਉੱਥੋਂ ਤੱਕ ਹੀ ਸੀ। ਔਰ ਜਿਵੇਂ ਮੈਂ ਅੱਗੇ ਵੀ ਕਿਹਾ ਸੀ, ਜਿੰਨਾ ਕਿਉਂਕਿ ਮੈਂ ਜਿਹੜੇ 3-4 ਕੇਸ ਐਕਸਟ੍ਰੈਡੀਸ਼ਨ ਦੇ ਰਹੇ ਅਮਰੀਕਾ 'ਚੋਂ ਸਿੱਖਾਂ ਨੂੰ ਵਾਪਸ, ਉਹਨਾਂ ਨਾਲ ਮੈਂ ਐਸੋਸੀਏਟ ਰਿਹਾ, ਵਕੀਲਾਂ ਨਾਲ ਵੀ। ਜਾਂ ਸਭ ਤੋਂ ਪਹਿਲਾਂ ਰਣਜੀਤ ਸਿੰਘ ਗਿੱਲ, ਸੁਖਵਿੰਦਰ ਸਿੰਘ ਸੰਧੂ, ਸੁੱਖੀ ਕੁੱਕੀ ਦਾ ਜਨਰਲ ਵੈਦਿਆ ਮਰਡਰ ਕੇਸ 'ਚ ਐਕਸਟ੍ਰੈਡੀਸ਼ਨ ਦਾ ਪਾਰਟ ਸੀ। ਨਿਊਯਾਰਕ 12-13 ਸਾਲ ਰਹੇ। ਫਿਰ ਭਾਈ ਕੁਲਬੀਰ ਸਿੰਘ ਬੜਾ ਪਿੰਡ 12-13 ਸਾਲ ਅਮਰੀਕਾ 'ਚ ਰਹੇ, ਉਹਨਾਂ ਨੂੰ ਵੀ ਇੰਡੀਆ ਨੇ ਐਕਸਟ੍ਰੈਡਾਈਟ ਕੀਤਾ। ਫਿਰ ਭਾਈ ਹਰਪਾਲ ਸਿੰਘ ਚੀਮਾ 12-13 ਸਾਲ। ਸੋ ਭਾਈ ਕੁਲਬੀਰ ਸਿੰਘ ਬੜਾ ਪਿੰਡ ਔਰ ਭਾਈ ਹਰਪਾਲ ਸਿੰਘ ਚੀਮਾ ਦੇ ਕੇਸ 'ਚ ਤਾਂ ਮੈਂ ਕਾਫੀ ਜਿਹੜਾ ਵਕੀਲਾਂ ਦੇ ਨਾਲ ਔਰ ਦੂਸਰੇ ਉਸ ਸਾਰੇ 'ਚ ਰੋਲ ਰਿਹਾ। ਔਰ ਹੁਣ ਜਿਵੇਂ ਭਾਈ ਕੁਲਬੀਰ ਸਿੰਘ ਬੜਾ ਪਿੰਡ ਦੇ ਉੱਤੇ ਉਹਨਾਂ ਨੇ ਆਲਮੋਸਟ 32 ਕੇਸ ਪਾਏ ਹੋਏ ਸੀਗੇ, ਉਹਨਾਂ ਦੇ ਥੱਲੇ ਐਕਸਟ੍ਰੈਡੀਸ਼ਨ ਇੰਡੀਅਨ ਸਿਸਟਮ ਨੇ ਮੰਗੀ। ਉਹ ਜਦੋਂ ਅਪੀਲ ਹੁੰਦੀ ਗਈ ਇੱਕ ਜੱਜ ਦੇ ਸਾਹਮਣੇ, ਦੂਜੇ ਉਹਦੇ 'ਚੋਂ ਆਲਮੋਸਟ 29 ਕੇਸ ਡਿਸਮਿਸ ਹੋਏ, ਕਿਉਂਕਿ ਉਹ CRPF ਜਾਂ ਪੁਲਿਸ ਦੇ ਥਾਣਿਆਂ ਉੱਤੇ ਹਮਲੇ ਦੇ ਸੀ। ਔਰ ਜੱਜਿਸ ਨੇ ਕਿਹਾ ਵੀ ਜਦੋਂ ਇੱਕ ਵਾਰ ਚੱਲ ਰਹੀ ਹੈ, ਜੇ ਉਹਨਾਂ ਨੇ ਸਿੱਖਾਂ ਨੂੰ ਟਾਰਗੇਟ ਕੀਤਾ ਹੈ ਤੇ ਉਹ ਵੀ ਵਾਪਸੀ ਜਿਹੜਾ ਹੈ ਉਹਨਾਂ ਦੀ ਜਿਹੜੀ ਪੁਲਿਸ ਜਾਂ CRPF ਜਾਂ ਫੌਜ ਚੌਂਕੀ 'ਤੇ ਹਮਲਾ, ਇਹ ਜਿਹੜਾ ਐਕਸਟ੍ਰਾਡਾਈਟੇਬਲ ਨਹੀਂ ਹੈ, ਇਹ ਤੁਹਾਡਾ ਰਾਈਟ ਹੈ ਤੁਸੀਂ ਟੂ ਫਾਈਟ ਬੈਕ। 3 ਕੇਸਿਸ ਜਿਹੜੇ ਸਿਵਲੀਅਨ ਜਿਹਦੇ 'ਚ ਮਾਰੇ ਗਏ ਸੀ, ਉਹਦੇ ਥੱਲੇ ਉਹਨਾਂ ਦੀ ਐਕਸਟ੍ਰੈਡੀਸ਼ਨ ਹੋਈ ਕੁਲਬੀਰ ਸਿੰਘ ਬੜਾ ਪਿੰਡ ਦੀ। ਸੋ ਇਹ ਮੈਂ ਇਸ ਲਈ ਕਹਿ ਰਿਹਾ ਵੀ ਇਹ ਐਕਸਟ੍ਰੈਡੀਸ਼ਨ ਟਰੀਟੀ ਦਾ ਕਲੌਜ਼ ਬੜਾ ਕਲੀਅਰ ਹੁੰਦਾ ਹੈ ਵੀ ਤੁਸੀਂ ਜਿਸ ਕੇਸ 'ਚ ਐਕਸਟ੍ਰੈਡਾਈਟ, ਹੁਣ ਉਹ ਭਾਵੇਂ ਕੇਸ ਉੱਥੇ ਸੀ ਜਿਹੜੇ 32 ਕੇਸ ਉਹਨਾਂ ਨੇ ਇੱਥੇ ਭੇਜੇ ਸੀ, ਪਰ ਹੁਣ 29 ਦੇ ਉੱਤੇ ਟਰਾਇਲ ਨਹੀਂ ਕਰ ਸਕਦੇ ਸੀ, ਕਿਉਂਕਿ ਐਕਸਟ੍ਰੈਡੀਸ਼ਨ ਟਰੀਟੀ ਦੇ ਉਸ ਕਲੌਜ਼ ਦੇ ਥੱਲੇ ਕਮਿਟਮੈਂਟ ਹੁੰਦੀ ਹੈ ਵੀ ਅਸੀਂ ਆਹੀ ਕਰਾਂਗੇ। ਉਹ 3 ਸਟੈਂਡ ਨਹੀਂ ਕੀਤੇ ਕੇਸ, ਉਹ ਬਾਹਰ ਆ ਗਏ ਕੁਲਬੀਰ ਸਿੰਘ ਬੜਾ ਪਿੰਡ, ਔਰ ਸ਼੍ਰੋਮਣੀ ਕਮੇਟੀ ਮੈਂਬਰ ਵੀ ਬਣੇ। ਸੋ ਇਹ ਇਸੇ ਤਰ੍ਹਾਂ ਜਿਵੇਂ ਜਦੋਂ ਨਿਖਿਲ ਗੁਪਤਾ ਨੂੰ ਐਕਸਟ੍ਰੈਡਾਈਟ ਕੀਤਾ ਗਿਆ, ਜਿਹੜਾ ਐਕਸਕਲੂਸਿਵ ਕੇਸ ਸੀ ਉਹ ਇਹੀ ਸੀ ਕਿ ਵੀ ਜਿਹੜਾ ਮਰਡਰ ਪਲਾਟ। ਪਰ ਜਦੋਂ ਇਹਨਾਂ ਨੇ ਦੇਖਿਆ, ਇਹਨਾਂ ਨੂੰ ਲੱਗਾ, ਇਹਨਾਂ ਨੇ ਫਿਰ ਚੈੱਕ ਰਿਪਬਲਿਕ ਕੋਰਟ 'ਚ ਇਹਨਾਂ ਨੇ ਕਿਹਾ, ਲਾ ਐਨਫੋਰਸਮੈਂਟ ਨੇ, ਕਿ ਵੀ ਅਸੀਂ ਤਾਂ ਵੀ ਹੈਵ ਮੋਰ ਐਵੀਡੈਂਸ ਜਿਹਦੇ ਥੱਲੇ ਅਸੀਂ ਚਾਰਜ ਕਰਨਾ ਚਾਹੁੰਦੇ ਹਾਂ। ਚੈੱਕ ਰਿਪਬਲਿਕ ਦੇ ਸਿਸਟਮ ਨੇ ਵੀ ਕਿਹਾ ਕਿ ਠੀਕ ਹੈ, ਸਾਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਕਰੋ। ਹੁਣ ਇਹਦਾ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਅਜੇ ਕੁਛ ਦਿਨ ਪਹਿਲਾਂ ਹੀ ਕਿ 60 ਤੋਂ ਜ਼ਿਆਦਾ ਪੇਜਿਸ ਦਾ ਜਿਹੜਾ ਉਹ ਉਹਨਾਂ ਨੇ ਸਰਕਾਰੀ ਸਾਈਟ ਨੇ ਸਬਮਿਟ ਕੀਤਾ ਕੋਰਟ ਦੇ ਵਿੱਚ, ਮਨੀ ਲਾਂਡਰਿੰਗ, ਡਰੱਗ ਟ੍ਰੈਫਿਕਿੰਗ, ਵੈਪਨ ਟ੍ਰੈਫਿਕਿੰਗ ਔਰ ਹੋਰ ਸਾਰਾ। ਹੁਣ ਜਿਹੜੇ ਉਹਦੇ ਵਕੀਲ ਨੇ ਨਿਖਿਲ ਗੁਪਤਾ ਦੇ, ਉਹਨਾਂ ਨੇ ਕਾਊਂਟਰ ਕੀਤਾ ਸੀ ਕਿ ਨਹੀਂ ਇਹ ਜਿਹੜਾ ਇਹਨੂੰ ਨਹੀਂ ਐਕਸੈਪਟ ਕੀਤਾ ਜਾਣਾ ਚਾਹੀਦਾ, ਐਕਸਕਲੂਸਿਵ ਉਹੀ ਚਾਰਜ ਰਹਿਣ। ਅੱਜ ਜਿਹੜੀ ਜਦੋਂ ਅਸੀਂ ਸਟੂਡੀਓ ਵੱਲ ਹੀ ਆ ਰਹੇ ਸੀ, ਆਲਮੋਸਟ 60 ਸਫ਼ੇ ਦੇ ਨੇੜੇ ਤੇੜੇ ਜਿਹੜਾ ਜੱਜ ਨੇ ਫੈਸਲਾ ਸੁਣਾਇਆ, ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਕੀ ਐਵੀਡੈਂਸ ਸਬਮਿਟ ਕੀਤਾ ਹੈ ਔਰ ਬਾਕੀ ਜਿਹੜੇ ਚਾਰਜਿਸ ਉਹਦੇ 'ਤੇ ਨੇ ਉਹ ਇੰਟੈਕਟ ਰਹਿਣਗੇ, ਉਹਨਾਂ ਨੂੰ ਥਰੋ ਆਊਟ ਨਹੀਂ ਕੀਤਾ ਜਾਏਗਾ। ਸੋ ਨਿਖਿਲ ਗੁਪਤਾ ਦੇ ਵਕੀਲਾਂ ਦੇ ਆਰਗੂਮੈਂਟ ਨੂੰ ਉਹਨਾਂ ਨੇ ਥਰੋ ਆਊਟ ਕਰ ਦਿੱਤਾ। ਉਹਨਾਂ ਨੇ ਇਹ ਕਿਹਾ ਕਿ ਵੀ ਜੱਜ ਨੇ ਕੀ ਡਿਸਾਈਡ ਕੀਤਾ, ਔਰ ਡਿਫੈਂਸ ਰਿਕੁਐਸਟ ਵਰ ਡਿਨਾਈਡ, ਕਿ ਵੀ ਕੋਈ ਵੀ ਜਿਹੜੀ ਉਹਨਾਂ ਦੇ ਡਿਫੈਂਸ ਜਿਹੜੇ ਨਿਖਿਲ ਗੁਪਤਾ ਦੇ ਵਕੀਲ ਨੇ, ਉਹਨਾਂ ਦੀ ਕੋਈ ਗੱਲ ਨਹੀਂ ਮੰਨੀ ਗਈ। The court kept in the phone evidence and the defendant's statements. It also refused to dismiss the added money laundering count. ਜਿਹੜੀ ਮਨੀ ਲਾਂਡਰਿੰਗ ਕਾਊਂਟ ਔਰ ਦੂਸਰੇ ਉਹ ਵੀ ਰਹਿਣਗੇ, ਕੇਸ ਦਾ ਹਿੱਸਾ ਰਹਿਣਗੇ। ਫਿਰ no joint venture work around. Czech police at the Prague airport were not acting as US agents. Miranda was not required for what they did. The iPhone passcodes were found voluntary. ਹੁਣ ਜਿਹੜਾ ਗੁਪਤੇ ਦੇ ਵਕੀਲਾਂ ਨੇ ਕਿਹਾ ਮਿਰਾਂਡਾ ਹੁੰਦਾ ਜਿਹਦੇ 'ਚ ਕਿ ਜਦੋਂ ਤੁਹਾਨੂੰ ਕੋਈ ਅਰੈਸਟ ਕਰਦਾ ਹੈ, ਪੁਲਿਸ ਆਫੀਸਰ ਤੁਹਾਨੂੰ ਬਰੀਫ ਕਰਦਾ ਹੈ ਕਿ ਯੂ ਹੈਵ ਅ ਰਾਈਟ ਟੂ ਅਟਰਨੀ, ਯੂ ਕੈਨ ਸਟੇ ਸਾਇਲੈਂਟ, ਜੇ ਤੁਸੀਂ ਨਹੀਂ ਜਵਾਬ ਦੇਣਾ, ਇਹ ਤੁਹਾਡੇ ਕਾਨੂੰਨੀ ਹੱਕ ਨੇ। ਪਰ ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਜਿਹੜਾ ਹੈ ਉਹ ਫੋਰਸ ਕੀਤਾ ਗਿਆ ਉਹਨੇ, ਪਰ ਜੱਜ ਨੇ ਕਿਹਾ ਵੀ ਇਹ ਬਿਲਕੁਲ ਗਲਤ ਹੈ। ਉਸ ਜਿਹੜੇ ਉਹਨੇ ਵਲੰਟੈਰਲੀ ਇਹਨਾਂ ਨੂੰ ਆਪਣੇ ਪਾਸਵਰਡ ਵੀ ਦਿੱਤੇ ਫੋਨ ਦੇ, ਉਹਨੇ ਨਿਖਿਲ ਗੁਪਤਾ ਨੇ, ਜਦੋਂ ਉੱਥੇ ਦਬੋਚਿਆ 에ਅਰਪੋਰਟ ਤੇ ਉੱਤੇ ਉਹਨਾਂ ਨੇ, ਔਰ ਆਈਫੋਨ ਪਾਸਕੋਡਸ ਵਾ ਫਾਊਂਡ ਵਲੰਟਰੀ। ਸੋ ਇਹਦੇ 'ਚ ਕੋਈ ਮਿਰਾਂਡਾ ਵਾਇਲੇਟ ਨਹੀਂ ਹੋਇਆ ਕਿ ਜੀ ਉਹਨੂੰ ਉਹਦੇ ਰਾਈਟ ਨਹੀਂ ਦੱਸੇ ਗਏ। ਹਾਂ, ਜਦੋਂ ਉਹਨੂੰ ਵੈਨ ਦੇ ਵਿੱਚ ਲੈ ਆਂਦਾ ਉਹਨਾਂ ਨੇ ਉਹਨਾਂ ਦੇ ਨੇ ਮਿਰਾਂਡਾ ਉਹਨੂੰ ਦਿੱਤਾ, ਉਹਨੂੰ ਦੱਸਿਆ ਵੀ ਤੇਰੇ ਕੀ ਰਾਈਟ ਨੇ। ਜਿਹੜਾ
DEA ਸੀ ਉਹਨੇ ਐਡਵਾਈਜ਼ ਕੀਤਾ ਕਿ ਆ ਰਾਈਟ ਨੇ, ਔਰ ਡਿਫੈਂਡੈਂਟ ਨੇ ਕਿਹਾ ਓਰਲੀ ਵੇਵਡ ਐਂਡ ਟਾਕਡ, ਉਹਨੇ ਕਿਹਾ ਜੀ ਕੋਈ ਨਹੀਂ ਮੈਂ ਤੁਹਾਡੇ ਨਾਲ ਗੱਲ ਕਰਦਾ। ਸੋ ਪਹਿਲੀ ਸਟੇਜ ਤੇ ਹੀ ਤੋਤਾ ਜਿਹੜਾ ਹੈ ਉਹ ਚੱਲ ਪਿਆ, ਉਹਨੇ ਤੋਤੇ ਨੇ ਬੋਲਣਾ ਸ਼ੁਰੂ ਕਰ ਦਿੱਤਾ। ਔਰ ਫਿਰ ਉਹਦੇ ਵਕੀਲਾਂ ਨੇ ਕਿਹਾ ਸੀ ਜੀ ਉਹਨੇ ਕਿਤੇ ਦਸਤਖਤ ਕੀਤਾ ਹੀ ਨਹੀਂ ਕਿ ਬਈ ਉਹਨੇ ਕਿਹਾ ਕਿ ਇਹ ਸਿਗਨੇਚਰ ਇਜ਼ਨਟ ਰਿਕੁਆਇਰਡ ਫਾਰ ਏ ਵੈਲਿਡ ਵੇਵਰ। 2 ਸਟੇਟਮੈਂਟਸ ਆਰ ਐਡਮਿਸਿਬਲ ਕਿ ਜਿਹੜੀਆਂ ਨਿਖਿਲ ਗੁਪਤੇ ਨੇ ਜਦੋਂ ਇਹਨਾਂ ਨੇ ਉਹਨੂੰ ਜਹਾਜ਼ ਏਅਰਪੋਰਟ ਤੇ ਦਬੋਚਿਆ, ਜੋ ਬਿਆਨ ਉਹਨੇ ਦਿੱਤੇ ਉਹ ਕੋਰਟ ਦਾ ਰਿਕਾਰਡ ਦਾ ਹਿੱਸਾ ਨੇ, ਉਹਨਾਂ ਨੂੰ ਇਨਐਡਮਿਸਿਬਲ ਨਹੀਂ ਬਣਾਇਆ ਜਾ ਸਕਦਾ। ਫਿਰ ਉਹਨਾਂ ਨੇ ਜਿਹੜਾ ਡਿਫੈਂਸ ਅਟਰਨੀ ਸੀ ਉਹਨਾਂ ਨੇ ਰੂਲ ਆਫ ਸਪੈਸ਼ਲਿਟੀ ਐਕਸਟ੍ਰਾਡੀਸ਼ਨ ਜਿਵੇਂ ਮੈਂ ਕਿਹਾ ਉਹਨੂੰ ਕੋਰਟ ਕੀਤਾ। ਕੋਰਟ ਨੇ ਕਿਹਾ ਕਿ ਕੋਰਟ ਸੈਡ ਦਾ ਡਿਫੈਂਡੈਂਟਸ ਲੈਕ ਸਟੈਂਡਿੰਗ ਟੂ ਕੰਪਲੇਨ ਅਬਾਊਟ ਟ੍ਰੀਟੀ ਲਿਮਿਟਸ ਅਨਲੈਸ ਦਾ ਐਕਸਟ੍ਰਾਡਾਈਟਿੰਗ ਕੰਟਰੀ ਆਬਜੈਕਟਸ। ਉਹਨਾਂ ਨੇ ਕਿਹਾ ਹਾਂ ਜਿੱਥੇ ਚੈੱਕ ਰਿਪਬਲਿਕ ਤੋਂ ਲਿਆਂਦਾ ਜੇ ਉਹ ਕਹਿਣ ਕਿ ਵੀ ਅਸੀਂ ਜਿਹੜਾ ਜਿਹਨਾਂ ਥੱਲੇ ਲਿਆ ਗਿਆ ਐਕਸਟ੍ਰਾਡਾਈਟ ਸਿਰਫ ਉਹੀ ਕੇਸ ਚੱਲੇ। ਉਹਨਾਂ ਨੇ ਕਿਹਾ ਜੀ ਚੈੱਕ ਰਿਪਬਲਿਕ ਨੇ ਤਾਂ ਕਿਹਾ ਕਿ ਸਾਨੂੰ ਕੋਈ ਐਕਸਟਰਾ ਵੇਵਰ ਦੀ ਲੋੜ ਨਹੀਂ, ਔਰ ਉਹਨਾਂ ਨੇ ਕਿਹਾ ਵੀ ਜਿਹੜੇ ਐਡਿਡ ਚਾਰਜ ਨੇ ਉਹਦਾ ਆਧਾਰ ਵੀ ਉਹੀ ਹੈ ਜੋ ਇਹ ਕੰਮ ਕਰ ਰਿਹਾ। ਸੋ ਹੁਣ ਇਸ 'ਚੋਂ ਅਸੀਂ ਇਹ ਦੇਖਦੇ ਹਾਂ ਕਿ ਭਾਈ ਇਹ ਸੋਲਿਡ ਕੇਸ ਬਣ ਗਿਆ। ਨਹੀਂ ਤਾਂ ਇਹ ਸੀ ਕਿਉਂਕਿ ਕਈ ਵਾਰੀ ਜਿਹੜੇ ਭਾਵੇਂ ਮਰਡਰਰ ਵੀ ਹੁੰਦੇ ਨੇ ਅਦਾਲਤ ਦੇ ਵਿੱਚ, ਜੇ ਤੁਸੀਂ ਠੀਕ ਤਰੀਕੇ ਨਾਲ ਐਵੀਡੈਂਸ ਨਾ ਕਲੈਕਟ ਕੀਤੀ ਹੋਏ, ਵਾਰੰਟ ਤੁਹਾਡੇ ਕੋਲ ਪ੍ਰੋਪਰ ਨਾ ਹੋਣ, ਤੇ ਉਹ ਕੋਰਟ ਟੈਕਨੀਕਲ ਗਰਾਊਂਡ ਦੇ ਉੱਤੇ ਉਹਨੂੰ ਥਰੋ ਆਊਟ ਕਰ ਦਿੰਦਾ। ਸੋ ਇਸ ਤੋਂ ਇਹ ਹੈ ਕਿ ਵੀ ਫਰਮ ਫੁਟਿੰਗ ਦੇ ਉੱਤੇ ਜਿਹੜੀਆਂ ਲਾ ਐਨਫੋਰਸਮੈਂਟ ਏਜੰਸੀਜ਼ ਨੇ ਉਹ ਕਰ ਰਹੀਆਂ, ਔਰ ਅਸੀਂ ਹੋਪ ਕਰਦੇ ਹਾਂ ਕਿ ਇਹ ਤੋਤਾ ਜੇ ਅਦਾਲਤ ਦੇ ਸਾਹਮਣੇ ਹੋਰ ਵੀ ਬੋਲਣ ਲੱਗ ਗਿਆ ਤੇ ਬਹੁਤ ਕੁਝ ਐਸੇ ਭੇਦ ਵੀ ਸਾਹਮਣੇ ਆਉਣਗੇ ਜਿਹੜੇ ਚੌਂਕਾ ਦੇਣ ਵਾਲੇ ਹੋਣਗੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰ, ਜਿਸ ਤਰ੍ਹਾਂ ਕਿ ਆਪਾਂ ਲਗਾਤਾਰ ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਅਨਾਉਂਸ ਕਰ ਰਹੇ ਸਨ ਕਿ ਜਿਹੜੇ WhatsApp ਤੇ ਉੱਪਰ ਜਿਹੜੇ ਆਪਣੇ ਵੀਡੀਓ ਜਿਹੜੀਆਂ ਹੈਗੀਆਂ ਨੇ ਪ੍ਰਦਰਸ਼ਕਾਂ ਦੀਆਂ ਜਾਂ ਉਹਨਾਂ ਦੇ ਜਿਹੜੇ ਕੋਈ ਵੀ ਸਵਾਲ ਨੇ ਉਹ ਆਪਾਂ ਲਵਾਂਗੇ ਆਪਣੇ ਪ੍ਰੋਗਰਾਮ ਦੇ ਵਿੱਚ। ਸੋ ਅੱਜ ਆਪਾਂ ਇਹ ਆਪਣਾ ਸੈਸ਼ਨ ਸ਼ੁਰੂ ਕਰ ਰਹੇ ਹਾਂ ਔਰ ਸਾਡੇ ਕੋਲ ਜਿਹੜਾ ਨੰਬਰ ਹੈਗਾ WhatsApp ਦਾ ਤੁਹਾਨੂੰ ਦੱਸ ਦਈਏ ਕਿ ਤੁਸੀਂ ਆਪਣੇ ਜਿਹੜੇ ਸਵਾਲ ਨੇ 1 ਮਿੰਟ ਦੇ 1.5 ਮਿੰਟ ਦੀ ਜਿਹੜੀ ਵੀਡੀਓ ਹੈ ਉਸ ਵਿੱਚ ਆਪਣੇ ਤੁਸੀਂ ਬਿਆਨ ਕਰ ਸਕਦੇ ਹੋ। 5166191984 516 619 1984। ਸੋ ਅੱਜ ਸਾਡੇ ਕੋਲ ਸਿਡਨੀ ਆਸਟ੍ਰੇਲੀਆ ਤੋਂ ਸਰਦਾਰ ਜਤਿੰਦਰ ਸਿੰਘ ਜੀ ਦਾ ਸਵਾਲ ਵੀਡੀਓ ਰਾਹੀਂ ਸ਼ਾਮਲ ਆਪਾਂ ਕਰ ਰਹੇ ਹਾਂ ਆਇਆ ਹੈ। ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਆਪਣੀ ਟੈਕਨੀਕਲ ਟੀਮ ਨੂੰ ਕਹਿੰਦੇ ਹਾਂ ਕਿ ਇਸ ਵੀਡੀਓ ਨੂੰ ਜਿਹੜਾ ਪਲੇ ਕਰ ਦੇਣ। ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦੀ ਸੇਨਾ ਹੀ ਕਹਿ ਚੜਿਆ। ਮੈਂ ਗੁਰੂ ਨਾਨਕ ਪਾਤਸ਼ਾਹ ਨੂੰ ਭਾਈ ਹਵਾਰਾ ਜੀ ਦੇ ਕੰਟੈਕਸਟ ਦੇ ਵਿੱਚ ਕੋਟ ਕਰ ਰਹੇ ਹਾਂ। ਅਸੀਂ ਜਾਣਦੇ ਹਾਂ ਭਾਈ ਸਾਹਿਬ ਦੀ ਮਾਤਾ ਜੀ ਬਜ਼ੁਰਗ ਨੇ ਔਰ ਭਾਈ ਹਵਾਰਾ ਦੀ ਰਿਹਾਈ ਨਹੀਂ ਹੋ ਪਾ ਰਹੀ ਪਿਓਰਲੀ ਪੋਲੀਟੀਕਲ ਰੀਜ਼ਨਸ ਕਰਕੇ। ਸੋ ਅਸੀਂ ਇਹ ਵੀ ਜਾਣਦੇ ਹਾਂ
ਉਹਨਾਂ ਦੀ ਰਿਹਾਈ ਸਾਡੀ ਸੋਵਰਨਟੀ ਦੇ ਨਾਲ ਸਿੱਧਾ ਸੰਬੰਧ ਰੱਖਦੀ ਹੈ। ਸੋ ਸਵਾਲ ਇਹ ਹੈ ਕਿ ਜਿੱਥੇ ਸਾਰੀਆਂ ਹੀ ਤਰ੍ਹਾਂ ਦੀਆਂ ਸੇਵਾਵਾਂ ਮੁਬਾਰਕ ਨੇ, ਪਰ ਐਸੇ ਭਿਆਨਕ ਸਮੇਂ ਦੇ ਅੰਦਰ ਜੇ ਸਾਡੀ ਸੇਵਾ ਦੀ ਡਾਇਰੈਕਸ਼ਨ ਪੋਲੀਟੀਕਲ ਐਕਟਿਵਿਜ਼ਮ ਦੇ ਨਾਲ ਸੰਬੰਧ ਨਹੀਂ ਰੱਖਦੀ, ਤੇ ਕੀ ਅਸੀਂ ਗੁਰੂ ਨਾਨਕ ਦੇ ਰਸਤੇ ਤੇ ਹਾਂ? ਔਰ ਡਾਕਟਰ ਸਾਹਿਬ, ਮੈਂ ਆਪ ਜੀ ਨੂੰ ਇਹ ਸਵਾਲ ਸਾਡੇ ਸਾਰਿਆਂ ਦੀ ਕਲੈਰਿਟੀ ਵਾਸਤੇ ਔਰ ਖਾਸ ਕਰਕੇ ਸਿੱਖ ਯੂਥ ਦੀ ਕਲੈਰਿਟੀ ਵਾਸਤੇ ਪੋਸਟ ਕਰ ਰਿਹਾ, ਤਾਂ ਕਿ ਆਪ ਜੀ ਗੁਰਬਾਣੀ ਦੇ ਪਰਸਪੈਕਟਿਵ ਤੋਂ ਇਸ ਦਾ ਆਨਸਰ ਸਾਡੇ ਨਾਲ ਸ਼ੇਅਰ ਕਰ ਸਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਵੀਰ ਜਤਿੰਦਰ ਸਿੰਘ ਜਰਾਂ ਦਾ ਸਵਾਲ ਹੈ, ਉਹ ਆਪਾਂ ਆਪਣੇ ਦਰਸ਼ਕਾਂ ਨੂੰ ਦਿਖਾਇਆ ਹੈ WhatsApp ਦੀ ਜਿਹੜੀ ਵੀਡੀਓ ਤੇ ਸਾਨੂੰ ਮਿਲਿਆ। ਸੋ ਡਾਕਟਰ ਸਾਹਿਬ ਦੇ ਉਹਨਾਂ ਦੇ ਵਿਚਾਰ ਸੁਣਦੇ ਹਾਂ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਵੀਰ ਜਤਿੰਦਰ ਸਿੰਘ ਹੋਰਾਂ ਦਾ ਸ਼ੁਕਰੀਆ। ਇਹ ਬੜੇ ਪਿਆਰੇ ਨੌਜਵਾਨ ਨੇ, ਬੜੇ ਸੁਲਝੇ ਹੋਏ। ਸਾਡੀ ਸਿਡਨੀ ਵਿਜ਼ਿਟ ਦੇ ਵੇਲੇ 1-to-1 ਵੀ ਮਿਲੇ, ਔਰ ਜਿਸ ਅੰਦਾਜ਼ ਦੇ ਵਿੱਚ ਜਦੋਂ ਇਹਨਾਂ ਨੇ ਆਪਣਾ ਸਵਾਲ ਸ਼ੁਰੂ ਵੀ ਕੀਤਾ, ਇਹਨਾਂ ਦੀ ਆਵਾਜ਼ ਦੇ ਵਿੱਚ ਉਸ ਕਿਸਮ ਦਾ ਤਰੰਨਮ ਸੀ, ਇਵੇਂ ਲੱਗਾ ਜਿਵੇਂ ਗਿਆਨੀ ਸੰਤ ਸਿੰਘ ਮਸਕੀਨ, ਜਦੋਂ ਉਹ ਕਿਉਂਕਿ ਲਹਿੰਦੇ ਪੰਜਾਬ 'ਚੋਂ ਆਇਆ, ਉਹਨਾਂ ਦੀ ਬੋਲੀ ਦੇ ਵਿੱਚ ਸਰਾਇਕੀ ਦਾ ਪੁੱਟ ਹੁੰਦਾ ਸੀ, ਔਰ ਉਹਨਾਂ ਵਰਗਾ ਤਰੰਨਮ ਵੀ ਸੀ। ਔਰ ਸਵਾਲ ਵੀ ਇਹਨਾਂ ਦਾ ਬੜਾ ਵੈਲਿਡ ਹੈ, ਕਿਉਂਕਿ ਇਹ ਅਕਸਰ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵੀ ਇਸ ਕਿਸਮ ਦੀਆਂ ਡਿਬੇਟਸ ਹੁੰਦੀਆਂ ਨੇ ਕਿ ਭਾਈ ਕੀ ਅਸੀਂ ਜਿਹੜੇ ਸਾਨੂੰ ਕੁੱਟਦੇ ਨੇ ਹਿਮਾਚਲ ਵਾਲੇ, ਜਿਨ੍ਹਾਂ ਨੇ ਜੇ ਨਿਸ਼ਾਨ ਸਾਹਿਬ ਲੱਗਾ ਤਾਂ ਉਹ ਗੱਡੀਆਂ ਰੋਕ ਕੇ ਭੰਨੀਆਂ, ਤੇ ਉੱਥੇ ਹੀ ਜਾ ਕੇ ਅਸੀਂ ਉਹਨਾਂ ਨੂੰ ਲੰਗਰ ਖਵਾ ਰਹੇ ਹੁੰਦੇ ਹਾਂ ਕਿ ਭਾਈ ਕੀ ਸਾਡੇ ਕੋਲ ਸਿਰਫ ਉਹ ਜਿਹੜਾ ਹੈ ਉਹ ਕੜਛੀ ਰਹਿ ਗਈ ਆ ਵਰਤਾਉਣ ਦੇ ਲਈ। ਔਰ ਮੈਂ ਤਾਂ ਕਈ ਵਾਰ ਇਹ ਲਾਈਟਰ ਵੇਂਜ ਕਿਹਾ ਵੀ, ਮੈਂ ਕਿਹਾ ਵੈਸੇ ਤਾਂ ਗੁਰੂ ਸਾਹਿਬ ਦਾ ਫਰਮਾਨ ਦੇਗ ਤੇਗ ਜਗ ਮੈਂ ਦਊ ਚਲੈ, ਅਸੀਂ ਦੇਗ ਦੇ ਉੱਤੇ ਫੁੱਲ ਸਟਾਪ ਲਾ ਦਿੱਤਾ। ਸੋ ਉਸ ਅੰਦਾਜ਼ 'ਚ ਉਹਨਾਂ ਨੇ ਬੜੇ ਜਿਹੜਾ ਕਰੰਟ ਚੈਲੰਜ ਹੈ ਸਾਡੇ ਸਾਹਮਣੇ, ਜ਼ਾਹਰ ਹੈ ਗੁਲਾਮੀ ਦੇ ਸੰਗਲ ਕੱਟਣ ਦੀ ਲਾਈਨ ਜਿਹੜੀ ਸਾਡੀ ਪ੍ਰਾਇੋਰਟੀ ਹੈ, ਪਰ ਅਸੀਂ ਕਿਵੇਂ ਆਪਣਾ ਜਿਹੜਾ ਡੀਫੋਕਸ ਹੋ ਜਾਂਦੇ ਹਾਂ ਇੱਕ ਤਾਂ ਦੂਸਰੇ ਮੁੱਦਿਆਂ ਦੇ ਉੱਤੇ। ਔਰ ਬਿਲਕੁਲ ਉਹਨਾਂ ਨੇ ਠੀਕ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੇ ਨਾਲ ਇਸ ਸਵਾਲ ਦੀ ਸ਼ੁਰੂਆਤ ਕੀਤੀ ਕਿ ਕੱਲ ਕਾਤੀ ਰਾਜੇ ਕਾਸਾਈ, ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ, ਦੀਸੈ ਨਾਹੀਂ ਕਹਿ ਚੜਿਆ, ਹਉ ਭਾਲ ਵਿਕੁੰਨੀ ਹੋਈ, ਅੰਧੇਰਾ ਰਾਹੋ ਨਾ ਕੋਈ। ਹੁਣ ਗੱਲ ਅਸੀਂ 5.5 ਸਦੀਆਂ ਪਹਿਲਾਂ ਦੀ ਕਰ ਰਹੇ ਹਾਂ, 557ਵਾਂ ਵਰ੍ਹਾ ਗੁਰੂ ਨਾਨਕ ਪਾਤਸ਼ਾਹ ਦੀ ਆਮਦ ਦਾ। ਔਰ ਜ਼ਾਹਰ ਹੈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਪ੍ਰਕਾਸ਼ਮਾਨ ਹੁੰਦੇ ਨੇ, ਉਦੋਂ ਦਿੱਲੀ ਤਖਤ ਦੇ ਉੱਤੇ ਲੋਧੀ ਪਠਾਣਾ ਦਾ ਰਾਜ ਹੈ, ਔਰ ਗੁਰੂ ਨਾਨਕ ਸਾਹਿਬ ਦੀ ਹਯਾਤੀ ਦੇ ਵੇਲੇ ਹੀ ਆਲਮੋਸਟ ਜਦੋਂ ਕਿ 56-57 ਸਾਲ ਗੁਰੂ ਨਾਨਕ ਪਾਤਸ਼ਾਹ ਦੀ ਉਮਰ ਹੈ, 1526 ਦੇ ਵਿੱਚ 1469 'ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ। 1526 ਦੇ ਵਿੱਚ ਬਾਬਰ ਹਮਲਾਵਰ ਹੁੰਦਾ, ਔਰ ਤੁਰਕ ਪਠਾਣਾ ਭਈ ਲੜਾਈ। ਇੱਕ ਪਾਸੇ ਪਠਾਨ ਜਿਹੜੇ ਦਿੱਲੀ ਤੇ ਕਾਬਜ਼ ਨੇ, ਇੱਕ ਪਾਸੇ ਤੁਰਕ ਨੇ, ਕਿਉਂਕਿ ਬਾਬਰ ਦਾ ਓਰੀਜਨ ਤੁਰਕ ਹੈ। ਔਰ ਉਹਦੇ 'ਚ ਇੱਕ ਜ਼ੁਲਮ ਪਹਿਲਾਂ ਹੋ ਰਿਹਾ, ਉਸ ਦੇ ਉੱਤੇ ਵੀ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਜੋ ਚੱਲ ਰਿਹਾ ਸੀ ਸਿਸਟਮ, ਉਸ ਦਾ ਜ਼ਿਕਰ ਕੀਤਾ। ਔਰ ਫਿਰ ਬਾਬਰ ਦੇ ਹਮਲੇ ਵੇਲੇ ਜੋ ਕੁਛ ਬਾਬਰ ਦੀਆਂ ਫੌਜਾਂ ਨੇ ਕੀਤਾ, ਉਸ ਦੇ ਨਾਲ ਸੰਬੰਧਿਤ ਅਸੀਂ 5 ਗੁਰਬਾਣੀ ਦੇ ਸ਼ਬਦ ਰਾਗ ਤਿਲੰਗ ਔਰ ਦੂਸਰਿਆਂ ਦੇ ਵਿੱਚ ਅਕਸਰ ਵਿਚਾਰਦੇ ਹਾਂ। ਏਤੀ ਮਾਰ ਪਈ ਕੁਰਲਾਣੇ, ਤੈਂਕੀ ਦਰਦ ਨਾ ਆਇਆ, ਜਾਂ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ, ਪਾਪ ਕੀ ਜੰਜ ਲੈ ਕਾਬਲੋਂ ਤਾਂ ਆਇਆ, ਜੋਰੀ ਮੰਗੇ ਦਾਨ ਵੇ ਲਾ ਲੋ, ਜਾਂ ਮੁਸਲਮਾਨੀਆਂ ਪੜ੍ਹੇ ਕਤੀਬਾਂ, ਕਸ਼ਟ ਮੈਂ ਕਰੇ ਖੁਦਾਏ ਵੇ ਲਾ ਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਵੀ ਲੇਖੇ ਲਾਏ ਔਰਤਾਂ ਦੇ ਨਾਲ ਕੀ ਹੋ ਰਿਹਾ ਹੈ। ਅਗਜ਼ਨੀ ਜਿਹੜੀ ਹੈ, ਉਹਨਾਂ ਨੇ ਜਿਹੜਾ ਬਿਜ ਮੰਦਰ ਜਿਹੜੇ ਨੇ ਉਹ ਨੇਸਤੋ ਨਾਬੂਦ ਕੀਤੇ, ਵੱਡੇ ਵੱਡੇ ਜਿਹੜੇ ਮਜ਼ਬੂਤ ਘਰ ਨੇ ਉਹ ਤਬਾਹ ਕੀਤੇ, ਅਗਜ਼ਨੀ ਔਰ ਬਰਬਾਦੀ ਇਸ ਸਾਰੇ ਦੇ ਉੱਤੇ।
ਔਰ ਗੁਰੂ ਨਾਨਕ ਪਾਤਸ਼ਾਹ ਨੇ ਬੁਲੰਦ ਆਵਾਜ਼ ਦੇ ਵਿੱਚ ਇਹ ਡਿਫਾਈਨ ਕੀਤਾ, ਜਿਹਨੂੰ ਅਸੀਂ ਹਿਊਮਨ ਰਾਈਟਸ ਨੂੰ ਡਿਫਾਈਨ ਕਰਦੇ ਹਾਂ, ਕਿ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਕਤਾ ਸਿਹੋ ਮਾਰੇ ਪੈ ਵਗਿਆ ਖਸਮੈ ਸਾ ਪਰਸੋਈ। ਸਕਤਾ ਸ਼ਕਤੀਵਾਨ, ਪਾਵਰਫੁਲ, ਕਿ ਜੋ ਇਹ ਦੋ ਧਿਰਾਂ ਦੋਵੇਂ ਤਾਕਤਵਰ ਨੇ ਆਪਸ ਦੇ ਵਿੱਚ ਘੁਲਦੀਆਂ ਨੇ, ਇੱਕ ਹਾਰ ਜਾਂਦੀ ਹੈ, ਡਿੱਗ ਪੈਂਦੀ ਹੈ, ਗੁਰੂ ਸਾਹਿਬ ਕਹਿੰਦੇ ਨੇ ਕੋਈ ਸ਼ਿਕਾਇਤ ਨਹੀਂ, ਕੋਈ ਰਿਗਰੈਟ ਨਹੀਂ, ਕੋਈ ਕੰਪਲੇਂਟ। ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਕੋਈ ਰੋਸ ਨਹੀਂ ਹੈ। ਪਰ ਜੇ ਇੱਕ ਧਿਰ ਸ਼ੇਰ ਵਾਂਗ ਜਾਂ ਇੰਨੀ ਪਾਵਰਫੁਲ ਹੈ ਤੇ ਦੂਸਰੇ ਨੂੰ ਇੱਜੜ ਬਣਾ ਦੇ ਔਰ ਉਹਦੇ ਉੱਤੇ ਝਪਟੇ, ਤਾਂ ਫਿਰ ਜਿਹੜਾ ਉਹਦਾ ਮਾਲਕ ਹੈ ਉਸ ਦੇ ਲਈ ਉਹ ਜਵਾਬਦੇਹੀ ਹੈ। ਸੋ ਇਹ ਜਦੋਂ ਅਸੀਂ ਇਸ ਵਰੇ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਦਿਨ ਵੀ ਮਨਾ ਰਹੇ ਹਾਂ, ਹਾਲਾਂ ਇੱਕ ਵੱਖਰੀ ਕਹਾਣੀ ਹੈ ਕਿ ਭਾਈ ਉਹਨੂੰ ਕਿਵੇਂ ਹਿੰਦੂ ਤਵੀਆਂ ਨੇ ਆਪਣੇ ਫਾਇਦੇ ਦੇ ਵਿੱਚ ਇਸ ਨੂੰ ਕਨਵਰਟ ਕੀਤਾ ਹੈ। ਮੋਹਨ ਭਾਗਵਤ ਨੇ ਜਿਹੜਾ ਦੁਸਹਿਰੇ ਦੇ ਮੌਕੇ ਆਪਣਾ ਸੁਨੇਹਾ ਦਿੱਤਾ, ਉੱਥੋਂ ਨਾਗਪੁਰ ਤੋਂ ਸਾਰੇ ਚੈਨਲ ਉਹਨੂੰ ਕਵਰ ਕਰ ਰਹੇ ਨੇ, ਔਰ ਉਹ ਬਿਗਨਿੰਗ 'ਚ ਹੀ ਕਰ ਰਿਹਾ ਕਿ ਜੀ ਅਸੀਂ ਜਿਹੜਾ ਹੈ ਉਹ ਇਕੱਲਾ ਸਾਡਾ ਇਹ 100 ਸਾਲਾ RSS ਦਾ ਸਥਾਪਤੀ ਨਾਲ ਸੰਬੰਧਿਤ ਸਮਾਗਮ ਹੀ ਨਹੀਂ ਨੇ, ਇਹ ਸਾਲ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਉਹਨਾਂ ਨੇ ਹਿੰਦ ਕੀ ਚਾਦਰ ਦੇ ਨਾਲ ਕਿਹਾ ਕਿ ਜੀ ਅਸੀਂ ਉਹਨਾਂ ਨੂੰ ਨਮਨ ਕਰਦੇ। ਅੱਛਾ, ਹੁਣ ਤੁਸੀਂ ਇਹ ਦੇਖੋ ਕਿ ਵੀ ਇੱਕ ਪਾਸੇ ਤਾਂ ਦੁਸ਼ਮਣ ਜਿਹੜੇ ਬੇਸਿਕ ਰਾਈਟਸ ਨੇ, ਹੁਣ ਗੁਰੂ ਨਾਨਕ ਪਾਤਸ਼ਾਹ ਨਾ ਮੁਗਲਾਂ ਦੀ ਤਰਫਦਾਰੀ ਕਰਦੇ ਨੇ ਨਾ ਤੁਰਕਾਂ ਦੀ ਕਰਦੇ ਨੇ। ਉਹਨਾਂ ਨੇ ਬਿਆਨ ਕੀਤਾ ਕਿ ਭਾਈ ਇਹ ਜਿਹੜੇ ਨੇ ਇਹਨਾਂ ਨੇ ਹਾਰਨਾ ਹੀ ਸੀ ਪਠਾਣਾ ਨੇ, ਕਿਉਂਕਿ ਇਹਨਾਂ ਨੇ ਤਾਂ ਕੋਈ ਤਿਆਰੀ ਨਹੀਂ ਸੀ ਕੀਤੀ ਹੋਈ। ਉਹਨਾਂ ਨੇ ਕਿਹਾ ਵੀ ਕੋਟੀ ਹੂੰ ਪੀਰ ਬਰਜ ਰਹਾਏ ਜਾਂ ਮੀਰ ਸੁਣਿਆ ਧਾਇਆ, ਕਿ ਜਦੋਂ ਮੀਰ ਬਾਬਰ ਦੇ ਆਉਣ ਦੀ ਉਹਦੇ ਹਮਲੇ ਦੀ ਗੱਲ ਸੁਣੀ ਤਾਂ ਜਿਹੜੇ ਹਾਕਮ ਨੇ ਉਹਨਾਂ ਨੂੰ ਪੀਰਾਂ ਨੇ ਕਿਹਾ ਵੀ ਤੁਹਾਨੂੰ ਤਾਂ ਲੋੜ ਹੀ ਨਹੀਂ ਕੋਈ ਉਹਦੇ ਪ੍ਰਬੰਧ ਕਰਨ ਦੀ ਜਾਂ ਤਿਆਰੀ ਕਰਨ ਦੀ, ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ। ਔਰ ਉਹਨਾਂ ਨੇ ਕਿਹਾ ਜੀ ਅਸੀਂ ਐਸੇ ਜਿਹੜੇ ਉਹ ਚਲੀਏ ਕੱਟਾਂਗੇ, ਅਸੀਂ ਇਵੇਂ ਕਰਾਂਗੇ ਕਿ ਜਿਹੜੇ ਮੁਗਲ ਨੇ ਉਹ ਅੰਨੇ ਹੋ ਜਾਣਗੇ। ਤਾਂ ਗੁਰੂ ਸਾਹਿਬ ਨੇ ਕਿਹਾ ਕੋਊ ਮੁਗਲ ਨਾ ਹੋਆ ਅੰਧਾ ਅੰਨਾ ਅੰਧਾ, ਕਿਸੇ ਕਿਨੇ ਨਾ ਪਰਚਾ ਲਾਇਓ, ਕਿ ਵੀ ਕੋਈ ਵੀ ਅੰਨਾ ਕਿਨੇ ਹੋਣਾ ਸੀ। ਔਰ ਫਿਰ ਕੱਲਾ ਇਹੀ ਨਹੀਂ, ਈਵਨ ਕਿ ਮੁਕਾਬਲਤਨ ਉਹਨੂੰ ਤੁਬਕ ਚਲਾਈ ਇਹਨੂੰ ਹਸਤ ਚੜਾਈ। ਹਸਤ ਹਾਥੀ ਨੂੰ ਕਹਿੰਦੇ ਨੇ, ਇਹਨਾਂ ਦੀ ਫੌਜ ਪਠਾਣਾ ਦੀ ਹਾਥੀਆਂ ਦੇ ਉੱਤੇ ਸੀ। ਉਹਨਾਂ ਨੇ ਕਿਹਾ ਵੀ ਹਾਥੀ ਲੈ ਗਿਆ, ਉਹਨਾਂ ਨੇ ਤੁਬਕ ਤੋਪ। ਹੁਣ ਹਾਥੀਆਂ ਨੇ ਜਾਂ ਹਿਊਮਨ ਬੀਇੰਗ ਨੇ ਉਸ ਤੋਂ ਪਹਿਲਾਂ ਕਦੇ ਧਮਾਕੇ ਦੀ ਆਵਾਜ਼ ਹੀ ਨਹੀਂ ਸੀ ਸੁਣੀ ਹੋਈ, ਕਿਉਂਕਿ ਇਹ ਜਿਹੜਾ ਗਨ ਪਾਊਡਰ ਹੈ ਇਹ ਬਾਬਰ ਦੇ ਹੀ ਗ੍ਰੇਟ ਗ੍ਰੈਂਡਫਾਦਰ ਚੰਗੇਜ਼ ਖਾਨ ਨੇ ਚੀਨ ਚੋਂ, ਜਿੱਥੇ ਉਹ ਆਤਿਸ਼ਬਾਜ਼ੀ 'ਚ ਇਸਤੇਮਾਲ ਕਰਦੇ ਸੀ, ਉਹਦੇ 'ਚੋਂ ਬਣਾਇਆ। ਤੁਬਕ ਲੈ ਕੇ ਪਹਿਲੀ ਵਾਰ ਉਹ ਆਏ। ਇਹ ਵੀ ਗੱਲ ਸ਼ੋਅ ਕਰਦੀ ਹੈ ਵੀ ਜੇ ਤੁਹਾਡੇ ਕੋਲ ਬਰਾਬਰ ਦੇ ਹਥਿਆਰ ਨਹੀਂ ਨੇ ਤੇ ਜ਼ਾਹਰ ਹੈ ਵੀ ਜਿਹਦੇ ਕੋਲ ਬੈਟਰ ਹਥਿਆਰ ਹੈ ਉਹ ਜਿੱਤੇਗਾ। ਜੇ ਤੁਸੀਂ ਤਿਆਰੀ ਕਰਨ ਦੀ ਥਾਂ ਸੁਪਰਸਟੀਸ਼ਨ ਜਾਂ ਜੋ ਕੁਛ ਉਹ ਹਿੰਦੂ ਰਾਜੇ ਕਰਦੇ ਸੀ ਕਿ ਜੀ ਗਊਆਂ ਅੱਗੇ ਲਾਤੀਆਂ, ਮੰਦਰਾਂ 'ਚ ਪੂਜਾ, ਇਹ ਵੀ ਨਹੀਂ ਹੈ ਤੁਹਾਨੂੰ। ਹੁਣ ਜਦੋਂ ਅਸੀਂ ਜਿਹੜੀ ਗੱਲ ਵੀਰ ਜਤਿੰਦਰ ਸਿੰਘ ਹੋਰਾਂ ਨੇ ਕਹੀ, ਮੈਂ ਇਹਨੂੰ ਮਲਟੀ ਪ੍ਰੋਂਗ ਡਿਸਕਸ਼ਨ ਦੇ ਵਿੱਚ ਡਿਸਕਸ ਕਰ ਰਹੇ ਹਾਂ ਕਿ ਗੱਲ ਇਸ ਸਾਰੇ 'ਚੋਂ ਜੇ ਗੁਰਬਾਣੀ ਆਧਾਰਿਤ ਅਸੀਂ ਗੱਲ ਕਰੀਏ ਤਾਂ ਬਹੁਤ ਸਾਰੇ ਸਬਕ ਸਾਡੇ ਲਈ ਨਿਕਲਦੇ ਨੇ। ਹੁਣ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਉੱਥੇ ਬੈਠੇ ਨੇ 800 ਸਾਲ ਤੋਂ ਮੁਗਲ ਬੈਠੇ ਹੋਏ, ਜਿਹੜੇ ਪਠਾਨ ਬੈਠੇ ਨੇ, ਉਹਨਾਂ ਤੋਂ ਪਹਿਲਾਂ ਮੁਹੰਮਦ ਗੌਰੀ ਹੈ, ਮਹਿਮੂਦ ਗਜ਼ਨਵੀ ਜਿਹੜਾ ਉਹ 10ਵੀਂ 11ਵੀਂ ਸਦੀ ਦੀ ਬਿਗਨਿੰਗ ਦੇ ਵਿੱਚ ਆ ਜਾਂਦਾ। ਹੁਣ ਉਹ ਚੁੱਪ ਕਰਕੇ ਬੈਠੇ ਹੋਏ ਨੇ। ਈਵਨ ਜਿਹੜਾ 15ਵੀਂ 16ਵੀਂ ਸਦੀ ਦੇ ਵਿੱਚ ਹੀ ਗੋਸਵਾਮੀ ਤੁਲਸੀਦਾਸ ਰਾਮਚਰਿਤ ਮਾਨਸ ਲਿਖਦਾ, ਕੋਈ ਜ਼ਿਕਰ ਨਹੀਂ ਹੈ। ਉਸ ਪੀਰੀਅਡ 'ਚ ਸ਼ਲੋਕ ਘੜ ਦਿੰਦੇ ਨੇ, ਦਿਲੀਸ਼ਵਰੋ ਈਸ਼ਵਰੋ, ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਵੇਲੇ ਦੇ ਹਾਕਮਾਂ ਨੂੰ ਵੀ, ਉਹ ਭਾਵੇਂ ਪਠਾਨ ਹਾਕਮ ਨੇ, ਜਦੋਂ ਗੁਰੂ ਸਾਹਿਬ ਕਹਿੰਦੇ ਨੇ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ ਰਤ ਪਿਤ ਕੁੱਤੇ ਉਹ ਚੱਟ ਜਾਓ, ਕਿ ਜਿਹੜੇ ਰਾਜੇ ਨੇ, ਰੂਲਰ ਨੇ, ਇਹ ਸ਼ੇਰ ਵਾਂਗ ਝਪਟਦੇ ਨੇ। ਮੁਕੱਦਮ ਇਹਨਾਂ ਦੇ ਜਿਹੜੇ ਕਰਿੰਦੇ ਨੇ, ਬਿਊਰੋਕਰੇਸੀ ਹੈ, ਮਲਕ ਤੇ ਜਿਹੜੇ ਦੂਸਰੇ ਬਣਾਏ ਹੋਏ ਸੀ ਲੋਕਲ ਸਾਰੇ ਇਹਨਾਂ ਦੇ ਜਿਹੜੇ ਅਹੁਦੇਦਾਰ, ਰਾਜੇ ਸ਼ੀਂ ਮੁਕੱਦਮ ਕੁੱਤੇ, ਉਹ ਉਹਨਾਂ ਦੇ ਕੁੱਤੇ ਨੇ। ਜਾਏ ਜਗਾਇਨ ਬੈਠੇ ਸੁੱਤੇ,
ਜਾ ਕੇ ਜਿਹੜੇ ਆਰਾਮ ਨਾਲ ਰਹਿ ਰਹੇ ਲੋਕ ਨੇ ਉਹਨਾਂ ਦੇ ਉੱਤੇ ਧਾਵੇ ਬੋਲਦੇ ਨੇ। ਚਾਕਰ ਨਹਿੰਦਾ ਪਾਇਨ, ਅੱਗੋਂ ਉਹਨਾਂ ਦੇ ਚਾਕਰ ਨੇ, ਉਹ ਨੂੰਹਾਂ ਦੇ ਨਾਲ ਹੀ ਖਾ ਰਹੇ ਨੇ। ਰੱਤ ਪਿੱਤ ਕੁੱਤੇ ਉਹ ਚੱਟ ਜਾਓ, ਕੁੱਤੇ ਜਿਹੜੇ ਨੇ ਇਹ ਰੱਤ ਪਿੱਤ ਸਾਰੇ ਚੱਟ ਰਹੇ ਨੇ। ਹੁਣ ਇਸ ਤੋਂ ਸਟਰੋਂਗ ਸਟੇਟਮੈਂਟ ਕੀ ਹੋਏਗੀ ਜੀ? ਸਿੱਧ ਵੀ ਉੱਥੇ ਹੀ ਬੈਠੇ ਨੇ, ਕੋਈ ਗੋਰਖਨਾਥ ਦਾ ਚੇਲਾ, ਕੋਈ ਮਛੰਦਰਨਾਥ ਦਾ ਚੇਲਾ, ਕੋਈ ਜਿਹੜਾ ਉਹ ਯੂਪੀ ਦੇ ਵਿੱਚ ਬੈਠਾ ਹੈ ਗੋਰਖਮਤੇ, ਕੋਈ ਅਚਲ ਬਟਾਲੇ ਬੈਠਾ ਹੈ, ਕੋਈ ਹੋਰ ਬੈਠਾ ਹੈ, ਜੋਗੀ ਵੀ ਉੱਥੇ ਹੀ ਨੇ, ਬ੍ਰਾਹਮਣ ਵੀ ਬੜੇ ਚੜ੍ਹ ਕੇ ਹਿਮਾਲਿਆ ਦੇ ਉੱਤੇ ਘਰ, ਕਿਸੇ ਨੂੰ ਕੋਈ ਨਜ਼ਰ ਨਹੀਂ ਆ ਰਿਹਾ। ਹੁਣ ਗੁਰੂ ਨਾਨਕ ਪਾਤਸ਼ਾਹ ਨੇ, ਔਰ ਇਹੀ ਉਹਨਾਂ ਨੇ ਕਨਫਰੰਟ ਕੀਤਾ ਸੀ, ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸਿੱਧਾਂ ਦੇ ਨਾਲ ਉਹਨਾਂ ਨੇ ਕਨਫਰੰਟ ਕੀਤਾ ਤੇ ਉਹ ਸਿੱਧ ਪੁੱਛਣ ਸੁਣ ਬਾਲਿਆ, ਮਾਤ ਲੋਕ ਵਿੱਚ ਕਿਆ ਵਰਤਾਰਾ। ਕਹਿੰਦੇ ਹੇ ਬਾਲਕ, ਇਹ ਮੁੰਡੇ ਕਾਕੇ ਤੂੰ ਆਇਆ, ਇਹ ਦੱਸ ਥੱਲੇ ਕੀ ਹੋ ਰਿਹਾ ਦੁਨੀਆ। ਤੇ ਗੁਰੂ ਸਾਹਿਬ ਨੇ ਕਿਹਾ ਸਿੱਧ ਛਿਪ ਬੈਠੇ ਪਰਬਤੀ, ਕੌਣ ਧਰਤ ਕੋ ਪਾਰ ਉਤਾਰਾ। ਹੁਣ ਇਹ ਹੈ ਜਦੋਂ ਅਸੀਂ ਕਰੰਟ ਕ੍ਰਾਈਸਿਸ ਦੀ ਗੱਲ ਕਰਦੇ ਹਾਂ ਕਿ ਸਾਡੇ ਲਈ ਅੱਜ ਦੇ ਪੀਰੀਅਡ ਦੇ ਵਿੱਚ ਕੀ ਪ੍ਰਾਇੋਰਟੀ ਹੈ। ਜਿਵੇਂ ਜਿਹੜਾ ਵੀਰ ਜਤਿੰਦਰ ਸਿੰਘ ਹੋਰਾਂ ਨੇ ਜਗਤਾਰ ਸਿੰਘ ਹਵਾਰੇ ਦੇ ਕੇਸ ਤੋਂ ਆਪਣਾ ਸਵਾਲ ਸ਼ੁਰੂ ਕੀਤਾ। ਹੁਣ ਕਿੰਨੀਆਂ ਅਪੀਲਾਂ ਹੋ ਰਹੀਆਂ ਜੀ ਕਿ ਜੀ ਹੁਣ ਉਹਨਾਂ ਦੇ ਮਾਤਾ ਜਿਹੜੇ ਨੇ ਉਹ ਬੜੇ ਉਹਨਾਂ ਦੀ ਕ੍ਰਿਟੀਕਲ ਸਿਚੁਏਸ਼ਨ ਰਹੀ ਹੈ, ਚੱਲ ਰਹੀ ਹੈ ਅਜੇ ਵੀ, ਮਿਲਣ ਵੀ ਜਾ ਰਹੇ ਨੇ ਕਿ ਭਾਈ ਮਾਂ ਪੁੱਤਰ 30 ਸਾਲ ਹੋ ਗਏ ਉਹਨਾਂ ਨੂੰ ਮਿਲ ਦਿਓ। ਹੁਣ ਇੱਕ ਪਾਸੇ ਇਹ ਪਾਰਟ ਹੈ ਵੀ ਜ਼ੁਲਮ ਇਕੱਲੇ ਇੱਕ ਲੈਵਲ ਤੇ ਨਹੀਂ ਹੈ। ਅਸੀਂ ਵਾਟਰ ਐਜ਼ ਏ ਵੈਪਨ ਦੇਖਿਆ, ਅਸੀਂ ਫੇਕ ਐਨਕਾਊਂਟਰਸ ਦਾ ਦੇਖ ਰਹੇ ਹਾਂ, ਇਕਨੋਮਿਕਲ ਤਬਾਹੀ ਦੇਖ ਰਹੇ ਹਾਂ, ਕਿਵੇਂ ਹੁਣ ਬਈਆਂ ਦੀਆਂ ਬੱਸਾਂ ਭਰ ਕੇ ਲੁਧਿਆਣਾ ਜਲੰਧਰ ਦੂਜੇ ਤੀਜੇ ਆ ਰਹੀਆਂ, ਪਤਾ ਨਹੀਂ ਇਹਨਾਂ ਨੇ ਫਰਦਰ ਕੀ ਕਰਨਾ। ਹੁਣ ਸਾਨੂੰ ਇਹ ਕੁਝ ਨਜ਼ਰ ਨਾ ਆਏ ਤੇ ਅਸੀਂ ਕਹੀਏ ਜੀ ਸਰਬੱਤ ਦਾ ਭਲਾ। ਭਾਈ ਸਰਬੱਤ ਦਾ ਭਲਾ ਤਾਂ ਐਂਡ 'ਚ ਜਾ ਕੇ ਅਸੀਂ ਮੰਗਿਆ। ਪਹਿਲਾਂ ਤਾਂ ਅਸੀਂ ਅਕਾਲ ਪੁਰਖ ਤੋਂ ਵੀ ਇਹ ਮੰਗਿਆ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਰੱਛਿਆ ਰਿਆਇਤ। ਇਹ ਅਕਾਲ ਪੁਰਖ ਜਿੱਥੇ ਜਿੱਥੇ ਤੇਰਾ ਖਾਲਸਾ ਹੈ ਉਹਨਾਂ ਦੀ ਰੱਛਿਆ ਕਰੋ, ਉਹਨਾਂ ਨੂੰ ਪ੍ਰੋਟੈਕਟ ਕਰੋ ਔਰ ਰਿਆਇਤ ਕਰੋ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ। ਇੱਥੋਂ ਹੋਇਆ। ਜੇ ਖਾਲਸਾ ਨਹੀਂ ਹੈ, ਜੇ ਖਾਲਸੇ ਦੀ ਹੋਂਦ ਜਾਂ ਖਾਲਸੇ ਦਾ ਬੋਲਬਾਲਾ ਨਹੀਂ ਹੈ ਤੇ ਸਰਬੱਤ ਦਾ ਭਲਾ ਕਿਵੇਂ ਕਰੋਗੇ ਜੀ? ਅੱਜ ਤਾਂ ਤੁਸੀਂ ਮੁਥਾਜੀ ਚੋਂ ਤੁਹਾਡੇ ਹਜ਼ਾਰਾਂ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਨੇ, ਸੈਂਕੜਿਆਂ ਜੇਲ੍ਹਾਂ ਵਿੱਚ ਬੰਦ ਕੀਤੇ ਹੋਏ ਨੇ, ਅਗਲੇ ਜੈਨੋਸਾਈਡ ਦੀ ਤਿਆਰੀ ਹੋ ਰਹੀ ਹੈ। ਤੁਹਾਡੀਆਂ ਜ਼ਮੀਨਾਂ ਖੋਹਣ ਦੇ ਲਈ ਇੱਕ ਤੋਂ ਬਾਅਦ ਇੱਕ, ਕਦੇ 3 ਖੇਤੀ ਕਾਨੂੰਨ, ਕਦੇ ਲੈਂਡ ਪੂਲਿੰਗ ਪਾਲਿਸੀ, ਔਰ ਫਿਰ ਤੁਹਾਡੀ ਇਸ ਵੇਲੇ 2000 ਪਿੰਡਾਂ ਨੂੰ ਜਿਹੜੀ ਲਗਭਗ 4 ਲੱਖ ਏਕੜ ਤੋਂ ਜ਼ਿਆਦਾ ਜ਼ਮੀਨ ਪਾਣੀ ਦੇ ਵਿੱਚ ਬਰਬਾਦ ਕੀਤੀ ਹੈ। ਫਰਦਰ ਕੀ ਉਹਨਾਂ ਦੇ ਏਜੰਡੇ ਨੇ। ਔਰ ਇਸ ਸਭ ਦੇ ਚੱਲਦੇ ਆ ਜਿੱਥੇ ਇਹ ਠੀਕ ਹੈ ਵੀ ਜਿਹੜਾ ਸਰਬੱਤ ਦਾ ਭਲਾ ਅਲਟੀਮੇਟਲੀ ਇਹ ਸਾਡਾ ਮਿਸ਼ਨ ਹੈ, ਪਰ ਜੇ ਖਾਲਸੇ ਦੀ ਹੋਂਦ ਹੀ ਨਾ ਹੋਏਗੀ, ਖਾਲਸਾ ਪੋਲੀਟੀਕਲੀ ਫਰੀ ਨਹੀਂ ਹੋਏਗਾ। ਔਰ ਇਹੀ ਮੰਗ ਇਕੱਲੀ ਸਾਡੀ ਨਹੀਂ, ਜਦੋਂ ਅਸੀਂ ਵੱਡੇ ਘੱਲੂਘਾਰੇ ਜਿਸ ਦਿਨ 'ਚ ਵਾਪਰਦਾ, ਇੱਕ ਦਿਨ ਦੇ ਵਿੱਚ 30-40 ਹਜ਼ਾਰ ਸਿੰਘ ਸਿੰਘਣੀਆਂ ਸ਼ਹੀਦ ਕਰ ਦਿੱਤੇ ਜਾਂਦੇ ਨੇ, ਉਸ ਸ਼ਾਮ ਇੱਕ ਬਿਰਧ ਨਿਹੰਗ ਸਿੰਘ ਗੁਰੂ ਚਰਨਾਂ 'ਚ ਅਰਦਾਸ ਕਰਦਾ ਤਾਂ ਖਾਲਸਾ ਸੇਫਟੀ 'ਚ ਥੋੜ੍ਹਾ ਜਿਹਾ ਨਿਕਲ ਜਾਂਦਾ ਹੈ। ਔਰ ਉਸ ਅਰਦਾਸ ਦੇ ਲਫ਼ਜ਼ ਸਾਡੇ ਇਤਿਹਾਸ ਨੇ ਸਾਂਭੇ ਹੋਏ ਨੇ, ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ। ਕਿ हे ਅਕਾਲ ਪੁਰਖ, हे ਦਸਵੇਂ ਪਿਤਾ, ਬੌੜੀ ਕਰੋ, ਪੰਥ ਦੀ ਰੱਖਿਆ ਕਰੋਗੇ ਤੇ ਗੁਰੂ ਗ੍ਰੰਥ ਸਾਹਿਬ ਦਾ ਸਰਬੱਤ ਦੇ ਭਲੇ ਦਾ ਸੁਨੇਹਾ, ਇਨਸਾਨੀ ਪਿਆਰ ਦਾ ਸੁਨੇਹਾ ਦੁਨੀਆ ਤੱਕ ਪਹੁੰਚੇਗਾ। ਜੇ ਪੰਥ ਹੀ ਨਾ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਦੇ ਸੁਨੇਹੇ ਨੂੰ ਕੌਣ ਲੈ ਕੇ ਜਾਏਗਾ? ਸੋ ਅਸੀਂ ਪੋਲੀਟੀਕਲ ਸੋਵਰਨਿਟੀ, ਆਜ਼ਾਦੀ, ਖਾਲਿਸਤਾਨ ਇਸੇ ਲਈ ਲੈਣਾ ਕਿ ਪੰਥ ਸਰਬੱਤ ਦਾ ਭਲਾ ਕਰ ਸਕੇ। ਪਰ ਜਦੋਂ ਤੁਸੀਂ ਕ੍ਰਾਈਸਿਸ 'ਚੋਂ ਤੁਹਾਡੀ ਹੋਂਦ ਦੀ ਲੜਾਈ ਹੈ, ਤੁਹਾਨੂੰ ਹਰ ਪਾਸਿਓਂ ਘੇਰਿਆ ਹੋਇਆ ਔਰ ਚਾਰ ਚਫੇਰੇ ਜ਼ੁਲਮ ਦੀ ਹਨੇਰੀ ਵਗਾਈ ਜਾ ਰਹੀ ਹੈ, ਉਦੋਂ ਤੁਹਾਡੀ ਪ੍ਰਾਇੋਰਟੀ ਇਹ ਨਹੀਂ ਹੈ ਜੀ ਬੜਾ ਲੰਬਾ ਨਗਰ ਕੀਰਤਨ ਕੱਢਿਆ ਜੀ, ਵਾਹ ਵਾਹ ਵਾਹ, ਪੀਜ਼ੇ ਦਾ ਵੀ ਲੰਗਰ ਸੀ, ਫਲਾਣੇ ਦਾ ਵੀ ਸੀ, ਫਲਾਣਾ ਬਾਬਾ ਆ ਗਿਆ, ਢਮਕਾ ਆ ਗਿਆ, ਇੰਨੇ ਤਰ੍ਹਾਂ ਦੇ। ਇਹ ਲੰਗਰਾਂ ਦਾ ਜ਼ਮਾਨਾ ਨਹੀਂ ਹੈ। ਇਸ ਨੂੰ ਇਹੀ ਨਹੀਂ ਵੀ ਅਸੀਂ ਦੂਸਰਿਆਂ ਦੀ ਜਾ ਕੇ, ਈਵਨ ਖੁਦ ਵੀ ਜੇ ਤੁਸੀਂ ਸਾਡਾ ਬਹੁਤ ਸਾਰਾ ਇਸ ਵੇਲੇ ਗੁਰਦੁਆਰਿਆਂ ਦੇ ਹਵਾਲੇ ਨਾਲ ਸਾਡਾ ਨੈਟਵਰਕ ਦੇਖੋ ਤੇ ਸਾਡੀ ਬਹੁਤੀ ਐਨਰਜੀ, ਬਹੁਤੀ ਤਾਕਤ ਉਹਨਾਂ ਜਿਹੜਾ ਚੀਜ਼ਾਂ ਦੇ ਉੱਤੇ ਹੀ ਲੱਗੀ ਹੋਈ ਹੈ। ਜਿਹੜਾ ਮੁੱਢਲਾ ਇਸ ਵੇਲੇ ਚੈਲੰਜ ਹੈ, ਔਰ ਮੈਂ ਕਨਕਲੂਡ ਕਰਾਂ, ਮੁੱਢਲਾ ਇਹੀ ਹੈ ਕਿ ਇਸ ਵੇਲੇ ਸਾਡਾ ਫੋਕਸ ਜਿਹੜਾ ਭਾਈ ਗੁਰਦਾਸ ਜੀ ਦੇ ਲਫ਼ਜ਼ਾਂ ਦੇ ਵਿੱਚ ਕਿਸ ਉਦਮ ਤੇ ਰਾਜ ਮਿਲੇ,
ਸ਼ਤਰੂ ਤੇ ਸਭ ਹੋਵੇ ਮੀਤਾ। ਫਿਰ ਤੁਹਾਨੂੰ ਇਹ ਅਪੀਲਾਂ ਕਰਨ ਦੀ ਲੋੜ ਨਹੀਂ ਕਿ ਜੀ ਅਸੀਂ ਤਾਂ ਬਹੁਤ ਚੰਗੇ ਹਾਂ ਜੀ, ਅਸੀਂ ਤਾਂ ਬਹੁਤ ਭਲੇ ਹਾਂ ਜੀ, ਦੇਖੋ ਅਸੀਂ ਪਰਉਪਕਾਰ ਕਰਦੇ ਹਾਂ ਜੀ, ਫਿਰ ਵੀ ਸਾਨੂੰ ਅੱਤਵਾਦੀ, ਅਲਗਾਵਵਾਦੀ, ਉਗਰਵਾਦੀ, ਇਹ ਉਹਨਾਂ ਨੇ ਕਰੀ ਜਾਣਾ ਹੈ। ਦੁਸ਼ਮਣ ਬਾਤ ਕਰਿਆ ਨਾ ਹੋਣੀ, ਉਹ ਤੁਹਾਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨਾ ਚਾਹੁੰਦੇ ਨੇ। ਤੇ ਤੁਸੀਂ ਜਿਹੜਾ ਉਹ ਸੈਲੀਬ੍ਰੇਸ਼ਨ 'ਚ ਲੱਗੋ ਤੇ ਭੰਗੜੇ ਤੇ ਗਿੱਧਿਆਂ ਦੇ ਤੇ ਉਹਦੇ ਨਾਲ ਜੋੜ ਕੇ ਮੇਲੇ ਕਰਾਓ ਤੇ ਕਬੱਡੀ ਮੈਚ ਤੇ ਦੂਜੇ ਉਹ ਤੁਹਾਡੀਆਂ ਪ੍ਰਾਇਰਟੀਜ਼ ਬਣੀਆਂ ਹੋਣ, ਫਿਰ ਕੌਮਾਂ ਦੀ ਸਰਵਾਈਵਲ। ਉਹ ਜਿਵੇਂ ਸ਼ੇਰ ਸਿੰਘ ਕੰਵਲ ਹੁਣ ਤਾਂ ਨਹੀਂ ਇਸ ਦੁਨੀਆ 'ਚ ਨੇ, ਬੜੇ ਚੰਗੇ ਪੰਜਾਬੀ ਦੇ ਸ਼ਾਇਰ ਵੀ ਸੀ, ਤੇ ਉਹਨਾਂ ਖਾਲਿਸਤਾਨੀਆਂ ਦੇ ਹਵਾਲੇ ਨਾਲ ਜਿਹੜੇ ਹਟ ਕੇ ਤੇ ਕਬੱਡੀ ਮੈਚ ਕਰਵਾਉਣ ਲੱਗ ਗਏ, ਉਹਨਾਂ ਬਾਰੇ ਕਿਹਾ ਕਿ ਭਾਈ ਇਹ ਹੁਣ ਲੱਗੇ ਖਾਲਿਸਤਾਨੀ ਕੌਡੀ ਕਰਵਾਣੇ, ਛੱਡ ਦੇਸ਼ ਦੀ ਮੰਗ ਪੰਥ ਦੇ ਪੱਟ ਬਣਾਉਣੇ। ਉਹਨੂੰ ਕਹਿੰਦੇ ਹੁਣ ਤੁਸੀਂ ਪੰਥ ਦੇ ਪੱਟ ਬਣਾਉਣ ਤੇ ਲੱਗੇ ਹੋ, ਇਹ ਵੀ ਸਾਡੀ ਪ੍ਰਾਇਰਟੀ ਨਹੀਂ ਹੈ ਭਾਈ। ਜੇ ਹੁਣ ਤੁਰੇ ਹੋ ਖਾਲਿਸਤਾਨ ਤੋਂ ਬਿਨਾਂ ਸਾਡੇ ਕੋਲ ਕੋਈ ਹੋਰ ਹੱਲ ਨਹੀਂ ਹੈ, ਸੋ ਇਸ ਦੇ ਉੱਤੇ ਹੀ ਸਾਡਾ ਫੋਕਸ ਹੋਣਾ ਚਾਹੀਦਾ। ਸੋ ਵੀਰ ਜਤਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਵੈਸੇ ਸਾਡੇ ਬਹੁਤ ਸਾਰੇ ਪਾਕਿਸਤਾਨੀ ਵੀਰਾਂ ਨੇ ਵੀ WhatsApp ਦੇ ਉੱਤੇ ਸਾਨੂੰ ਮੈਸੇਜ, ਪਰ ਉਹ ਬਹੁਤੇ ਐਪਰੀਸ਼ੀਏਸ਼ਨ ਦੇ ਨੇ ਔਰ TV 84 ਦੀ ਸ਼ਲਾਘਾ ਦੇ ਨੇ। ਅਸੀਂ ਉਹਨਾਂ ਨੂੰ ਵੀ ਬਾਈ ਨੇਮ ਨੈਕਸਟ ਟਾਈਮ ਤੋਂ ਐਕਨੋਲੇਜ ਕਰਾਂਗੇ, ਪਰ ਅਸੀਂ ਐਕਸਪੈਕਟ ਕਰਦੇ ਹਾਂ ਕਿ ਤੁਸੀਂ ਮਿੰਟ ਡੇਢ ਮਿੰਟ ਦਾ ਬਰੀਫ, ਇਹਨਾਂ ਨੇ ਤਾਂ ਵੀਡੀਓ ਦਿੱਤੀ, ਜੇ ਤੁਸੀਂ ਈਵਨ ਆਡੀਓ 'ਚ ਵੀ ਦੇਣਾ ਚਾਹੋ, ਆਪਣੀ ਪਿਕਚਰ ਨਹੀਂ ਵੀ ਦੇਣਾ ਚਾਹੋ, ਤੇ ਅਸੀਂ ਉਹਨਾਂ ਨੂੰ ਵੈਲਕਮ ਕਰਾਂਗੇ। ਇਸ ਢੰਗ ਨਾਲ ਥੋੜ੍ਹੀ ਜਿਹੀ ਨਵੀਨਤਾ ਵੀ ਆਏਗੀ, ਕਿਉਂਕਿ ਉਹੀ ਖਬਰਾਂ ਇੱਕ ਆਨੇ ਬਹਾਨੇ ਡਿਸਕਸ ਕਰਨਾ ਇੱਕ ਬੋਰੀਅਤ ਵੀ ਪੈਦਾ ਕਰਦਾ ਹੈ। ਉਹਦੇ ਥੱਲੇ ਸਾਡੇ ਵਿਚਲਾ ਬੈਸਟ ਵੀ ਬਾਹਰ ਨਿਕਲਦਾ ਹੈ, ਜਦੋਂ ਕਿ ਅਸੀਂ ਜਿਹੜਾ ਆਪਣੇ ਆਪ ਨੂੰ ਵੀ, ਜਦੋਂ ਸਵਾਲ ਹੁੰਦਾ ਉਦੋਂ ਹੀ ਤੁਹਾਡਾ ਮਾਈਂਡ ਵੀ ਇੱਕ ਫਿਰ ਡਿਫਰੈਂਟ ਐਂਗਲ ਤੋਂ ਕੰਮ ਕਰਨਾ ਸ਼ੁਰੂ ਕਰਦਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਵੀਰ ਜਤਿੰਦਰ ਸਿੰਘ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਅਖੀਰਲੇ ਸੈਗਮੈਂਟ ਦੇ ਵਿੱਚ ਆਪਾਂ ਜਿਸ ਤਰ੍ਹਾਂ ਕਿ ਫਰਾਈਡੇ ਦਾ ਅੱਜ ਆਪਾਂ ਪ੍ਰੋਗਰਾਮ ਕਰਨ ਜਾ ਰਹੇ ਹਾਂ, ਆਪਣੇ ਬਹੁਤ ਹੀ TV 84 ਦੇ ਪਿਆਰੇ ਤੇ ਇੰਟੈਲੀਜੈਂਟ ਜਿਹੜੇ ਸ਼ਾਇਰ ਨੇ ਉਹਨਾਂ ਦੀ ਆਪਾਂ ਜਿਹੜੀਆਂ ਨਜ਼ਮਾਂ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ। ਸੰਤੋਖ ਸਿੰਘ ਭਾਊ ਜੀ ਉਹਨਾਂ ਦੀ ਐਂਡ ਫਿਰ ਸ਼ੇਰਬਾਜ਼ ਸਿੰਘ ਢਿੱਲੋਂ ਜੀ ਉਹਨਾਂ ਦੀ ਜਿਹੜੀ ਨਜ਼ਮ ਹੈ ਉਹ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਸਭ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਭਾਊ ਜੀ ਟੋਰਾਂਟੋ ਨਿਵਾਸੀ ਜਿਹੜੇ ਕਰੰਟ ਜਿਹੜੇ ਸਾਡੇ ਯੋਧੇ ਨੇ, ਸਟਰਗਲਿੰਗ ਨੇ, ਉਹਨਾਂ ਨੂੰ ਵੀ ਟ੍ਰਿਬਿਊਟ ਦਿੰਦੇ ਨੇ। ਔਰ ਜ਼ਾਹਰ ਹੈ ਦੀਪ ਸਿੱਧੂ ਉਸ ਦੇ ਪ੍ਰਭਾਵ ਤੋਂ ਹੀ ਉਹਨਾਂ ਨੇ ਸ਼ਾਇਰੀ ਵੱਲ ਰੁਖ ਕੀਤਾ ਔਰ ਇਸ ਵੇਲੇ ਬੜੀ ਖੂਬਸੂਰਤੀ ਦੇ ਨਾਲ ਉਹਨਾਂ ਦੀ ਸ਼ਬਦ ਚੋਣ ਵੀ ਔਰ ਜਿਹੜਾ ਥੀਮ ਹੁੰਦਾ ਜਿਵੇਂ ਸੰਦੀਪ ਸਿੰਘ ਸਨੀ। ਹੁਣ ਸੰਦੀਪ ਸਿੰਘ ਪਿਛਲੇ ਦਿਨਾਂ 'ਚ ਦੁਬਾਰਾ ਖਬਰਾਂ 'ਚ ਆਏ, ਉਸ ਤੋਂ ਪਹਿਲਾਂ ਤਾਂ ਕੁਛ ਅਰਸਾ ਪਹਿਲਾਂ
ਜਦੋਂ ਉਹਨਾਂ ਨੇ ਉਹ ਸੂਰ ਦੇ ਮਾਨੰਦ ਜਿਹੜਾ ਜਿਹਨੇ ਪੂਰਾ ਗੰਦ ਬਕਦਾ ਸੀ ਸਿੱਖਾਂ ਦੇ ਖਿਲਾਫ, ਗੁਰੂ ਸਾਹਿਬਾਨ ਦੇ ਖਿਲਾਫ, ਸੂਰੀ, ਉਸ ਨੂੰ ਜਿਹੜਾ ਉਹ ਗੱਡੀ ਚੜਾਇਆ ਸੀ। ਔਰ ਹੁਣ ਜਿੱਥੇ ਉਹਨਾਂ ਨੇ 3 ਖਤਰਨਾਕ ਪੁਲਸੀਏ ਜਿਨ੍ਹਾਂ ਨੇ ਸੈਂਕੜਿਆਂ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ, ਔਰ ਉਹਨਾਂ ਦੇ ਵਿੱਚ ਖਾਸ ਤੌਰ 'ਤੇ ਜਿਹੜਾ ਮਾਰਨ ਲੱਗੇ ਕਹਿੰਦਾ ਸੀ ਕਿ ਵੀ ਮੈਂ, ਉਹਦਾ ਨਾਂ ਸੂਬਾ ਸਿੰਘ ਸੀ, ਕਹਿੰਦਾ ਸੀ ਮੈਂ ਸੂਬਾ ਸਰਹੰਦ ਹੈ ਤੇ ਤੁਸੀਂ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦੇ ਸਿੱਖ ਕਹਿੰਦੇ ਹੋ, ਮੈਂ ਹੁਣ ਤੁਹਾਨੂੰ ਦੱਸਦਾ ਵੀ ਸੂਬਾ ਸਰਹੰਦ ਕੀ ਹੈ। ਔਰ ਉਸ ਸੂਬੇ ਨੇ ਅੱਗੇ ਕਰਕੇ ਜੇਲ੍ਹ ਦੇ ਵਿੱਚ ਵੀ ਸੰਦੀਪ ਸਿੰਘ ਨੂੰ ਮਾਰਨ ਦੀ ਇਹਨਾਂ ਦੀ ਸਾਜ਼ਿਸ਼ ਸੀ, ਪਰ ਇਸ ਗੁਰੂ ਦੇ ਯੋਧੇ ਨੇ ਜਿਵੇਂ ਉਹਨਾਂ ਤਿੰਨਾਂ ਨੂੰ ਗੋਡੇ ਥੱਲੇ ਰੱਖਿਆ, ਸੂਬੇ ਦਾ ਤਾਂ ਕੰਮ ਐਂਡ ਹੋ ਗਿਆ, ਉਹ ਤਾਂ ਨਰਕਗਾਮੀ ਹੋਇਆ। ਦੂਸਰੇ ਜਿਹੜੇ ਨੇ ਅਜੇ ਵੀ ਚੀਕਾਂ ਮਾਰਦੇ ਨੇ ਹਸਪਤਾਲ ਦੇ ਬੈੱਡਾਂ ਤੇ ਪਏ। ਸੋ ਉਹਨਾਂ ਦੀ ਇਹ ਨਜ਼ਮ ਸੰਦੀਪ ਸਿੰਘ ਸੰਨੀ ਨੂੰ ਸਮਰਪਿਤ ਹੈ। ਤੈਨੂੰ ਲੱਖ ਪ੍ਰਣਾਮ ਸੰਦੀਪ ਸਿੰਘਾ, ਪੂਰਾ ਗੁਰੂ ਦਾ ਹੁਕਮ ਵਜਾ ਦਿੱਤਾ, ਕਰਕੇ ਕਾਰਨਾਮੇ ਤੂੰ ਬਹਾਦਰੀ ਦੇ, ਯਾਦ ਸੁੱਖਾ ਮਹਿਤਾਬ ਕਰਾ ਦਿੱਤਾ। ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ। ਤੈਨੂੰ ਲੱਖ ਪ੍ਰਣਾਮ ਸੰਦੀਪ ਸਿੰਘਾ, ਪੂਰਾ ਗੁਰੂ ਦਾ ਹੁਕਮ ਵਜਾ ਦਿੱਤਾ, ਕਰਕੇ ਕਾਰਨਾਮੇ ਤੂੰ ਬਹਾਦਰੀ ਦੇ, ਯਾਦ ਸੁੱਖਾ ਮਹਿਤਾਬ ਕਰਾ ਦਿੱਤਾ। ਮੱਸੇ ਰੰਗੜ ਨੂੰ ਜਿਸ ਤਰ੍ਹਾਂ ਝਟਕਿਆ ਸੀ, ਉਸ ਇਤਿਹਾਸ ਨੂੰ ਫੇਰ ਦੁਹਰਾ ਦਿੱਤਾ। ਬੱਚਾ ਸੂਰੀ ਦਾ ਬੜਾ ਭੌਂਕਦਾ ਸੀ, ਤੂੰ ਪਲਾਂ ਵਿੱਚ ਗੱਡੀ ਚੜਾ ਦਿੱਤਾ। ਤੇਰੇ ਸਟਾਈਲ ਨੂੰ ਅਸੀਂ ਸਲਾਮ ਕਰਦੇ, ਊਧਮ ਸਿੰਘ ਤੂੰ ਯਾਦ ਕਰਾ ਦਿੱਤਾ। ਮਾਤਾ ਤੇਰੀ ਨੂੰ ਸਾਡਾ ਸਲੂਟ ਸਿੰਘਾ, ਜਿਹਨੇ ਸੂਰਮਾ ਤੈਨੂੰ ਬਣਾ ਦਿੱਤਾ। ਬੁੱਚੜ ਬਣੇ ਪੰਜਾਬ ਦੇ ਪੁਲਿਸ ਵਾਲੇ, ਤੂੰ ਹੱਥਾਂ ਨਾਲ ਹੀ ਚਾਟਾ ਛਕਾ ਦਿੱਤਾ। 2 ਨਾਲ ਦੇ ਸੂਬੇ ਬੁੱਚੜ ਤਾਈਂ, ਸਨੀ ਨਰਕਾਂ ਦਾ ਰਾਹ ਦਿਖਾ ਦਿੱਤਾ। ਤੇਰੇ ਨਾਮ ਤੇ ਫਿਲਮਾਂ ਬਣ ਗਈਆਂ, ਝੰਡਾ ਜਦੋਂ ਆਜ਼ਾਦ ਚੜਾ ਦਿੱਤਾ। ਕੀਤੀ ਕੌਮ ਦੀ ਤੂੰ ਸ਼ਾਨ ਉੱਚੀ, ਭਾਊ ਨਾਰਾ ਸੰਨੀ ਉੱਚਾ ਲਾ ਦਿੱਤਾ। ਸੋ ਨਾਈਸ। ਔਰ ਜਦੋਂ ਇਹਨਾਂ ਨੂੰ ਬਾਅਦ ਦੇ ਵਿੱਚ ਵੀ ਪੁਲਿਸ ਨੇ ਟਾਰਚਰ ਕੀਤਾ, ਬਹੁਤ ਟਾਰਚਰ ਕੀਤਾ, ਕਿ ਉਹ ਕਹਿੰਦਾ ਜੀ ਤੇਰੀਆਂ ਚੀਕਾਂ ਕਢਾਣੀਆਂ, ਉਹ ਕਹਿੰਦਾ ਵੀ ਨਹੀਂ ਮੈਂ ਚੀਕ ਨਹੀਂ, ਮੈਂ ਤਾਂ ਜਕਾਰੇ ਗਜਾਵਾਂਗਾ। ਔਰ ਉਹਨੂੰ ਬਹੁਤ ਬੁਰੀ ਤਰ੍ਹਾਂ ਭੰਨਿਆ ਜਦੋਂ ਬੁੱਚੜ ਇਸ ਸੂਬਾ ਸਰਹੰਦ ਦਾ ਐਂਡ ਕੀਤਾ। ਔਰ ਜਦੋਂ ਈਵਨ ਹਸਪੀਟਲ ਵੀ ਮੈਡੀਕਲ ਚੈੱਕਅਪ ਲਈ ਕੋਰਟ ਦੇ ਆਰਡਰ ਥੱਲੇ ਆਏ, ਉੱਥੇ ਵੀ ਜਕਾਰੇ ਗਜਾ ਰਿਹਾ, ਹਾਲਾਂ ਖੜਾ ਨਹੀਂ ਹੋਇਆ ਜਾ ਰਿਹਾ, ਤੇ ਪੁਲਿਸ ਵਾਲਿਆਂ ਨੂੰ ਪਤਾ ਨਹੀਂ ਲੱਗ ਰਿਹਾ। ਉਹ ਕਹਿੰਦੇ ਤੁਸੀਂ ਮੇਰੇ ਜਕਾਰੇ ਨਹੀਂ ਰੋਕ ਸਕਦੇ। ਔਰ ਬਿਲਕੁਲ ਠੀਕ ਪਾਊ ਜੀ ਨੇ ਟ੍ਰਿਬਿਊਟ ਦਿੱਤੀ ਹੈ। ਹੁਣ ਅਸੀਂ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦੀ ਨਜ਼ਮ ਜਿਹੜੀ ਉਹਨਾਂ ਨੇ ਰੇਨ ਰਿਟਰਨਡ, ਇਹ ਰੇਨ ਹਕੂਮਤ ਦੀ ਗੱਲ ਹੈ, ਰਾਜ ਭਾਗ ਦੀ ਗੱਲ ਹੈ। ਪੋਮ ਫॉर ਕਮਿੰਗ ਇੰਡੀਪੈਂਡੈਂਸ, ਭਵਿੱਖ ਸਾਡਾ ਖਾਲਿਸਤਾਨ ਜਿਹੜਾ ਦਸਤਕ ਦੇ ਰਿਹਾ, ਉਸ ਦੇ ਉੱਤੇ ਥੋੜ੍ਹੀ ਜਿਹੀ ਲੰਬੀ ਹੈ, ਲੇਕਿਨ ਜਿਵੇਂ ਜਜ਼ਬਾਤਾਂ ਨੂੰ ਔਰ ਮੈਟਾਫਰਸ ਨੂੰ, ਅਲੰਕਾਰ ਉਹਨਾਂ ਨੇ ਇਸਤੇਮਾਲ ਕੀਤੇ ਨੇ, ਗੁਲਾਮੀ 'ਚੋਂ ਕੀ ਹੁੰਦਾ ਹੈ, ਆਜ਼ਾਦੀ ਵੱਲ ਕੀ ਹੁੰਦਾ ਹੈ, ਸਾਡੇ ਵਿਊਅਰ ਇੰਜੋਏ ਕਰਨਗੇ। ਟੁਡੇ the dawn leans closer, Independence Day is near, and memory wakes like embers under ash. I remember the black shadow of a carbine, the smooth lies that drew our borders tight, the promises stitched with silver and with theft. ਡਾਨ ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਪੈਂਦੀਆਂ ਨੇ, ਜਿਹਦੇ ਲਈ ਲਫ਼ਜ਼ ਊਸ਼ਾ ਵੀ ਹੁੰਦਾ ਹੈ, ਸਜਰੀ ਸਵੇਰ ਵੀ ਹੁੰਦਾ ਹੈ, ਉਸ ਨੂੰ ਸਾਡੇ ਖਿੱਤੇ 'ਚ ਫਜਰ ਵੇਲਾ ਵੀ ਕਹਿੰਦੇ ਨੇ। ਫਜਰ ਕਿਉਂਕਿ ਫਜਰ ਦੀ ਨਮਾਜ਼, ਉਹਦੇ ਨਾਲ ਈਸ਼ਾ ਟਾਈਮ ਵੀ ਕਹਿੰਦੇ ਨੇ। ਉਹਨਾਂ ਡਾਨ ਅੰਗਰੇਜ਼ੀ 'ਚ ਕਹਿੰਦੇ ਨੇ। ਟੁਡੇ ਦਾ ਡਾਨ ਲੀਨਸ ਕਲੋਜ਼ਰ, ਕਿ ਜ਼ੁਲਮ ਦੀ ਕਾਲੀ ਬੋਲੀ ਹਨੇਰੀ ਰਾਤ ਦਾ ਅੰਤ ਹੋਣ ਵਾਲਾ ਹੈ, ਔਰ ਇਹ ਸੂਰਜ ਦਾ ਚੜਾ, ਉਹ ਸੂਹੀ ਸਵੇਰ, ਉਸ ਦੀ ਸ਼ੁਰੂਆਤ ਹੋਣ ਵਾਲੀ ਹੈ। ਆਜ਼ਾਦੀ ਦਾ ਦਿਨ ਨੇੜੇ ਹੈ। ਔਰ ਇਹ ਸਾਡੀ ਯਾਦਾਸ਼ਤ ਦੇ ਵਿੱਚ, ਸਾਡੀ ਯਾਦਾਸ਼ਤ ਇਵੇਂ ਜਾਗ ਰਹੀ ਹੈ ਜਿਵੇਂ ਸਵਾਹ ਦੇ ਥੱਲੇ ਦੱਬੇ ਹੋਏ ਅੰਗਿਆਰੇ, ਐਂਬਰਸ, ਉਹਨਾਂ ਦੇ ਵਿੱਚ ਜਿਹੜੀ ਹੈ ਇੱਕਦਮ ਲਿਸ਼ਕ ਆਉਂਦੀ ਹੈ। ਅਸੀਂ ਉਹ ਦਿਨ ਵੀ ਬਲੈਕ ਸ਼ੈਡੋ ਆਫ ਏ ਕਾਰਬਾਈਨ, ਬੰਦੂਕਾਂ ਦੇ ਸਾਏ ਥੱਲੇ, ਜਿਵੇਂ ਪੰਜਾਬ ਪਿਛਲੇ
7-8 ਦਹਾਕਿਆਂ ਤੋਂ ਇਨ ਜਨਰਲ ਔਰ 4 ਦਹਾਕਿਆਂ ਤੋਂ ਇਨ ਪਾਰਟਿਕੂਲਰ ਹੈ। ਔਰ ਇਹ ਸਾਰੇ ਦੇ ਥੱਲੇ ਸਾਨੂੰ ਕਿਵੇਂ ਕੱਸਿਆ ਹੋਇਆ ਟਾਈਟ ਬਾਰਡਰਾਂ ਦੇ ਵਿੱਚ, ਔਰ ਕਿਵੇਂ ਸਾਡੇ ਨਾਲ ਧੋਖਾ ਕਰਕੇ ਜਿਹੜਾ ਹੈ ਉਹ ਸਾਡੀ ਆਜ਼ਾਦੀ ਚੋਰੀ ਕੀਤੀ ਹੋਈ ਹੈ। Ancestors, gentle as spring lambs, followed the tune. They missed the bus of liberty twice, led astray. Men we called our own turned coats into cages, and my kin learned the strange language of shame. Who is the master, who the slave, when names fall hollow? ਸਪਰਿੰਗ ਲੈਂਪ, ਹੁਣ ਤਾਂ ਇਹ ਲੈਂਬ ਲੇਲਾ ਹੈ ਜਿਹੜਾ, ਕਿਉਂਕਿ ਕੁਦਰਤਨ ਤੌਰ ਦੇ ਉੱਤੇ ਸਪਰਿੰਗ ਦੇ ਮਹੀਨਿਆਂ ਦੇ ਵਿੱਚ ਹੀ ਜਿਹੜਾ ਹੈ ਉਹ 4-5 ਮਹੀਨੇ ਦਾ ਹੋ ਕੇ ਇਸ ਦੇ ਨੂੰ ਇੱਕ ਡੈਲੀਕੇਸੀ ਦੇ ਤੌਰ ਤੇ ਜਿਹੜਾ ਹੈ ਉਹ ਇਸ ਦਾ ਮਾਸ ਖਾਧਾ ਜਾਂਦਾ ਸੀ। ਹੁਣ ਤਾਂ ਰਾਉਂਡ ਦਾ ਈਅਰ ਮਿਲਦੇ ਨੇ, ਲੇਕਿਨ ਅੰਗਰੇਜ਼ੀ ਦੇ ਵਿੱਚ ਜਿਹੜਾ 4-5 ਮਹੀਨੇ ਦਾ ਬਿਲਕੁਲ ਛੋਟਾ ਲੇਲਾ ਹੈ ਉਸ ਦਾ ਉਹਨੂੰ ਸਪਰਿੰਗ ਲੈਂਪ ਕਹਿੰਦੇ ਨੇ। ਕਿ ਵੀ ਸਾਡੇ ਐਨਸੈਸਟਰ ਜ਼ਾਹਰ ਹੈ 47 ਦੀ ਜਨਰੇਸ਼ਨ, ਕਿਉਂਕਿ ਜਦੋਂ ਉਹਨਾਂ ਨੇ ਮਿਸ ਦਾ ਬੱਸ ਆਫ ਲਿਬਰਟੀ ਟਵਾਈਸ ਦੀ ਗੱਲ ਕੀਤੀ ਹੈ ਤਾਂ ਉਹਨਾਂ ਨੇ 1849 'ਚ ਫਸਟ ਟਾਈਮ ਸਾਡਾ ਰਾਜ ਕਿਵੇਂ ਖੋਇਆ ਔਰ ਕਿਵੇਂ ਅਸੀਂ ਉਹ ਬਸੰਤ ਦੇ ਲੇਲੇ ਵਾਂਗ ਜਿਹੜਾ ਹੈ ਉਹ ਸਾਡੀ ਜਿਹੜੀ ਹੈ ਉਹ ਬਲੀ ਹੋਈ। ਲੇਕਿਨ ਜਿਹੜਾ ਉਹ ਗੁਲਾਮੀ ਦੂਸਰੀ ਵਾਰ 1947 'ਚ ਸਾਡੇ, ਕਿਉਂਕਿ ਜਦੋਂ ਅਸੀਂ ਲੇਲੇ ਵਾਂਗ ਜਾਂ ਜਦੋਂ ਤੁਸੀਂ ਦੇਖਦੇ ਹੋ ਤਾਂ ਬੜਾ ਮਾਸੂਮ ਇਨੋਸੈਂਟ ਹੁੰਦਾ ਹੈ। ਇਵੇਂ ਹੀ ਸਿੱਖ ਵੀ ਸੀ ਪੋਲੀਟੀਕਲੀ, ਅੱਜ ਵੀ ਇੱਕ ਵੱਡਾ ਤਬਕਾ ਇਵੇਂ ਹੀ ਹੈ। ਔਰ ਜਿਹੜੇ ਘਾਗ ਨੇ ਔਰ ਜਿਹੜੇ ਬੇਈਮਾਨ ਨੇ ਉਹ ਕਿਵੇਂ ਉਹਦਾ ਇਸਤੇਮਾਲ ਚੁੱਕਦੇ ਨੇ ਕਿ ਵੀ ਅਸੀਂ 2 ਵਾਰ ਉਸ ਬੱਸ ਨੂੰ ਆਜ਼ਾਦੀ ਨੂੰ ਮਿਸ ਕੀਤਾ। 1849 'ਚ ਧੋਖੇ ਨਾਲ ਸਾਡਾ ਰਾਜ ਖੋਇਆ ਗਿਆ, 47 'ਚ ਅਸੀਂ ਅਪਰਚੁਨਿਟੀ ਮਿਸ ਕੀਤੀ। ਟਰਨਕੋਟ ਹੁੰਦੇ ਨੇ ਜਿਹੜੇ ਕੋਈ ਸਟੈਂਡ ਨਾ ਹੋਏ, ਜਿਹਨਾਂ ਨੂੰ ਦਲ ਬਦਲੂ ਵੀ ਕਿਹਾ ਜਾਂਦਾ, ਵੀ ਉਹਨਾਂ ਨੇ ਸਾਨੂੰ ਜਿਹੜਾ ਉਹ ਕੇਜਿਸ ਦੇ ਵਿੱਚ, ਪਿੰਜਰਿਆਂ ਦੇ ਵਿੱਚ ਬੰਦ ਕੀਤਾ। ਔਰ ਸਾਨੂੰ ਸਾਡੇ ਉਹਨਾਂ ਐਨਸੈਸਟਰਸ ਨੂੰ ਇੱਕਦਮ 47 ਤੋਂ ਬਾਅਦ ਲੈਂਗੁਏਜ ਆਫ ਸ਼ੇਮ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਹੁਣ ਜ਼ਮਾਨਾ ਬਦਲ ਗਿਆ, ਤੁਸੀਂ ਗੁਲਾਮ ਹੋ, ਅਸੀਂ ਮਾਸਟਰ ਹੈ। ਫਿਰ ਉਹਨਾਂ ਨੇ ਕਿਹਾ ਆਈ ਹੈਵ ਸੀਨ ਮਦਰਸ ਕਰਾਊਚ ਲਾਈਕ low sheltering hens, hutches of feather and fear, hiding trembling chicks, uniformed crows sent on orders, pecked at hope. Bees of the hive were stunned, wings broken by doubt, and mothers couldn't weep because grief had been outlawed. ਹੁਣ ਇਹਦੇ 'ਚ ਉਹਨਾਂ ਨੇ ਬਹੁਤ ਸਾਰੇ ਅਲੰਕਾਰ ਯੂਜ਼ ਕੀਤੇ ਨੇ ਕਿ ਗੁਲਾਮੀ ਦੇ ਵਿੱਚ ਮਾਵਾਂ ਕਿਵੇਂ ਝੁਕੀਆਂ ਹੋਈਆਂ, ਕਰਾਊਚ ਕਰ ਰਹੀਆਂ ਨੇ, ਆਪਣੇ ਜਿਵੇਂ ਕੁਕੜੀਆਂ ਹੈਨਜ਼ ਆਪਣੇ ਚਿਕਸ ਨੂੰ ਬਚਾਉਣ ਦੇ ਲਈ ਆਪਣੇ ਖੰਭਾਂ ਦੇ ਥੱਲੇ ਲੈ ਕੇ ਕਿਵੇਂ ਉਹਨਾਂ ਦਾ ਜਿਹੜਾ ਹੈ ਉਹ ਹੁੰਦਾ ਕਿ ਇਵੇਂ ਹੀ ਮੈਂ ਮਾਵਾਂ ਨੂੰ ਦੇਖਦਾ ਲੋ ਸ਼ੈਲਟਰਡ ਹੈਨਜ਼ ਵਾਂਗ। 4 ਚੁਫੇਰੇ ਇੱਕ ਡਰ ਦਾ ਮਾਹੌਲ, ਹਾਈਡਿੰਗ ਟ੍ਰੈਂਬਲਿੰਗ ਚਿਕਸ, ਜਿਹੜੇ ਚੂਜ਼ੇ ਡਰੇ ਹੁੰਦੇ ਨੇ ਉਹਨਾਂ ਨੂੰ ਕਿਵੇਂ ਲੁਕਾਉਣ ਦੀ ਕੋਸ਼ਿਸ਼ ਹੁੰਦੇ ਨੇ। ਅਤੇ ਇੱਕ ਪਾਸੇ ਯੂਨੀਫਾਰਮਡ ਕਰਾਊਜ਼, ਕਾਵਾਂ ਦਾ ਜਿਹੜਾ ਉਹ ਮਜਮਾ ਪੂਰਾ, ਪੁਲਸੀਏ, BSF, ਫੌਜ, ਉਹ ਹੁਕਮ ਦਿੰਦੇ ਨੇ ਉੱਤੋਂ ਵਾਲੇ, ਅਤੇ ਪੈਕਡ ਐਟ ਹੋਪ, ਉਹ ਉਹਨਾਂ ਦੇ ਉੱਤੇ ਚੁੰਝਾਂ ਠੂੰਗੇ ਮਾਰਦੇ ਨੇ ਉਹਨਾਂ ਨੂੰ ਆ ਕੇ। ਇਵੇਂ ਹੀ ਜਿਵੇਂ ਛੱਤਾ ਜਿਹੜਾ ਸ਼ਹਿਦ ਦੀਆਂ ਮੱਖੀਆਂ ਦਾ ਹੁੰਦਾ ਉਹਨੂੰ ਬੀਜ਼ ਜਿਹੜਾ ਹਾਈਵ ਕਹਿੰਦੇ ਨੇ। ਬੀਜ਼ ਆਫ ਦਾ ਹਾਈਵਸ ਵਰ ਸਟਰਨਡ, ਵਿੰਗਸ ਬ੍ਰੋਕਨ ਬਾਈ ਡਾਊਟ, ਕਿ ਜਿਵੇਂ ਉਸ ਛੱਤੇ ਦੇ ਵਿੱਚ ਉਹਨਾਂ ਦੇ ਜਿਹੜੇ ਖੰਭ ਜ਼ਬਰੀ ਤੋੜ ਦਿੱਤੇ ਗਏ ਹੋਣ। ਐਂਡ ਮਦਰਸ ਕੁਡਨਟ ਵੀਪ ਬਿਕੋਜ਼ ਗਰੀਫ ਹੈਡ ਬੀਨ ਆਊਟਲਾਡ। ਮਾਵਾਂ ਰੋ ਵੀ ਨਹੀਂ ਸਕਦੀਆਂ ਕਿਉਂਕਿ ਕਾਨੂੰਨ ਵੀ ਇਹਦੀ ਇਜਾਜ਼ਤ ਨਹੀਂ ਦਿੰਦਾ ਕਿ ਤੁਹਾਡੇ ਰੋਣ 'ਤੇ ਵੀ ਪਾਬੰਦੀ, ਤੁਹਾਨੂੰ ਮਾਰਨਾ ਵੀ ਹੈ, ਤੁਹਾਨੂੰ ਲੁੱਟਣਾ ਵੀ ਹੈ, ਤੁਹਾਨੂੰ ਜ਼ਲੀਲ ਵੀ ਕਰਨਾ ਹੈ, ਪਰ ਤੁਹਾਨੂੰ ਰੋਣ ਵੀ ਨਹੀਂ ਦੇਣਾ। ਇਹ ਆਊਟਲਾਡ ਹੈ। ਬਿਲਕੁਲ। I have watched leopards and wolves hungry in the dusk snatch kittens from laps and fling their small star carcasses to wind. These are memories that make my hands tremble,
but trembling is the prelude to courage to rising। कि मैं देखे ने leopard and wolves, ਭੇੜੀਏ ਵੀ ਤੇ ਤੇਂਦੂਏ ਵੀ। leopard ਤੇਂਦੂਏ ਨੂੰ ਕਹਿੰਦੇ ਨੇ, wolf ਭੇੜੀਆ। hungry in the dusk, ਕਿ अर्ली ਆਵਰਸ ਦੇ ਵਿੱਚ ਕਿਵੇਂ ਜਿਵੇਂ ਜਾਏ ਜਗਾਏ ਨੇ ਬੈਠੇ ਸੁੱਤੇ ਗੁਰੂ ਨਾਨਕ ਪਾਤਸ਼ਾਹ ਨੇ, ਕਿਉਂਕਿ ਜਿਹਨੇ ਪੁਲਿਸ ਦੂਜੇ ਰੇਡ ਹੁੰਦੇ ਨੇ ਉਹ अर्ਲੀ ਆਵਰ 'ਚ ਹੀ ਹੁੰਦੇ ਨੇ ਕਿ ਬਈ ਸੁੱਤੇ ਹੋਣਗੇ, ਤੁਸੀਂ ਜਾ ਕੇ ਦਬੋਚ ਲਓ, ਦਰਵਾਜ਼ਾ ਟੱਪਿਆ, ਕੰਧਾਂ ਟੱਪੀਆਂ। ਕਿ I have watched leopards and wolves hungry in the dusk snatch kittens from the laps। ਜਿਵੇਂ ਬਿੱਲੀਆਂ ਦੇ ਗੋਦ 'ਚੋਂ ਉਹਨਾਂ ਦੇ ਬਲੂੰਗੜੇ ਖੋਹ ਲਏ ਜਾਣ, ਇਵੇਂ ਹੀ ਜਿਹੜਾ ਘਰਾਂ 'ਚੋਂ ਬੱਚਿਆਂ ਨੂੰ ਖਿੱਚ ਕੇ ਪੁਲਿਸ ਔਰ ਦੂਜੀ ਚੁੱਕ ਕੇ ਲੈ ਜਾਂਦੀ ਹੈ। ਐਂਡ ਦੇਅਰ ਸਮਾਲ ਕੈਰਕੈਸਿਸ ਟੂ ਵਿੰਡ, ਬਾਅਦ 'ਚ ਹੁੰਦਾ ਹੈ ਕਿ ਜੀ ਫਲਾਣੀ ਨਹਿਰ 'ਚ ਰੋੜ ਦਿੱਤਾ ਜਾਂ ਫਲਾਣੇ ਮੁਕਾਬਲੇ 'ਚ। ਇਵੇਂ ਹੀ ਹੈ ਜਿਵੇਂ ਉਹਨਾਂ ਦੇ ਹੱਡੀਆਂ ਦੇ ਉਸ ਕੈਰਕੇਸ ਨੂੰ ਸੁੱਟ ਦਿੱਤਾ ਵਿੰਡ ਦੇ ਵਿੱਚ। ਥੀਜ਼ ਆਰ ਮੈਮਰੀਜ਼ ਦੈਟ ਮੇਕ ਮਾਈ ਹੈਂਡਸ ਟ੍ਰੈਂਬਲ। ਜਦੋਂ ਮੈਂ ਉਸ ਪੀਰੀਅਡ ਨੂੰ ਦੇਖਦਾ, ਯਾਦ ਆਉਂਦਾ ਤੇ ਹੱਥ ਮੇਰੇ ਕੰਬਦੇ ਨੇ। ਬਟ ਟ੍ਰੈਂਬਲਿੰਗ ਇਜ਼ ਦਾ ਪ੍ਰੈਲਿਊਡ ਟੂ ਕਰੇਜ ਟੂ ਰਾਈਜ਼ਿੰਗ। ਪਰ ਇਹ ਕੰਬਣੀ ਕਮਜ਼ੋਰੀ ਨਹੀਂ ਹੈ, ਇਹ ਹੁਣ ਦੱਸ ਰਹੀ ਹੈ ਵੀ ਅਸੀਂ ਹੌਸਲੇ ਨਾਲ ਉੱਠਾਂਗੇ, ਅਸੀਂ ਜ਼ਮਾਨੇ ਨੂੰ ਬਦਲਾਂਗੇ। ਐਨਫ the H inside me has learned its rhythm, a drum beat that calls the long silence brave to stand. I will not speak of vengeance with poisoned words. I will strike at chains with the hammer of our truth, freeing voices, not taking lives, reclaiming what is ours। ਹੁਣ ਇਹ ਜਿਹੜੀ enough is enough ਕਿ ਬਹੁਤ ਹੋ ਗਿਆ। ਹੁਣ ਜਿਹੜੇ ਮੇਰੇ ਅੰਦਰ ਦੀ ਪੀੜ ਹੈ ਉਸ ਨੇ ਵੀ ਇੱਕ ਤਰਨਮ ਸਿੱਖ ਲਿਆ, ਲਰਨਡ ਇਟਸ ਰਿਦਮ। ਉਸ ਡਰਮ ਬੀਟ ਨੇ ਜਿਹੜੀ ਕਿ ਇਹ ਆਵਾਜ਼ ਦੇ ਰਹੀ ਹੈ ਬਰੇਵ ਨੂੰ ਕਿ ਖੜੇ ਹੋਵੋ। ਹੁਣ ਮੈਂ ਕੋਈ ਕੌੜੇ ਜ਼ਹਿਰੀਲੇ ਲਫ਼ਜ਼ਾਂ ਦੇ ਨਾਲ, ਕੋਈ ਬਦਲੇ ਦੀ ਭਾਵਨਾ ਨਾਲ ਨਹੀਂ ਬੋਲ ਰਿਹਾ। ਮੈਂ ਉਹਨਾਂ ਚੇਨਜ਼ ਨੂੰ, ਗੁਲਾਮੀ ਦੇ ਸੰਗਲਾਂ ਨੂੰ ਵੱਡੇ ਹਥੌੜੇ ਦੇ ਨਾਲ, ਸੱਚ ਦੇ ਹਥੌੜੇ ਦੇ ਨਾਲ, ਹੈਮਰ ਆਫ ਟਰੂਥ, ਇਸ ਨੂੰ ਖ਼ਤਮ ਕਰਾਂਗਾ। ਆਵਾਜ਼ਾਂ ਜਿਹੜੀਆਂ ਕੈਦ ਨੇ ਉਹਨਾਂ ਨੂੰ ਫ੍ਰੀ ਕਰਾਂਗੇ। ਨਾਟ ਟੇਕ, ਅਸੀਂ ਕੋਈ ਜ਼ਿੰਦਗੀਆਂ ਲੈਣ 'ਚ ਯਕੀਨ ਨਹੀਂ ਕਰਦੇ, ਪਰ ਜੋ ਕੁਝ ਸਾਡਾ ਉਹਨੂੰ ਅਸੀਂ ਰੀਕਲੇਮ ਕਰਾਂਗੇ। The Almighty has tilted fate like a scale, and justice, slow as the turning earth, leans towards us. We bend our backs today in prayer, not in surrender, asking strength to lift the fallen, wisdom to lead the blind, and patience to teach the ones who still sleep in fear। ਕਿ ਉਸ ਅਕਾਲ ਪੁਰਖ ਨੇ, ਵਾਹਿਗੁਰੂ ਨੇ ਸਮੇਂ ਦੇ ਤਰਾਜੂ ਨੂੰ ਹੁਣ ਬਦਲਿਆ ਸਾਡੇ ਹੱਕ ਦੇ ਵਿੱਚ। ਬੇਸ਼ੱਕ ਜਸਟਿਸ ਜਿਹੜਾ ਸਲੋ ਆਇਆ, ਪਰ ਇਹ ਉਹਨਾਂ ਹਾਲਾਤ ਨੂੰ ਬਦਲ ਰਿਹਾ। ਹੁਣ ਸਾਡੇ ਵਾਲੇ ਨਿਆਂ ਆ ਰਿਹਾ। ਅਸੀਂ ਜਿਹੜਾ ਉਹ ਅਰਦਾਸ ਦੇ ਵਿੱਚ, ਪ੍ਰਾਰਥਨਾ ਦੇ ਵਿੱਚ ਝੁਕੇ ਹਾਂ, ਸਰੈਂਡਰ 'ਚ ਨਹੀਂ। ਅਸੀਂ ਉਸ ਡਿੱਗੇ ਹੋਏ ਵੀ ਉਸ ਸਟਰੈਂਥ ਦੀ ਅਰਦਾਸ ਕਰਦੇ ਹਾਂ ਤਾਂ ਕਿ ਸਾਨੂੰ ਅੰਨ੍ਹਿਆਂ ਨੂੰ ਰੱਬ ਵਿਜ਼ਡਮ ਦੇ, ਵਿਜ਼ਡਮ ਟੂ ਦਾ ਬਲਾਈਂਡ, ਐਂਡ ਪੇਸ਼ੈਂਸ ਟੂ ਟੀਚ ਦਾ ਵਨਸ ਹੂ ਸਟਿਲ ਸਲੀਪ ਇਨ ਫੀਅਰ। ਕਿ ਜਿਹੜੇ ਅਜੇ ਵੀ ਡਰ ਦੀ ਨੀਂਦ ਵਿੱਚ ਸੁੱਤੇ ਹੋਏ ਨੇ, ਉਹਨਾਂ ਨੂੰ ਜਿਹੜਾ ਜਗਾਉਣ ਦਾ, ਉਹਨਾਂ ਨੂੰ ਸਿਖਾਉਣ ਦਾ ਵੱਲ ਵੀ ਸਤਿਗੁਰੂ ਸਾਨੂੰ ਦੇਣ। I will stitch the torn flags of our home with steady hands, restore the crown of dignity upon my people's brows. No child in our region shall eat the bitter bread of want. No mother shall wake with a shadow of loss over her hearth. We will plant gardens where there were graves, sing in streets once silent। ਕਿ ਮੈਂ ਉਹ ਝੰਡੇ ਸਾਡੇ ਆਜ਼ਾਦੀ ਦੇ ਜਿਹੜੇ ਇਹਨਾਂ ਨੇ ਜਿਹੜਾ ਟੁਕੜੇ ਉਹਨਾਂ ਦੇ, ਉਹਨਾਂ ਨੂੰ ਮੈਂ ਸਟਿਚ ਕਰਾਂਗਾ, ਉਹਨਾਂ ਨੂੰ ਮੈਂ ਜੋੜਾਂਗਾ ਮਜ਼ਬੂਤ ਹੱਥਾਂ ਦੇ ਨਾਲ। ਇਹ ਜਿਹੜਾ ਡਿਗਨਿਟੀ ਦਾ, ਅਣਖ ਦਾ ਤਾਜ ਹੈ, ਇਹ ਮੇਰੇ ਲੋਕਾਂ ਦੇ ਮਸਤਕ ਦੇ ਉੱਤੇ ਸਜੇਗਾ। ਸਾਡੇ ਰਾਜ ਦੇ ਵਿੱਚ ਕੋਈ ਵੀ ਜਿਹੜੀ ਹੈ ਉਹ ਉਸ ਕਿਸਮ ਦੀ ਜਿਹੜੀ ਬਿਟਰ ਬ੍ਰੈਡ ਆਫ ਵਾਂਟ, ਲੋੜਾਂ ਦਾ ਮੁਹਤਾਜ ਨਹੀਂ ਹੋਏਗਾ। No mother shall wake with a shadow of loss over her hearth।
ਅਰਥ ਘਰ ਨੂੰ ਕਹਿੰਦੇ ਨੇ ਕਿ ਕੋਈ ਮਾਂ ਇਸ ਸਵੇਰ ਨੂੰ ਜਾਗੇਗੀ ਨਹੀਂ ਕਿ ਉਸ ਦਾ ਕੋਈ ਪਿਆਰਾ, ਉਸ ਦਾ ਬੱਚਾ ਬੱਚੀ ਉਸ ਤੋਂ ਖੋਹ ਲਏ ਗਏ ਨੇ, ਇਵੇਂ ਨਹੀਂ ਹੋਏਗਾ। We will plant gardens where they were graves, sing in streets once silent। ਜਿਹੜੀਆਂ ਇਹਨਾਂ ਨੇ ਕਬਰਾਂ ਬਣਾ ਦਿੱਤੀਆਂ, ਸਮਾਧਾਂ ਜਾਂ ਸ਼ਮਸ਼ਾਨ ਬਣਾ ਦਿੱਤਾ ਜਿਨ੍ਹਾਂ ਥਾਵਾਂ ਨੂੰ, ਉੱਥੇ ਅਸੀਂ ਬਹਾਰ ਲਿਆਵਾਂਗੇ, ਬਾਗ ਲਾਵਾਂਗੇ। ਔਰ ਜਿਨ੍ਹਾਂ ਗਲੀਆਂ ਦੇ ਵਿੱਚ ਚੁੱਪ ਪਸਰੀ ਹੋਈ ਹੈ ਖੌਫ ਦੀ, ਉੱਥੇ ਅਸੀਂ ਆਜ਼ਾਦੀ ਦੇ ਗੀਤ ਗਾਵਾਂਗੇ। Let the happiness reign, not as coin from a distant court, but as laughter, as school books, as roofs that do not leak, as harvests heavy with golden, patient grain. Let freedom be a daily bread, warm and shared। बहुत खूबसूरत उन्होंने अलंकार यूज़ किए ने कि खुशी दी बरसात ਜਿਹੜੀ ਹੈ ਉਹ ਬਹੁਤ ਜਲਦ ਸਾਡੇ ਅਰਾਊਂਡ ਹੈ। ਇਹ ਸਾਡੀ ਖੁਸ਼ੀ ਜਿਸ ਦੇ ਵਿੱਚ ਸਕੂਲਾਂ ਦੀ, ਕਿਉਂਕਿ ਇਹ ਨੇਸ਼ਨ ਬਿਲਡਿੰਗ ਦੀ ਵੀ ਗੱਲ ਹੋ ਰਹੀ ਹੈ, ਸਕੂਲ ਬੁੱਕਸ, ਔਰ ਇਸ ਕਿਸਮ ਦੇ ਸਕੂਲ ਨਹੀਂ ਜਿਨ੍ਹਾਂ ਦੀਆਂ ਛੱਤਾਂ ਜਿਹੜੀਆਂ ਨੇ ਉਹ ਲੀਕ ਕਰਦੀਆਂ ਨੇ। ਸਾਡੀਆਂ ਸੁਨਹਿਰੀ ਫਸਲਾਂ ਵੀ 4 ਚੁਫੇਰੇ ਹੋਣਗੀਆਂ, 4 ਚੁਫੇਰੇ ਕਣਕਾਂ ਹੋਣਗੀਆਂ। ਫਰੀडम ਸਾਡੀ ਡੇਲੀ ਬ੍ਰੈਡ ਹੋਏਗੀ। ਲੈਟ ਫਰੀडम ਬੀ ਏ ਡੇਲੀ ਬ੍ਰੈਡ, ਵਾਰਮ ਐਂਡ ਸ਼ੇਅਰਡ, ਜਿਹੜੀ ਅਸੀਂ ਸਾਰਿਆਂ ਨਾਲ ਸਾਂਝੀ ਕਰਾਂਗੇ। ਦਿਸ ਇੰਡੀਪੈਂਡੈਂਸ ਡੇ ਆਈ ਵਾਓ not with a blade, but a promise to teach, to heal, to rise with every hand that reaches. We will reclaim our reign with labor and love, with ballots and books, with songs and steady work, until the word slave is only written in old ashamed pages। ਇਹ ਆਜ਼ਾਦੀ ਦਾ ਦਿਨ ਮੈਂ ਪ੍ਰਣ ਕਰਦਾ, ਇਹ ਅਸੀਂ ਹਾਸਲ ਕਰਾਂਗੇ। ਉਸ ਇਹ ਇਕਰਾਰ ਹੈ, ਕੋਈ ਨੰਗੀ ਤਾਕਤ ਦਾ ਮੁਜ਼ਾਹਰਾ ਨਹੀਂ ਹੈ। ਨਾਟ ਵਿਦ ਏ ਬਲੇਡ। ਅਸੀਂ ਟੀਚਿੰਗ, ਹੀਲਿੰਗ, ਹਰ ਹੱਥ ਜਿਹੜਾ ਉੱਠੇਗਾ ਅਸੀਂ ਆਪਣਾ ਰਾਜ ਵਾਪਸ ਉਹਨੂੰ ਰੀਕਲੇਮ ਕਰਾਂਗੇ ਲੇਬਰ ਐਂਡ ਲਵ ਦੇ ਨਾਲ। ਉੱਥੇ ਬੈਲਟਸ, ਬੁੱਕਸ, ਗੀਤ ਲਗਾਤਾਰਤਾ ਨਾਲ ਵਰਕ ਜਾਰੀ ਰਹੇਗਾ ਜਦੋਂ ਤੱਕ ਇਹ ਜਿਹੜਾ ਸਲੇਵ ਲਫ਼ਜ਼ ਹੈ ਇਹ ਸਿਰਫ ਪੁਰਾਣੀਆਂ ਕਿਤਾਬਾਂ ਦੇ ਵਰਕਿਆਂ ਦੇ ਵਿੱਚ ਹੀ ਸਿਮਟ ਕੇ ਰਹਿ ਜਾਏਗਾ। ਇੱਥੇ ਆਜ਼ਾਦੀ ਦਾ ਨਾਦ ਗੂੰਜੇਗਾ। ਅਖੀਰਲਾ ਸੈਂਟੈਂਸ ਹੈ, ਕਮ kin of mine, lift your faces to the brightening sky. We are children of soil and story, heirs of stubborn light. From the black shadowed past, we step into a wider sun. Our feet leave prints that future feet will follow without fear. The day is near, the bell is sounding, rise, rain returned, not by the fury of hate, but by the warmth of home. Come, kin of mine, आओ मेरे प्यारे हो, साथियों, सजनों, रिश्तेदारों, सारे आओ। Come, kin of mine, lift your faces to the brightening sky। ਜਿਹੜੇ ਅਸਮਾਨਾਂ ਦੇ ਵਿੱਚ, ਅੰਬਰਾਂ ਦੇ ਵਿੱਚ ਰੌਸ਼ਨੀ ਦੀ ਚਮਕ ਹੈ, ਇਵੇਂ ਆਪਣੇ ਚਿਹਰਿਆਂ ਨੂੰ ਉਸ ਵੱਲ ਲੈ ਕੇ ਜਾਓ। ਵੀ ਆਰ ਚਿਲਡਰਨ ਆਫ ਸੋਇਲ ਐਂਡ ਸਟੋਰੀ, ਹੇਅਰਸ ਆਫ ਸਟਬਰਨ ਲਾਈਟ। ਅਸੀਂ ਉਹਨਾਂ ਦੇ, ਇਸ ਧਰਤੀ ਦੇ ਬੱਚੇ ਹਾਂ। ਸਾਡੀ ਕਹਾਣੀ, ਸਾਡਾ ਇਤਿਹਾਸ ਸਾਨੂੰ ਸਟਬਰਨ ਕਿ ਅਸੀਂ ਆਪਣਾ ਜੋ ਇਰਾਦਾ ਕਰ ਲਈ ਹੈ ਉਹਨੂੰ ਹਾਸਲ ਕਰਕੇ ਮੁੜਦੇ ਹਾਂ, ਉਹ ਉਸ ਰੌਸ਼ਨੀ 'ਚੋਂ ਪੈਦਾ ਹੋਏ ਅਸੀਂ ਬੱਚੇ ਹਾਂ। ਫਰੋਮ ਦਾ ਬਲੈਕ ਸ਼ੈਡੋਡ ਪਾਸਟ, ਇਹ ਸਾਡਾ ਬੀਤਿਆ ਵਰੇ 77 ਔਰ ਉਸ ਤੋਂ ਵੀ ਪਹਿਲਾਂ ਜੇ 1849, ਇਹ ਸਾਡੇ ਬਲੈਕ ਸ਼ੈਡੋਡ ਭੂਤਕਾਲ ਹੈ। ਇਸ 'ਚੋਂ ਨਿਕਲ ਕੇ ਵੀ ਸਟੈਪ ਇਨਟੂ ਅ ਵਾਈਡਰ ਸਨ, ਅਸੀਂ ਰੌਸ਼ਨ ਸੂਰਜ ਦੇ ਵਿੱਚ ਜਿਹੜਾ ਆਪਣਾ ਭਵਿੱਖ ਸ਼ੁਰੂ ਕਰਨ ਜਾ ਰਹੇ ਹਾਂ। ਆਵਰ ਫੀਟ ਲੀਵ ਪ੍ਰਿੰਟਸ that future feet will follow without fear। ਹੁਣ ਜਿਹੜੇ ਅਸੀਂ ਪਦ ਚਿੰਨ੍ਹ ਬਣਾਵਾਂਗੇ, ਫੁੱਟ ਸਟੈਪਸ ਦਿਆਂਗੇ, ਉਸ ਦੇ ਉੱਤੇ ਭਵਿੱਖ ਦੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਵੀ ਤੁਰਨਗੀਆਂ। ਆਵਰ ਫੀਟ ਲੀਵਸ ਪ੍ਰਿੰਟਸ ਦੈਟ ਫਿਊਚਰ ਫੀਟ ਵਿਲ ਫੋਲੋ ਵਿਦਾਊਟ ਫੀਅਰ, ਬਿਨਾਂ ਡਰ ਤੋਂ ਉਸ ਨੂੰ ਦੇ ਉੱਤੇ ਉਹ ਤੁਰਨਗੇ। ਦਾ ਡੇ ਇਜ਼ ਨੀਅਰ, ਦਾ ਬੈਲ ਇਜ਼ ਸਾਊਂਡਿੰਗ। ਉਹ ਦਿਨ ਬਹੁਤ ਨਜ਼ਦੀਕ ਹੈ, ਉਸ ਦੀ ਘੰਟੀਆਂ ਵੱਜ ਰਹੀਆਂ ਨੇ। ਰਾਈਜ਼,
ਖੜੇ ਹੋ, ਰੇਨ ਰਿਟਰਨ, ਰਾਜ ਵਾਪਸ ਮੁੜ ਰਿਹਾ ਹੈ, ਨਾਟ ਬਾਈ ਦਾ ਫਿਊਰੀ ਆਫ ਹੇਟ, ਕੋਈ ਨਫ਼ਰਤ ਦੀ ਬਿਨਾ ਤੇ ਨਹੀਂ, ਬਟ ਬਾਈ ਦਾ ਵਾਰਮਥ ਆਫ ਹੋਮ, ਪਰ ਆਪਣਾ ਘਰ ਖਾਲਿਸਤਾਨ, ਆਪਣਾ ਨਿੱਘ, ਗੁਰੂ ਸਾਹਿਬਾਨ ਦੀਆਂ ਕਦਰਾਂ ਕੀਮਤਾਂ, ਸੱਚ ਹੱਕ ਇਨਸਾਫ ਦਾ ਪਿੰਡ ਹੈ, ਅਤੇ ਉਹ ਮੰਜ਼ਲ ਜਿਹੜੀ ਫਿਰ ਸੱਚ ਹੱਕ ਇਨਸਾਫ ਦਾ ਰਾਜ ਵਰਤਾਏਗੀ, ਉਹ ਰਾਜ ਜਿਹੜਾ ਪੰਜਵੇਂ ਪਾਤਸ਼ਾਹ ਨੇ ਜਿਹਦੇ ਪ੍ਰਥਾਈ ਫਰਮਾਇਆ, ਹੁਣ ਹੁਕਮ ਹੋਆ ਮਿਹਰਵਾਨ ਦਾ, ਪੈ ਕੋਈ ਨਾ ਕਿਸੇ ਰਿਆਣ ਦਾ, ਸਭ ਸੁਖਾਲੀ ਉੱਠਿਆ ਹੁਣ ਹੋਆ ਹਲੇ ਵੀ ਰਾਜ ਜਿਉ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਇਮਲ ਜੀ ਸਾਡੇ ਪਹਿਲੇ ਵਿਊਅਰ ਨੇ ਔਰ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਦੇਸ਼ ਪੰਜਾਬ। ਔਰ ਮੁਹੰਮਦ ਯਕੂਬ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ ਔਰ ਰਾਜ ਕਰੇਗਾ ਖਾਲਸਾ ਕਹਿੰਦੇ ਨੇ। ਬਿੱਟੂ ਬੁੱਲੇਵਾਲ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਸਾਡੀ ਤਾਰੀਫ ਕਰਦੇ ਨੇ, ਕਿਉਂਕਿ ਡਾਕਟਰ ਸਾਹਿਬ ਹਮੇਸ਼ਾ ਆਪਣੇ ਵਿਊਅਰਸ ਨੂੰ ਸੋਨੇ ਸੁਨੱਖੇ ਕਹਿੰਦੇ ਨੇ ਤੇ ਸਾਨੂੰ ਵੀ ਉਹਨਾਂ ਨੇ ਕਹਿ ਦਿੱਤਾ। ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। ਗੁਰਚਰਨ ਸੋਈ ਜੀ, ਫਿਰ ਸੁਖਜੀਵਨ ਬੱਚੂ ਜੀ ਵੀ, ਚਰਨਜੀਤ ਸਿੰਘ ਜੀ, ਮੁਹੰਮਦ ਯਾਕੂਬ ਜੀ ਕਹਿੰਦੇ ਨੇ कि कश्मीर फ़लस्तीन और खालिस्तान का मसला बिल्कुल एक जैसा ही है। धर्म सिंह जी भी और फिर इसी तरह मोहम्मद याकूब जी कहते जी जी बिल्कुल, इंडिया और पाकिस्तान के दरमियान फाइनल मैच होने वाला है और अब तो ताकत या तख्ता अगर जहाँ हार या पार होने वाला है। सो इसी तरह फिर कहते हैं कि निहंग सिंह जी भी और राजविंदर कौर जी भी, अमरजीत सिंह सैनी जी भी, ਸੁਰਜੀਤ ਕਾਲੋਂ ਜੀ ਵੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਆਪ ਜੀ ਦਾ ਜਿਹੜਾ ਪ੍ਰੋਗਰਾਮ ਬਹੁਤ ਵਧੀਆ ਹੈ ਜੀ। ਆਪ ਜੀ ਨਾਲ ਗੱਲ ਕਰਨੀ ਹੋਵੇ ਤਾਂ ਕਦੋਂ ਕਰ ਸਕਦੇ ਆ? ਕੈਨੇਡਾ ਤੋਂ ਸਾਨੂੰ ਲਿਖ ਰਹੇ ਨੇ। ਜਿਹੜਾ ਇਸ ਨੰਬਰ ਤੇ ਤੁਸੀਂ ਮੈਸੇਜ ਛੱਡ ਦਿਓ 5166191984, ਫਿਰ ਅਸੀਂ ਜਿਹੜਾ ਵੀ सूटेबल टाइम ਹੋਏਗਾ ਅਸੀਂ ਤੁਹਾਡੇ ਨਾਲ ਰਾਬਤਾ ਕਰਾਂਗੇ। ਸਿੰਘ ਗਰਚਾ ਜੀ ਵੀ और फिर इसी तरह मोहम्मद याकूब जी भी और फिर इसी तरह हाँ जी जसवीर सिंह बराज जी भी और मोहम्मद याकूब जी कहते हैं कि इंडिया पाकिस्तान की जंग सिर्फ खालिस्तान ही रुकवा सकता है। अगर इंडियन आर्मी नेवी एयरफोर्स के फौजी भगवंत पता नहीं कर सकते ने। और जतिंदर सिंह जी भी और मुहम्मद जॉनस जी भी खालसा जिंदाबाद कहते हैं। एच जी कहते फ्रॉम हरविंदर कौर और फिर इसी तरह दर्द पंजाब दा और बलवीर सिंह जी भी और हरमन पन्नू जी भी और जरनैल सिंह जी भी और मुहम्मद याकूब जी कहते तेरी आवाज़ मेरी आवाज़। खालसा अमरजीत सिंह खालसा दी आवाज़ यानी डॉक्टर साहब दी आवाज़। बहुत शुक्रिया जी। बंदे घैंट होंदे है, खालसा जिंदाबाद कहते ने। और फिर इसी तरह शाबले जी भी और पाकी जट जी भी और फिर इसी तरह पखंडी लोक जी गुरविंदर सूद जी और राजनदीप संधू जी। फिर इसी तरह पाकी जट कहते ने कि हाँ जी डॉक्टर साहब भैन जी नीलम की कहते ने, एक मिनट डॉक्टर साहब बाजी नीलमा की कहते ने। हाँ जी हाँ जी गुरफतेह। अच्छा उन्होंने लिखने का मतलब से सलाम डॉक्टर साहब। नो ऑफेंस बट फॉर दोज हु आर कश्मीरी वी पंजाबीज हैव डन ए लॉट। वी हैव इवन सैक्रिफाइस्ड द लाइव्स ऑफ आवर ब्रदर्स पंजाबीज हैव डन। देखो ਤੁਸੀਂ ਠੀਕ ਕਹਿ ਰਹੇ ਹੋ। ਦੈਟ ਇਜ਼ ਆਲ ਦਾ ਮੋਰ ਰੀਜ਼ਨ ਜਦੋਂ ਮੈਂ ਕੱਲ੍ਹ ਇਹ ਮਸ਼ਵਰਾ ਵੀ ਦਿੱਤਾ ਕਿ ਭਾਈ ਇੰਡੀਅਨ ਟਰੈਪ ਜਿਹੜਾ ਹੈ ਉਹ ਜਿਸ ਲੈਵਲ 'ਤੇ ਗੱਲ ਕਰ ਰਹੇ ਨੇ, ਬਹੁਤ ਕੁਰਬਾਨੀਆਂ ਹੋਈਆਂ ਨੇ। ਇੱਧਰਲਾ ਕਸ਼ਮੀਰ ਭਾਰਤੀ ਕਬਜ਼ੇ ਵਾਲਾ ਉਹ ਵੀ ਕੁਰਬਾਨੀ ਕਰ ਰਹੇ ਨੇ। ਸੋ ਕੋਈ ਐਸਾ ਮੌਕਾ ਨਾ ਦਿਓ ਆਪਣੇ ਦੁਸ਼ਮਣ ਨੂੰ ਕਿ ਉਹ ਵਿੱਥ ਪਾ ਸਕੇ। ਸੋ ਮੇਰਾ ਮਕਸਦ ਇਹ ਸੀ ਕਿ ਜਿਹੜੀਆਂ ਵੀ ਜੈਨੂਅਨ ਡਿਮਾਂਡਸ ਨੇ ਉਹਨਾਂ ਦੇ ਉੱਤੇ ਗੱਲ ਮੁਕਾ ਕੇ ਇਸ ਨੂੰ ਰਿਜ਼ੋਲਵ ਕੀਤਾ ਜਾਏ, ਪ੍ਰੋਲੋਂਗ ਨਾ ਕੀਤਾ ਜਾਏ, ਤਾਂ ਕਿ ਜਿਹੜਾ ਦੁਸ਼ਮਣ ਹੈ ਉਸ ਨੂੰ ਸ਼ਰਾਰਤ ਕਰਨ ਦਾ ਅੱਗੋਂ ਮੌਕਾ ਨਾ ਮਿਲੇ। बसरा जी भी और इसी तरह मोहम्मद जॉनस जी कहते डॉक्टर साहब पाकिस्तान की 4 रोज़ा जंग एक टेस्ट केस था जिसमें पाकिस्तान ने स्पेस टेक्नोलॉजी टेस्ट किए और अब वेट कर रहे हैं कि इंडियन हमसे पंगा लेंगे। देखो मोहम्मद यूनस जी तुसी ठीक कह रहे हो, पाकिस्तान ने बहुत आला परफॉर्मेंस दी है, पर जंग जंग ही होंदी है और जदों दुश्मन बिल्कुल बेअसूला होए फिर उस चों तबाही का मंजर भी निकलता है।
ਸੋ ਅਸੀਂ ਇਸ ਐਂਗਲ ਨੂੰ ਵੀ ਆਪਣੇ ਮਾइंड ਦੇ ਵਿੱਚ ਜ਼ਰੂਰ ਰੱਖੀਏ। और फिर कहते डॉक्टर साहब ये बात जानने में रहमान पाकिस्तान ना फेथ फोर मिसल के टेस्ट कर लिए और हम देख रहे हैं कि इंडियन हमारा पानी बंद करके ऐसा कहते है सिखा दा कहता हिंदू तो भी याद रखनगे पता नहीं की कहना जी जी। और राजविंदर कौर जी भी फिर इस तरह हाँ जी बिक्रमजीत सिंह जी भी बिलाल जी भी हालो कहते ने लाहौर तो और कहते ने कि गुड मॉर्निंग है और फिर इस तरह कहते ने कि ओके इन्हों का सवाल भी है डॉक्टर साहब कहते ने इंडस पाकिस्तान की लाइफ लाइन है और अगर इंडिया ने कोई ऐसा गलत किया तो पाकिस्तान का पानी बंद करे तो ये इंडिया की आखिरी गलती होगी। दुनिया कहते फिर ਇੱਕੋ ਹੀ ਹੋਣਗੇ ਇੰਡੀਆ ਤੇ ਜਿਹੜੇ ਪਾਕਿਸਤਾਨ ਇੱਕੋ ਨਕਸ਼ੇ ਤੇ ਹੋਣਗੇ। ਔਰ ਉਹਨਾਂ ਨੇ ਤਾਂ ਪਲਾਨ ਬਣਾਈ ਹੈ ਔਰ ਜਿਹੜੀ ਅੱਜ ਅਸੀਂ ਸੈਗਮੈਂਟ ਇਹਦੇ ਤੇ ਕੀਤਾ ਜਿਹੜਾ ਉਹਨਾਂ ਦੇ NDTV ਨੇ ਉਹ ਬੜਾ ਖਤਰਨਾਕ ਉਹਨਾਂ ਦਾ ਸਾਰਾ ਇਰਾਦਾ ਹੈ। ਸੋ ਇਸ ਨੂੰ ਪ੍ਰੀਐਂਪਟ ਕਰਨ ਦੀ ਲੋੜ ਹੈ। कुलदीप कौर जी भी और इस तरह मिश्रा सिंह जी पाल सिंह गरेवाल जी डॉक्टर परमजीत सिंह समरा जी काफ़ी दिनों बाद आए ने फतेह बुलांदे ने। नहीं ये मूव कीते ने कैलगरी इन्हां दा बाद च कमेंट हुंदा है ऑलवेज जदों प्रोग्राम पोस्ट हो जांदा है। बजीरिया जी बहुत शुक्रिया डॉक्टर साहब। हाँ जी और अमरजीत सिंह जी भी और फिर इस तरह ऑल अबाउट ट्रूथ एंड सिख आजम जी भी मिस्टर लियान जी भी और फिर इस तरह हाँ जी सुखविंदर सिंह जी और डॉक्टर परमजीत सिंह जी कहते हैं कि पाकिस्तान ਦੇ ਇਲਾਕੇ ਆਜ਼ਾਦ ਕਸ਼ਮੀਰ ਵਿੱਚ ਗੜਬੜ ਕਰਨ ਪਿੱਛੇ ਕਿਸ ਦੇ ਹੱਥ ਹੈ? ਇਹ ਡਾਕਟਰ ਸਾਹਿਬ ਅਸੀਂ ਕੱਲ ਵੀ 2 ਸੈਗਮੈਂਟ ਇਸ ਤੇ ਕੀਤੇ ਨੇ। ਅੱਜ ਮੈਂ ਪੁਆਇੰਟਡ ਰੈਫਰੈਂਸ ਹੀ ਗੱਲ ਕੀਤੀ ਪਰ ਬਿਹਤਰ ਹੋਏਗਾ ਤੁਸੀਂ ਉਹਨਾਂ ਨੂੰ ਜੇ ਦੇਖ ਸਕੋ ਜਾਂ ਸੁਣ ਸਕੋ। ਹਾਂਜੀ ਤ੍ਰਿਪਤਾ ਜੀ ਵੀ ਔਰ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਕਹਿੰਦੇ ਨੇ ਕਿ ਭਾਊ ਸੰਤੋਖ ਸਿੰਘ ਜੀ ਨੇ ਭਾਈ ਸੰਦੀਪ ਸਿੰਘ ਸੰਨੀ ਬਾਬਤ ਤੱਕ बंदी करके नज़ारा लिया दिता। हाँ बहुत खूबसूरत। सो नाइस सिल्वर लाइन और फिर इसी तरह राजविंदर कौर फिर इसी तरह गुरमहिंदर सिंह जी भी और फिर इस तरह सिल्वर लाइन जी फिर बिल्ला मोहन जी और बलिहार सिंह कंग जी निहंग सिंह ग्रेट पोइट्री कहते ने और जड़े मिस्टर लियान ने वो सानू पाकिस्तान तो देख रहे ने बलजीत फरैज जी भी और कासर अब्बास जी भी। सो सब का बहुत बहुत शुक्रिया। इस तरह अपने व्यूअर्स को लेने इजाजत। व्यूअर्स साडे प्रोग्राम का समा इत्थे मुकदा है। तुसीं अपनी राय ते सुझाव सानू भेजना भुलना साडे इस पते ते SOS@tv.tv ते असीं अपना प्रोग्राम लैके फिर दोबारा तुहाडे सन्मुख होवांगे। तद तक लई मैनूं ते अपना सलाह गया दो। देखते रहो TV 84 बुला दिओ फतेह। वाहिगुरू जी का खालसा वाहिगुरू जी की फतेह। रब राखा।